ਰਾਜ ਕਰੇਗਾ ਖਾਲਸਾ ਫਤਿਹ ਫਤਿਹ ਜੀਤ ਪੰਥ ਕੀ ਜੀਤ ਸੂਲ ਤੇ ਨਿਸ਼ਾਨ ਰਹੇ ਭਗਤ ਮਹਾਰਾਜ ਕੇ ਸੂਲ ਤੇ ਨਿਸ਼ਾਨ ਰਹੇ ਭਗਤ ਮਹਾਰਾਜ ਕੇ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ 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 ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਕਰਦਿਆਂ ਹੋਇਆ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਅਮਰ ਸ਼ਹੀਦ ਜਨਰਲ ਸਵੇਗ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਮੁੱਠੀ ਪਰ ਸੂਰਬੀਰਾਂ ਜਿਨ੍ਹਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਪਹੁੰਚੀ ਹੋਈ ਫੌਜ ਨੂੰ ਲੋਹੇ ਦੇ ਚਣੇ ਚਬਾਏ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ, ਉਹਨਾਂ ਨੂੰ ਯਾਦ ਕਰਨ ਲਈ ਹਰ ਸਾਲ ਦੀ ਤਰ੍ਹਾਂ ਕੈਨੇਡਾ ਦੀ ਪਾਰਲੀਮੈਂਟ ਉੱਤੇ ਪਹੁੰਚੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਣਾ ਉਹਨਾਂ ਮਰ ਜੀਵੜਿਆਂ ਦੀ ਯਾਦ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਕਿ 1.25 ਲੱਖ ਸੇ ਇੱਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਉ ਨੂੰ ਸੱਚ ਕਰਕੇ ਦਿਖਾਇਆ ਅਤੇ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਫੌਜ ਤਾਇਨਾਤ ਕੀਤੀ ਗਈ ਸੀ ਉਹ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ 37 ਗੁਰਦੁਆਰਾ ਸਾਹਿਬਾਨ ਜਿਨ੍ਹਾਂ ਉੱਤੇ ਭਾਰਤੀ ਫੌਜ ਨੇ ਆ ਕੇ ਅਟੈਕ ਕੀਤਾ, ਮੇਨਲੀ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਇਹਨਾਂ ਯੋਧਿਆਂ ਨੇ ਜੂਝ ਕੇ ਸ਼ਹੀਦੀਆਂ ਪਾਈਆਂ, ਆਪਾਂ ਉਹਨਾਂ ਨੂੰ ਯਾਦ ਕਰਨ ਲਈ ਅੱਜ ਇੱਥੇ ਪਹੁੰਚੇ ਹਾਂ। ਇਸ ਦੇ ਨਾਲ ਹੀ ਆਪ ਸਭ ਨੂੰ ਪਤਾ ਹੀ ਹੈ ਕਿ ਕੈਨੇਡਾ ਦੇ ਵਿੱਚ G7 ਸਮਿਟ ਹੋ ਰਹੀ ਹੈ ਔਰ ਆਪ ਸਭ ਜਾਣਦੇ ਹੋ ਕਿ ਭਾਰਤ ਦੀ ਸਰਕਾਰ ਵੱਲੋਂ, ਭਾਰਤ ਦੀਆਂ ਏਜੰਸੀਆਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਬਹੁਤ ਸਾਰੇ ਸਿੱਖਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਹੀਦ ਭਾਈ ਹਰਦੀਪ ਸਿੰਘ ਜੀ ਦਾ ਨਿੱਜਰ ਜੋ ਸਰੀ ਦੇ ਇੱਕ ਗੁਰਦੁਆਰਾ ਸਾਹਿਬਾਨ ਦੇ ਪ੍ਰਧਾਨ ਸਨ, ਉਸ ਵੇਲੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਕਤਲ ਕੀਤਾ ਗਿਆ ਉਹਨਾਂ ਵੱਲੋਂ। ਕੈਨੇਡਾ ਦੀਆਂ ਏਜੰਸੀਆਂ ਵੱਲੋਂ ਆਇਡੈਂਟੀਫਾਈ ਕਰਕੇ ਇਹ ਗੱਲ ਕੀਤੀ ਗਈ ਕਿ ਇਹਨਾਂ ਸਾਰੀਆਂ ਸਾਜ਼ਿਸ਼ਾਂ ਦੇ ਪਿੱਛੇ, ਖਾਸ ਕਰਕੇ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੈ। ਇੱਥੋਂ ਤੱਕ ਕਿ ਅਮਿਤ ਸ਼ਾਹ, ਅਜੀਤ ਡੋਵਲ, ਉਹਨਾਂ ਦੀ ਇਹਦੇ ਵਿੱਚ ਸਿੱਧੀ ਇਨਵੋਲਵਮੈਂਟ ਹੈ। ਇਹ ਸਾਰਾ ਕੁਝ ਕਰਨ ਦੇ ਬਾਅਦ ਇਥੋਂ ਭਾਰਤ ਦੇ ਜਿਹੜੇ ਡਿਪਲੋਮੈਟ ਹਨ ਉਹਨਾਂ ਨੂੰ ਐਕਸਪੈਲ ਕੀਤਾ ਗਿਆ। ਭਾਰਤ ਦਾ ਹਾਈ ਕਮਿਸ਼ਨਰ ਜੋ ਇੱਥੇ ਆਟਵਾ ਦੇ ਵਿੱਚ ਸੀ ਉਸ ਨੂੰ ਐਕਸਪੈਲ ਕੀਤਾ ਗਿਆ, ਸੰਜੇ ਵਰਮਾ। ਅੱਜ ਇੱਕ ਬਹੁਤ ਹੀ ਮੰਦਭਾਗੀ ਜਿਹੜੀ ਚੀਜ਼ ਹੋ ਰਹੀ ਹੈ ਕਿ ਇੱਥੋਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਇਹ ਸਾਰੀਆਂ ਚੀਜ਼ਾਂ ਨੂੰ ਭੁਲਾ ਕੇ, ਇੱਥੋਂ ਤੱਕ ਕਿ ਭਾਰਤ ਵੱਲੋਂ ਇਹਨਾਂ ਚੀਜ਼ਾਂ ਦੀ ਕੋਈ ਵੀ ਐਕਨੋਲਜਮੈਂਟ ਨਹੀਂ ਕੀਤੀ ਗਈ ਔਰ ਫਿਰ ਵੀ ਇਹਨਾਂ ਸਾਰੀਆਂ ਹੀ ਚੀਜ਼ਾਂ ਨੂੰ ਭੁਲਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇੱਥੇ G7 ਦੀ ਸਮਿਟ ਦੇ ਵਿੱਚ ਸੱਦਾ ਦਿੱਤਾ ਗਿਆ। ਸੋ ਅੱਜ ਦਾ ਇਹ ਇਕੱਠ ਅਸੀਂ ਉਸ ਨੂੰ ਪ੍ਰੋਟੈਸਟ ਕਰਨ ਵਾਸਤੇ ਵੀ ਪਹੁੰਚੇ ਹਾਂ ਕਿ ਇਹ ਜਿਹੜਾ ਸੱਦਾ ਦਿੱਤਾ ਗਿਆ ਇਹ ਬਿਲਕੁਲ ਗਲਤ ਹੈ, ਸਿੱਖਾਂ ਦੀਆਂ ਭਾਵਨਾਵਾਂ ਨੂੰ ਬਲੂੰਦਰਨ ਵਾਲਾ ਹੈ, ਸਿੱਖਾਂ ਦੇ ਹਿਰਦਿਆਂ ਨੂੰ ਬਲੂੰਦਰਨ ਵਾਲਾ ਹੈ। ਸੋ ਆਪਾਂ ਵੱਖ-ਵੱਖ ਬੁਲਾਰਿਆਂ ਤੋਂ ਅੱਜ ਇਹਨਾਂ ਦੇ ਵਿਚਾਰੇ ਵਿਚਾਰ ਸੁਣਾਂਗੇ। ਆਪਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਕਵਿਤਾ ਦੇ ਨਾਲ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਭਾਊ ਜੋ ਟੋਰਾਂਟੋ ਤੋਂ ਇੱਥੇ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਹੈ ਕਿ 2-3 ਮਿੰਟ ਦੀ ਇੱਕ ਕਵਿਤਾ ਨਾਲ ਉਹ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਭਾਊ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਕਵਿਤਾ ਸੁਣਾਉਣ ਲੱਗਾ ਮੈਂ ਧਰਤੀ ਦੇਸ਼ ਪੰਜਾਬ ਦੀ। ਉਦੋਂ ਬਾਅਦ ਪਹਿਲਾਂ ਇੱਕ ਮੈਂ ਛੋਟੀ ਜਿਹੀ ਬੇਨਤੀ ਕਰਨੀ ਆ ਕਿ ਆਪਾਂ ਇੱਥੇ ਇਕੱਠੇ ਹੋਏ ਆ ਕਿ ਸਾਡਾ ਜੈਨੋਸਾਈਡ ਹੋਇਆ ਵਾ ਤੇ ਜੈਨੋਸਾਈਡ ਦਾ ਕਾਰਨ ਲੱਭੋ ਕਿ ਕਾਰਨ ਕੀ ਆ। ਕਾਰਨ ਇਹ ਆ ਕਿ ਸਾਡੀ ਗੁਲਾਮੀ, ਅਸੀਂ ਗੁਲਾਮ ਆ ਤੇ ਇਹ ਆਜ਼ਾਦੀ ਦੇ ਲਈ ਜਿਹੜੇ ਆਪਾਂ ਕੰਮ ਕਰਨੇ ਚਾਹੀਦੇ ਆ। 2 ਬੇਨਤੀਆਂ। ਇੱਕ ਤੇ ਬੇਨਤੀ ਇਹ ਆ ਕਿ ਸਾਰੀ ਸੰਗਤ ਨੂੰ ਗੁਰੂ ਦੇ ਅੱਗੇ 2 ਟਾਈਮ ਅਰਦਾਸ ਕਰਨੀ ਚਾਹੀਦੀ ਆ ਕਿ ਸਾਡਾ ਦੇਸ਼ ਆਜ਼ਾਦ ਹੋਵੇ, ਸਾਡਾ ਦੇਸ਼ ਮਿਲੇ। ਤੇ ਦੂਜੀ ਬੇਨਤੀ ਇਹ ਆ ਕਿ ਜਿਹੜੀ ਵੀ ਜਥੇਬੰਦੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੰਮ ਕਰ ਰਹੀ ਉਹਨਾਂ ਦੀ ਫੁੱਲ ਸਪੋਰਟ ਕੀਤੀ ਜਾਵੇ
ਤੇ ਹੁਣ ਮੈਂ ਤੁਹਾਨੂੰ ਇੱਕ ਕਵਿਤਾ ਛੋਟੀ ਸੁਣਾਉਣ ਲੱਗਾ ਵਾਂ। ਧਰਤੀ ਦੇਸ਼ ਪੰਜਾਬ ਦੀ, ਕਰ ਦੋ ਖਾਲਸੇ ਦਾ ਤੁਸੀਂ ਅਸਮਾਨ ਖਾਲੀ, ਚਿੱਟੇ ਬਾਜਾਂ ਅਡਾਰੀਆਂ ਲਾਉਣੀਆਂ ਨੇ। ਕਰ ਦੋ ਖਾਲਸੇ ਦਾ ਤੁਸੀਂ ਅਸਮਾਨ ਖਾਲੀ, ਚਿੱਟੇ ਬਾਜਾਂ ਅਡਾਰੀਆਂ ਲਾਉਣੀਆਂ ਨੇ। ਸਾਡੀ ਧਰਤੀ ਤੇ ਆਉਣਾ ਬੰਦ ਕਰ ਦੋ, ਨੀਲੇ ਘੋੜੇ ਨੇ ਟਾਪਾਂ ਪਾਉਣੀਆਂ ਨੇ। ਲੈਲਾ ਘੋੜੀ ਜੋ ਸ਼ੇਰੇ ਪੰਜਾਬ ਵਾਲੀ, ਚਾਲਾਂ ਇਹ ਵੀ ਆ ਚੱਲ ਦਿਖਾਉਣੀਆਂ ਨੇ। ਵਾਪਸ ਇੱਥੋਂ ਕਰੋ ਆਪਣੀਆਂ ਫੌਜਾਂ, ਇੱਥੇ ਖਾਲਸੇ ਸੌਣੀਆਂ ਪਾਉਣੀਆਂ ਨੇ। ਵਾਅਦੇ ਕਰਕੇ ਕਿਰਤ ਘਣ ਨਿਕਲੇ, ਗੱਲਾਂ ਕੀਤੀਆਂ ਬਹੁਤ ਘਿਨਾਉਣੀਆਂ ਨੇ। ਭਲਾ ਸਰਬੱਤ ਦਾ ਹਲੇਮੀ ਰਾਜ ਕਰਨਾ, ਹੱਕ ਸੱਚ ਦੀਆਂ ਪੂਰੀਆਂ ਪਾਉਣੀਆਂ ਨੇ। ਕਣਕ ਝੋਨਾ ਦੇ ਖਾਦਾਂ ਦਾ ਛੱਡ ਖਹਿੜਾ, ਜੜੀਆਂ ਬੂਟੀਆਂ ਤੇ ਦਾਲਾਂ ਉਗਾਉਣੀਆਂ ਨੇ। ਸਾਡੇ ਖਹਿੜਾ ਪਾਪੂਰ ਸਪੈਦਿਆਂ ਦਾ, ਬੋੜ ਪਿੱਪਲ ਤੇ ਕਿੱਕਰਾਂ ਲਾਉਣੀਆਂ ਨੇ। ਘੋੜੇ ਬੱਕਰੀਆਂ ਭੇਡਾਂ ਪਾਲ ਇੱਥੇ, ਸਿਹਤਾਂ ਲੋਕਾਂ ਦੀਆਂ ਵਧੀਆ ਬਣਾਉਣੀਆਂ ਨੇ। ਤਿੱਤਰ ਕਾਂ ਤੋਤੇ ਦੇ ਕੋਇਲਾਂ ਗੀਤ ਗਾ ਕੇ, ਹੰਸਾਂ ਮੋਰਾਂ ਨੇ ਪਹਿਲਾਂ ਪਾਉਣੀਆਂ ਨੇ। ਇੱਥੇ ਸਾਡਾ ਹੱਕ ਪੰਜਾਬ ਦੇ ਪਾਣੀਆਂ ਤੇ, ਇੱਥੇ ਖਾਲਸੇ ਤਾਰੀਆਂ ਲਾਉਣੀਆਂ ਨੇ। ਗੁਰਦਾਸ ਮਾਨ ਦੀ ਮਾਸੀ ਦਾ ਛੱਡ ਖਹਿੜਾ, ਮਾਂ ਬੋਲੀ ਦੀਆਂ ਬਾਤਾਂ ਪਾਉਣੀਆਂ ਨੇ। ਜੜਾਂ ਪੁੱਟ ਪਾਉ ਜ਼ਾਲਮ ਨਿਜ਼ਾਮ ਦੀਆਂ, ਗੁਰੂ ਗ੍ਰੰਥ ਦੀਆਂ ਗੱਲਾਂ ਪੜਾਉਣੀਆਂ ਨੇ। ਜੜਾਂ ਪੁੱਟ ਪਾਉ ਜ਼ਾਲਮ ਨਿਜ਼ਾਮ ਦੀਆਂ, ਗੁਰੂ ਗ੍ਰੰਥ ਦੀਆਂ ਗੱਲਾਂ ਪੜਾਉਣੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਬਾਰਾ ਬੇਨਤੀ ਆ ਕਿ ਸਾਰੀ ਸੰਗਤ ਵਾਅਦਾ ਕਰਕੇ ਜਾਵੇ। ਗੁਰੂ ਸਾਹਿਬ ਨੇ ਕਿਹਾ ਜੇ 5 ਸਿੰਘ ਅਰਦਾਸ ਕਰਨਗੇ, ਉਹ ਅਰਦਾਸ ਪੂਰੀ ਹੋਊਗੀ। ਆਪਾਂ ਇੱਥੇ ਸੈਂਕੜਿਆਂ ਦੇ ਹਿਸਾਬ ਨਾਲ ਬੰਦੇ ਖੜੇ ਅੱਜ ਵਾਅਦਾ ਕਰਕੇ ਜਾਓ ਕਿ ਸਾਰੇ ਲੋਕ 2 ਟਾਈਮ ਗੁਰੂ ਅੱਗੇ ਅਰਦਾਸ ਕਰਨੀ ਆ ਕਿ ਸਾਡਾ ਦੇਸ਼ ਆਜ਼ਾਦ ਹੋਵੇ, ਖਾਲਸਾ ਰਾਜ ਦੀ ਸਥਾਪਨਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਜਿਹੜੀ ਇੱਕ ਕਵਿਤਾ ਉਹ ਸੰਗਤਾਂ ਨਾਲ ਸਾਂਝੀ ਕੀਤੀ ਹੈ। ਹੁਣ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ, ਜੋ ਮੌਂਟਰੀਅਲ ਤੋਂ ਪਹੁੰਚੇ ਨੇ, ਸਾਡੇ ਪਾਸ TV 84 ਦੇ ਨੁਮਾਇੰਦੇ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ 2-4 ਮਿੰਟ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਮੌਂਟਰੀਅਲ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। चूकार अज हमा हीलते दरगुजश्त, हलाल अस्त बुर्दन व शमशीर दस्त। जून 1984 ਦੇ ਘੱਲੂ ਘਾਰੇ ਨੂੰ ਜਿਹੜਾ ਅੱਜ ਤੱਕ ਜਾਰੀ ਹੈ, ਉਸ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਈ ਗੁਰੂ ਪਿਆਰੀ ਸਾਧ ਸੰਗਤ ਖਾਲਸਾ ਜੀ, आओ गुरु कलगीधर पातशाह दी बख्शी हुई फतेह बुलंद करिए। गज के आखो जी वाहेगुरु जी का खालसा, वाहेगुरु जी की फतेह। साडी वैरी हुकूमत है जिहड़ी हिंदुस्तान दी, उन्हां दी एक दंत कथा है कि एक फैब्रिकेटेड राक्षस बनाया उन्होंने रक्तासुर। ਉਹ ਕਹਿੰਦੇ ਉਹਨੂੰ ਮਾਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਜਿੱਥੇ ਵੀ ਉਹਦੇ ਖੂਨ ਦੀ ਇੱਕ ਬੂੰਦ ਡਿੱਗਦੀ ਸੀ, ਉੱਥੋਂ ਕਈ ਸੈਂਕੜੇ ਹੋਰ ਰਾਖਸ਼ ਪੈਦਾ ਹੁੰਦੇ ਸੀ। ਸਾਨੂੰ ਨਹੀਂ ਪਤਾ ਇਹ ਸੱਚ ਹੈ ਕਿ ਨਹੀਂ, ਕਿਉਂਕਿ ਉਸ ਮੁਲਕ ਦੇ ਇਤਿਹਾਸ ਦੇ ਵਿੱਚ ਇਹ ਕਥਾਵਾਂ ਆਮ ਨੇ ਕਿ ਉਹ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਬੰਦੇ, ਉਹਨਾਂ ਨੂੰ ਅਕਸਰ ਰਾਖਸ਼ ਗਰਦਾਨ ਦਿੰਦੇ ਆ, ਪਰ ਜਿਹੜੇ ਕਾਤਲ ਆ ਉਹਨਾਂ ਨੂੰ ਇਹਨਾਂ ਨੇ ਹਮੇਸ਼ਾ ਦੇਵਤੇ ਬਣਾਇਆ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਉਹ ਜਿਹੜੀ ਜੂਨ 84 ਦੇ ਸ਼ਹੀਦਾਂ ਦੀ ਇੱਕ ਬੂੰਦ ਜਿਹੜੀ ਧਰਤੀ ਤੇ ਡਿੱਗੀ ਆ, 1984 ਤੋਂ ਲੈ ਕੇ ਤੇ ਅੱਜ ਕੈਨੇਡਾ ਦੇ ਵਿੱਚ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਖੂਨ ਦੀ ਬੂੰਦ ਤੱਕ ਉਹਨੇ ਹਜ਼ਾਰਾਂ ਯੋਧੇ ਪੈਦਾ ਕੀਤੇ ਆ ਤੇ ਅੱਗੇ ਤੋਂ ਵੀ ਕਰਦੀ ਰਹੇਗੀ। ਸਾਡਾ ਰੋਜ਼ ਕੀ ਆ, ਕੋਈ ਇਹ ਨਾ ਕਵੇ ਕਿ ਅੱਜ ਅਸੀਂ ਕੈਨੇਡਾ ਦੀ ਗਵਰਨਮੈਂਟ ਦੇ ਖਿਲਾਫ ਖੜੇ ਹੋਏ ਆ। ਨਹੀਂ, ਇੱਥੇ ਦਾ ਸਿਸਟਮ ਸਾਨੂੰ ਇਹ ਇਜਾਜ਼ਤ ਦਿੰਦਾ ਕਿ ਜੇ ਕੋਈ ਸਰਕਾਰ ਗਲਤ ਫੈਸਲਾ ਲੈਂਦੀ ਆ ਤਾਂ ਅਸੀਂ ਉਹਦੇ ਖਿਲਾਫ ਖੜੇ ਹੋ ਸਕੀਏ, ਆਪਣਾ ਪ੍ਰੋਟੈਸਟ ਜ਼ਾਹਿਰ ਕਰ ਸਕੀਏ। ਉਹੀ ਅੱਜ ਅਸੀਂ ਇੱਥੇ ਕਰਨ ਆਏ ਆ। ਸਾਡਾ ਪ੍ਰੋਟੈਸਟ ਕੀ ਆ ਕਿ ਕੈਨੇਡਾ ਦੀ ਮੌਜੂਦਾ ਸਰਕਾਰ ਨੇ ਹਿਊਮਨ ਰਾਈਟਸ ਦੇ ਬਦਲੇ ਵਪਾਰ ਨੂੰ ਚੁਣਿਆ।
ਉਹ ਜਿਹੜੇ ਸਿੱਖ ਇਸ ਧਰਤੀ ਦੇ ਉੱਤੇ ਉਸ ਵਿਦੇਸ਼ੀ ਹਕੂਮਤ ਭਾਰਤ ਸਰਕਾਰ ਵੱਲੋਂ ਕਤਲ ਕੀਤੇ ਗਏ ਆ, ਸ਼ਹੀਦ ਕੀਤੇ ਗਏ ਆ, ਉਹ ਇਕੱਲੇ ਸਿੱਖ ਨਹੀਂ, ਉਹ ਕੈਨੇਡੀਅਨ ਸਿਟੀਜ਼ਨਸ ਵੀ ਹੈ। ਤੇ ਜਿਨ੍ਹਾਂ ਮੁਲਕਾਂ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹ ਹੱਕ ਸੱਚ ਦੀ ਜਿਹੜੀ ਸਾਡੀ ਆਵਾਜ਼ ਆ ਉਹ 'ਚ ਸਾਡਾ ਸਾਥ ਦੇਣਗੇ। ਜੇ ਉਹ ਅੱਜ ਸਾਡੇ ਕਾਤਲਾਂ ਨੂੰ ਰੈੱਡ ਕਾਰਪੇਟ ਦੇਣ ਲੱਗ ਪਏ ਤੇ ਸਿੱਖਾਂ ਨੇ ਉਸ ਵੰਗਾਰ ਨੂੰ ਵੀ ਕਬੂਲ ਕੀਤਾ ਤੇ ਸਾਡੀਆਂ ਸੰਸਥਾਵਾਂ ਇਹ ਸਾਰੇ ਬੁਲਾਰੇ ਪਿੱਛੇ ਖੜੇ ਆ, ਸਾਰੇ ਜਿਹੜੇ ਆਪਣੀ ਆਪਣੀ ਗੱਲ ਦੱਸਣਗੇ ਕਿ ਕੀ ਉਦਮ ਜਿਹੜੇ ਕੌਮ ਨੇ ਕੀਤੇ ਆ। ਪਰ ਅਸੀਂ ਉਸ ਕਾਤਲ ਮੋਦੀ ਨੂੰ, ਜਿਹਨੇ ਇਹਨਾਂ ਮੁਲਕਾਂ ਨੂੰ, ਜਿਸ ਬੰਦੇ ਨੂੰ ਇਹਨਾਂ ਮੁਲਕਾਂ ਨੇ 11 ਸਾਲ ਅੱਤਵਾਦੀ ਕਹਿ ਕੇ ਆਪਣੀਆਂ ਬਲੈਕ ਲਿਸਟਾਂ ਦੇ ਵਿੱਚ ਉਹਨੂੰ ਵੀਜ਼ਾ ਨਹੀਂ ਸੀ ਦਿੱਤਾ, ਅੱਜ ਫੇਰ ਉਹ ਉੱਥੇ ਦੀਆਂ ਵਹਿਸ਼ੀ ਭੀੜਾਂ ਦੀਆਂ ਵੋਟਾਂ ਲੈ ਕੇ ਉਸ ਮੁਲਕ ਦਾ ਪ੍ਰਧਾਨ ਮੰਤਰੀ ਬਣ ਕੇ ਇਮਿਊਨਿਟੀ ਪ੍ਰਾਪਤ ਕਰ ਚੁੱਕਾ। ਪਰ ਸਾਡਾ ਸਵਾਲ ਇਹ ਆ ਤੇ ਹਮੇਸ਼ਾ ਰਹੇਗਾ ਕਿ ਜੇ ਕਾਤਲਾਂ ਨੂੰ ਤੁਸੀਂ ਰੈੱਡ ਕਾਰਪੇਟ ਦੇਣੇ ਆ ਤੇ ਫਿਰ ਹਿਊਮਨ ਰਾਈਟ ਦਾ ਚੈਂਪੀਅਨ ਹੋਣ ਦਾ ਕੈਨੇਡਾ ਦਾ ਜਿਹੜਾ ਦਾਵਾ, ਉਹਦੇ ਉੱਤੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ। ਪਰ ਜਦ ਤੱਕ ਸਿੱਖ ਕੌਮ ਇਸ ਕੰਟਰੀ ਦੇ ਵਿੱਚ ਜਿਉਂਦੀ ਆ, ਅਸੀਂ ਇਹ ਸਵਾਲੀਆ ਚਿੰਨ੍ਹ ਜਿਹੜਾ ਉਹ ਲਾਉਂਦੇ ਰਹਾਂਗੇ ਤੇ ਸਰਕਾਰਾਂ ਨੂੰ ਮਜਬੂਰ ਕਰਾਂਗੇ ਕਿ ਜਿਹੜੇ ਇਹਨਾਂ ਦੇ ਇਹੋ ਜਿਹੇ ਫੈਸਲੇ ਆ ਜਿਹੜੇ ਕੈਨੇਡਾ ਦੇ ਬੇਸਿਕ ਹਿਊਮਨ ਰਾਈਟਸ ਦੇ ਖਿਲਾਫ ਜਾਂਦੇ ਆ, ਅੱਗੇ ਤੋਂ ਉਹਨਾਂ ਨੂੰ ਸੰਕੋਚ ਕੇ ਕਰਨ। ਸੋ ਅਸੀਂ ਜਿਹੜੇ ਮਕਸਦ ਲਈ ਇੱਥੇ ਇਕੱਠੇ ਹੋਏ ਆ, ਆਪਾਂ ਨੂੰ ਸਭ ਨੂੰ ਪਤਾ। ਪਰ ਇੱਕ ਆਖਰੀ ਗੱਲ ਮੈਂ ਜ਼ਰੂਰ ਕਹਿਣੀ ਆ, ਇਹ ਸਾਰੇ ਰਾਹ ਜਿਹੜੇ ਆ, ਇਹ ਸਾਡੇ ਪ੍ਰੋਟੈਸਟ, ਸਾਡੀਆਂ ਲੌਬਿੰਗ, ਸਾਡੀਆਂ ਰੈਲੀਆਂ, ਇਹ ਸਾਰਾ ਕੁਝ ਇੱਕੋ ਚੀਜ਼ ਲਈ ਆ ਕਿ ਅਸੀਂ ਉਸ ਮੁਲਕ ਨੂੰ ਜਿੱਤੇ ਯਕੀਨ ਕਰਕੇ ਆਪਣੀ ਸਿੱਖਾਂ ਦੀ ਸਲਤਨਤ ਦਾ 70% ਹਿੱਸਾ ਅਸੀਂ ਪਾਕਿਸਤਾਨ ਵਿੱਚ ਛੱਡ ਕੇ ਸਿਰਫ ਇਸ ਲਈ ਇੱਧਰ ਮੂਵ ਹੋਏ ਸੀ ਕਿ ਸ਼ਾਇਦ ਇੱਥੇ ਸਾਡਾ ਧਰਮ ਸੁਰੱਖਿਅਤ ਰਹੂਗਾ। ਪਰ ਸਾਡਾ ਜਿਹੜਾ ਧਰਮ ਆ ਇੱਥੇ ਕਿੰਨਾ ਕੁ ਸੁਰੱਖਿਅਤ ਆ ਉਸ ਹਿੰਦੁਸਤਾਨ ਦੀ ਕੈਦ ਦੇ ਵਿੱਚ, ਉਹ ਸਾਨੂੰ ਸਭ ਨੂੰ ਪਤਾ, ਉਹਦੀ ਡਿਟੇਲ 'ਚ ਜਾਣ ਦੀ ਲੋੜ ਨਹੀਂ। ਸੋ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਸਿੱਖ ਜਿਹੜਾ ਉਹਨੂੰ ਗੁਰੂ ਦੇ ਹੁਕਮ ਦੇ ਉੱਤੇ ਚੱਲਦਿਆਂ ਹੋਇਆਂ, ਨੌਜਵਾਨੋ ਖਾਸ ਕਰਕੇ ਤੁਹਾਡੇ ਲਈ ਇਹ ਚਰਨਾਂ ਦੇ ਵਿੱਚ ਬੇਨਤੀ ਆ, ਅਸੀਂ ਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਸਰੂਪ ਹੈ, ਗੁਰੂ ਦਾ ਬਖਸ਼ਿਆ ਹੋਇਆ ਅੰਮ੍ਰਿਤ ਆ, ਉਹਦੀ ਦਾਤ ਜ਼ਰੂਰ ਲਈਏ। ਉਸ ਅੰਮ੍ਰਿਤ ਲਈ ਸਾਨੂੰ ਜ਼ੁਲਮ ਦੇ ਵਿਰੁੱਧ ਜਿਹੜਾ ਖਲੋਣ ਦਾ ਬਲ ਬਖਸ਼ਣਾ ਤੇ ਇਹੀ ਗੁਰੂ ਦਾ ਵਾਅਦਾ ਕਿ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਜੇ ਯਾਦ ਕਰੇ ਹਮਰੀ ਗੁਰਿਆਈ। ਸੋ ਇਹਨਾਂ ਹੀ ਬੋਲਾਂ ਦੇ ਨਾਲ ਆਪਾਂ 5 ਨਾਰੇ ਜ਼ਰੂਰ ਬੁਲੰਦ ਕਰਨੇ ਆ ਆਪਣੇ ਅਕੀਦੇ ਦੇ। ਜਿਹੜੀ ਸ਼ਹੀਦਾਂ ਦੀ ਵਸੀਅਤ ਹੈ ਉਹ ਕੀ ਆ, ਤੁਸੀਂ ਦੱਸਣਾ। ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਮਨਵੀਰ ਸਿੰਘ ਜੀ ਮੌਂਟਰੀਅਲ ਤੋਂ, ਅਤੀ ਧੰਨਵਾਦੀ ਹਾਂ ਇਹਨਾਂ ਦੇ। ਹੁਣ ਮੈਂ ਬੇਨਤੀ ਕਰਾਂਗਾ, ਟੋਰਾਂਟੋ ਦੇ ਵਿੱਚ ਤਕਰੀਬਨ 20-25 ਸਾਲ ਤੋਂ ਜੋ ਖਾਲਿਸਤਾਨ ਦੀ ਸਾਡੇ ਸੰਘਰਸ਼ ਦੀ ਗੱਲ ਕਰ ਰਿਹਾ, ਇੱਕੋ ਇੱਕ ਜਿਹੜਾ ਅਦਾਰਾ ਹੈ ਅੱਜ ਦੀ ਆਵਾਜ਼, ਉਹਦੇ ਸੰਚਾਲਕ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਗਿੱਲ, ਉਹ ਇੱਥੇ ਪਹੁੰਚੇ ਹੋਏ ਨੇ। ਉਹ ਕੁਝ ਮਿੰਟਾਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਗਿੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਰਾਂਟੋ, ਓਟਾਵਾ, ਮੌਂਟਰੀਅਲ, ਪੂਰੇ ਕੈਨੇਡਾ ਭਰ ਚੋਂ ਪਹੁੰਚੀ ਹੋਈ ਸਿੱਖ ਸੰਗਤ, ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਸਾਡੇ ਸੂਰਵੀਰ ਯੋਧੇ, ਜਿਹੜੇ ਖਾਲਿਸਤਾਨ ਦੀ ਆਜ਼ਾਦੀ ਲਈ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ। ਅੱਜ ਆਪਾਂ ਜੂਨ 1984 ਦੇ ਘੱਲੂਘਾਰੇ ਨੂੰ ਵੀ ਯਾਦ ਕਰ ਰਹੇ ਹਾਂ। ਪਿਛਲੇ 41 ਸਾਲਾਂ ਦੇ ਵਿੱਚ ਦੁਨੀਆ ਭਰ ਵਿੱਚ ਸਿੱਖਾਂ ਨਾਲ ਜੋ ਹੋਇਆ, ਖਾਸ ਕਰਕੇ ਪੰਜਾਬ ਦੀ ਧਰਤੀ ਤੇ, ਉਹ ਵੀ ਸਾਨੂੰ ਯਾਦ ਹੈ। ਤੇ ਅੱਜ ਜਦੋਂ ਅਸੀਂ ਕੈਨੇਡਾ ਦੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਇਹ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਅਸੀਂ ਆਪਣੇ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੀ, ਉਹਨਾਂ ਦੀ ਕਮਿਟਮੈਂਟ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਦੀ ਹਦੂਦ ਵਿੱਚ ਭਾਰਤ ਦੀ ਸਰਕਾਰ ਨੇ, ਮਿਲਟਰੀ ਨੇ, ਫੌਜ ਨੇ ਪੈਰ ਪਾਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ।
ਸਾਡੇ ਦਰਬਾਰ ਸਾਹਿਬ ਦਾ ਇਨਸਾਫ, ਸਾਡੀ ਜੈਨੋਸਾਈਡ ਦਾ ਇਨਸਾਫ ਸਿਰਫ ਤੇ ਸਿਰਫ ਸੋਵਰਨਟੀ ਹੈ, ਖਾਲਿਸਤਾਨ ਹੈ। ਇਸ ਤੋਂ ਘੱਟ ਕੋਈ ਵੀ ਸਾਡਾ ਕੋਈ ਸਾਡਾ ਹੱਲ ਨਹੀਂ ਹੈ। ਸੋ ਮੇਕ ਦਾ ਲੌਂਗ ਸਟੋਰੀ ਸ਼ਾਰਟ, ਥੋੜ੍ਹਾ ਜਿਹਾ ਫਾਰਵਰਡ ਕਰਾਂ, ਹੋਰ ਵੀ ਬੁਲਾ ਰਹੇ ਨੇ ਆਪਣੇ ਵਿਚਾਰ ਦੇਣੇ ਨੇ। ਟ੍ਰਾਂਸਨੈਸ਼ਨਲ ਰਿਪਰੈਸ਼ਨ, ਫੋਰਨ ਇੰਟਰਫੇਰੈਂਸ, ਕੈਨੇਡਾ ਦੀ ਧਰਤੀ ਤੇ ਕੈਨੇਡਾ ਦੀ ਸੋਵਰਨਟੀ ਨੂੰ ਵਾਇਲੇਟ ਕਰਨ ਵਾਲਾ ਨਰਿੰਦਰ ਮੋਦੀ, ਉਹਦੀ ਸਰਕਾਰ, ਕੈਨੇਡਾ ਦੇ ਪਾਰਲੀਮੈਂਟ ਵਿੱਚ ਖੜ ਕੇ ਇੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਕਹਿਣਾ ਪਿਆ ਸੀ ਕਿ ਇਸ ਪਿੱਛੇ ਹਰਦੀਪ ਸਿੰਘ ਨਿੱਜਰ ਮਰਡਰ ਅਤੇ ਹੋਰ ਅਨੇਕਾਂ ਦਰਜਨਾਂ ਸਿੱਖ ਐਕਟਿਵਿਸਟ ਨੂੰ, ਖਾਲਿਸਤਾਨੀ ਐਕਟਿਵਿਸਟ ਨੂੰ ਜਿਹੜੀਆਂ ਥ੍ਰੈਟ ਆ ਰਹੀਆਂ ਨੇ, ਉਹਦੇ ਪਿੱਛੇ ਇੰਡੀਆ ਦੇ ਏਜੰਟਸ ਦਾ ਹੱਥ ਹੈ। ਕੀ ਕਿਸੇ ਨੂੰ ਇਹ ਭੁਲੇਖਾ, ਕੀ ਇਹ ਅਜੇ ਵੀ ਸਰਕਾਰਾਂ ਨੂੰ ਦਿਸ ਨਹੀਂ ਰਿਹਾ? ਕੀ ਸਾਡਾ ਕੈਨੇਡੀਅਨ ਸਿਸਟਮ ਆਪਣੀ RCMP ਦੇ ਯਕੀਨ ਨਹੀਂ ਕਰਦਾ? ਕੀ ਸਾਡਾ ਸਿਸਟਮ ਆਪਣੀ ਸੋਵਰਨਟੀ ਤੇ ਯਕੀਨ ਨਹੀਂ ਕਰਦਾ? ਇਹ ਉਦੋਂ ਹੁੰਦਾ ਤੁਹਾਡੇ ਨਾਲ ਜਦੋਂ ਤੁਹਾਡਾ ਦੇਸ਼ ਨਹੀਂ ਹੁੰਦਾ। ਸੋ ਸਭ ਤੋਂ ਪਹਿਲਾਂ ਆਪਣੇ ਦੇਸ਼ ਲਈ ਵੀ, ਆਪਣੇ ਖਾਲਿਸਤਾਨ ਲਈ ਵੀ ਆਪਾਂ ਕਮਿਟਮੈਂਟ ਕਰਨੀ ਆ। ਇੱਕ ਗੱਲ ਹੋਰ ਸਾਨੂੰ ਕਲੀਅਰ ਕਰ ਦੇਣੀ ਚਾਹੀਦੀ ਹੈ, ਜਿਹੜੇ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਆਪਾਂ ਸਜਦਾ ਤਾਂ ਹੀ ਕਰ ਸਕਦੇ ਹਾਂ ਜੇਕਰ ਆਪਾਂ ਉਹਨਾਂ ਦਾ ਖਾਲਿਸਤਾਨ ਦੀ ਜਿਹੜੀ ਕਮਿਟਮੈਂਟ ਨੂੰ ਪੂਰਾ ਕਰੀਏ। ਸ਼ਹੀਦੀਆਂ ਦੇਣ ਵਾਲੇ ਸ਼ਹੀਦੀਆਂ ਕਰਕੇ ਸੰਸਾਰ ਤੋਂ ਚਲੇ ਗਏ, ਨੀਹਾਂ ਪੱਕੀਆਂ ਕਰ ਗਏ। ਅੱਜ ਜਿਹੜੀਆਂ ਥ੍ਰੈਟਸ ਆਉਂਦੀਆਂ ਨੇ, ਆ ਜੋ ਕੁਝ ਵੀ ਆਉਂਦਾ, ਇਹ ਤੁਹਾਡੇ ਅੰਦਰ, ਤੁਹਾਡੀ ਕਮਿਊਨਿਟੀ ਅੰਦਰ, ਕੈਨੇਡਾ ਦੇ ਵਿੱਚ ਖਾਲਿਸਤਾਨੀਆਂ ਦੇ ਵਿੱਚ ਦਹਿਸ਼ਤਗਰਦੀ ਫੈਲਾਉਣ ਲਈ ਆਉਂਦਾ। ਦਹਿਸ਼ਤਗਰਦ ਹੈ ਕੌਣ? ਇੰਡੀਆ ਦੀ ਸਰਕਾਰ। ਗੈਂਗਸਟਰ ਕੌਣ ਨੇ? ਜਿਹੜੇ ਹਾਈ ਸਿਕਿਉਰਿਟੀ ਵਿੱਚ ਇੰਡੀਆ 'ਚ ਬੈਠੇ ਨੇ। ਇੱਕ ਗੱਲ ਸਾਡੇ ਖਾਲਿਸਤਾਨੀ ਐਕਟਿਵਿਸਟਾਂ ਨੂੰ ਕੋਈ ਚੀਜ਼ ਡਰਾ ਨਹੀਂ ਸਕਦੀ। ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਰੰਗ ਲਿਆਈ ਆ, 18 ਜੂਨ ਦੀ ਸ਼ਹਾਦਤ ਵੀ ਆ। G7 ਦੇਸ਼ਾਂ ਦੇ ਵਿੱਚ ਸਿੱਖ ਕਮਿਊਨਿਟੀ ਨਹੀਂ, ਕੈਨੇਡਾ ਦਾ ਮੀਡੀਆ, ਕੈਨੇਡਾ ਦੇ ਲੋਕ ਵੀ ਵੈਲਕਮ ਨਹੀਂ ਕਹਿ ਰਹੇ। ਆਓ ਰਲ ਮਿਲ ਕੇ ਆਪਣੀ ਕੌਮ ਦੇ ਕੋਲੋਂ ਗੁਲਾਮੀ ਵੀ ਲਾਈਏ। ਇੱਕ ਗੱਲ ਮੈਂ ਅਖੀਰ ਤੇ ਕਹਿ ਦਿਆਂ, ਕੋਈ ਗੋਲੀ, ਕੋਈ ਵੀ ਦਹਿਸ਼ਤਗਰਦੀ ਖਾਲਿਸਤਾਨ ਦੇ ਇਸ ਟੀਚੇ ਤੋਂ ਸਾਨੂੰ ਡਰਾ ਨਹੀਂ ਸਕਦੀ। ਤੁਸੀਂ ਇੱਕ ਹਰਦੀਪ ਸਿੰਘ ਨਿੱਜਰ ਸ਼ਹੀਦ ਕੀਤਾ, ਤੁਸੀਂ ਸੈਂਕੜਿਆਂ ਦੀ ਗਿਣਤੀ 'ਚ ਅੱਜ ਹਰਦੀਪ ਸਿੰਘ ਨਿੱਜਰ ਵਰਗੇ ਇੱਥੇ ਵੀ ਮੌਜੂਦ ਨੇ। ਬੇਸ਼ੱਕ ਦਰਜਨਾਂ ਸਿੱਖ ਐਕਟਿਵਿਸਟ ਨੂੰ ਥ੍ਰੈਟਸ ਕਾਲ ਆ ਰਹੀਆਂ ਨੇ, ਤੁਸੀਂ 100 ਨੂੰ ਦੇ ਲਓ, ਤੁਸੀਂ 200 ਨੂੰ ਦੇ ਲਓ। ਯੈਸ, ਵੀ ਆਰ ਕਮਿਟਡ ਫਾਰ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸੁਖਦੇਵ ਸਿੰਘ ਜੀ ਗਿੱਲ। ਪਿਛਲੇ 28-29 ਸਾਲ ਤੋਂ ਟੋਰਾਂਟੋ ਦੀ ਧਰਤੀ ਉੱਤੇ ਇਹਨਾਂ ਨੇ ਇੱਕ ਰੇਡੀਓ ਪ੍ਰੋਗਰਾਮ ਚਲਾ ਰਹੇ ਨੇ, ਅੱਜ ਦੀ ਆਵਾਜ਼। ਅੱਜ ਹੁਣ ਇਹਨਾਂ ਨੇ ਮੈਨੂੰ ਲੱਗਦਾ ਕਿ YouTube ਚੈਨਲ ਤੇ TV ਤੇ ਵੀ ਸ਼ੁਰੂ ਕੀਤਾ ਹੈ ਪ੍ਰੋਗਰਾਮ। ਨਿਧੜਕ ਹੋ ਕੇ ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਇਹ ਕਰਦੇ ਆ ਰਹੇ ਨੇ। ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਇਹਨਾਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਨੇ। ਮੇਰੇ ਪਾਸ ਹੁਣੇ ਇੱਕ ਵੀਰ ਆਏ ਸਨ, ਭਾਈ ਕਰਨਵੀਰ ਸਿੰਘ। ਉਹ ਆਪਣੇ ਕੁਝ ਵਿਚਾਰ ਸੰਗਤਾਂ ਨਾਲ ਸਾਂਝੇ ਕਰਨੇ ਚਾਹੁੰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ 2 ਮਿੰਟ ਲਈ ਉਹ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਭੈਣਾਂ ਬੱਚੇ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਸੰਘਰਸ਼ ਦੇ ਵਿੱਚ ਆਏ ਨੇ। ਆਪਣਾ ਕੀਮਤੀ ਟਾਈਮ ਕੱਢ ਕੇ ਬਹੁਤ ਬਹੁਤ ਧੰਨਵਾਦ। ਜਿਵੇਂ ਸਾਰੇ ਕਹਿੰਦੇ ਨੇ ਕਿ ਸੰਤਾਂ ਨੇ ਗੱਲ ਕਹੀ ਸੀ ਕਿ ਜਿਵੇਂ ਫੌਜ ਅਕਾਲ ਤਖਤ ਤੇ ਅਟੈਕ ਆਏਗੀ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ, ਤੇ ਉਹ ਗੱਲ ਸਹੀ। ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਇਸ ਟਾਈਮ ਬਹੁਤ ਨਜ਼ਦੀਕ ਆ। ਮੇਰੇ 3-4 ਦਿਨ ਦੀ ਗੱਲ ਹੈ ਕਿ ਟੋਰਾਂਟੋ ਦੇ ਵਿੱਚ ਇੱਕ ਮੁੰਡਾ ਕਹਿੰਦਾ, ਹਿੰਦੂ ਪਰਿਵਾਰ ਤੋਂ ਵਿੱਚ ਸੀ, ਕਹਿੰਦਾ ਕਿ ਜਦੋਂ ਤੁਹਾਡਾ ਖਾਲਿਸਤਾਨ ਬਣੇਗਾ ਤੁਹਾਡੇ ਤੇ ਫਿਰ ਸਾਰੇ ਉੱਥੇ ਬਾਬੇ ਹੋਣਗੇ, ਨਿਹੰਗ ਸਿੰਘ ਹੋਣਗੇ ਤੇ ਕੀ ਕਰਨਗੇ। ਆਪਾਂ ਨਾ ਇੱਕ ਥੋੜਾ ਹਿੰਦੂ ਪਰਿਵਾਰ ਜਿਹੜੇ ਨੇ ਇਹਨਾਂ ਨੂੰ ਸਾਨੂੰ ਦੱਸਣਾ ਫਰਜ਼ ਬਣਦਾ ਹੈ ਕਿ ਇੱਕ ਜਿਹੜਾ ਦਮਾਲਾ ਜਿਹੜਾ ਸਾਡਾ ਚੋਲਾ ਹੈ, ਇੱਕ ਇੰਨੇ ਨੋਰਮਲ ਸਸਤੇ ਕੋ ਨੀਗੇ। ਇਹ ਜਿਹੜਾ ਦਿਲੋਂ ਪਾਵੇ ਤੇ ਉਹ ਅੰਮ੍ਰਿਤ ਛਕ ਸਕਦਾ ਹੈ, ਦਮਾਲਾ ਬਣ ਸਕਦਾ ਹੈ ਜੇ ਦਿਲੋਂ ਕਰੇ। ਬਾਕੀ ਇਹ ਨਹੀਂਗਾ ਕਿ ਸਾਡੇ ਖਾਲਿਸਤਾਨ ਦੇ ਵਿੱਚ ਕਿ ਅਸੀਂ ਇਕੱਲੇ ਸਰਦਾਰ ਹੀ ਰਹਿ ਸਕਣੇ, ਇਹਦੇ 'ਚ ਕੋਈ ਹਿੰਦੂ ਨਹੀਂ, ਕੋਈ ਮੁਸਲਮਾਨ ਨਹੀਂ ਰਹਿ ਸਕਦਾ। ਵੀ ਸਾਡੇ ਧਰਮ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਵਿੱਚ ਉਹਦੇ ਸਾਰਿਆਂ ਨੂੰ ਜਗ੍ਹਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੀ, ਵੀ ਇਹ ਨਹੀਂ ਵੀ ਆਉਂਦੇ ਹਨ ਵੀ ਤੁਸੀਂ ਆਪਣਾ ਖਾਲਿਸਤਾਨ ਚਲਾਓਗੇ ਕਿੱਥੋਂ। ਵੀ ਜਿਹੜੇ ਐਡੇ ਸਾਡੇ ਬੈਂਕ ਨੇ, ਪੰਜਾਬ ਨੈਸ਼ਨਲ ਬੈਂਕ ਐਕਚੁਅਲੀ ਹੈ ਹੀ ਪੰਜਾਬ ਦਾ ਨਾ ਸ਼ੁਰੂ ਤੋਂ। ਇਹ ਨਹੀਂ ਵੀ ਸਾਡਾ ਖਾਲਿਸਤਾਨ ਬਣੇਗਾ ਤੇ ਸਾਰਾ ਕੁਝ ਸਾਡੇ ਕੋਲ ਹਿੰਦੁਸਤਾਨ ਸਰਕਾਰ ਲੈ ਜਾਏਗੀ, ਐਵੇਂ ਦਾ ਕੁਝ ਨਹੀਂ ਹੋਵੇਗਾ। ਜਿਹੜਾ ਪੰਜਾਬ ਦੇ ਵਿੱਚ ਉਹ ਸਾਡੇ ਕੋਲ ਪੰਜਾਬ ਦੇ ਵਿੱਚ ਹੀ ਰਹੇਗਾ।
ਜਿਹੜੇ ਹਿੰਦੂ ਨੇ ਉਹ ਆਪਣੇ ਇਹ ਕਿ ਸਿਰਫ ਇੱਕ ਚੇਂਜ ਹੋ ਜਾਏਗਾ ਖਾਲਿਸਤਾਨ ਦੇ ਵਿੱਚ ਨਾ, ਤੇ ਆਪਣਾ ਹਿੰਦੂ ਭਰਾਵਾਂ ਨੂੰ ਵੀ ਸਾਰਿਆਂ ਨੂੰ ਸਾਡਾ ਦੱਸਣਾ ਫਰਜ਼ ਬਣਦਾ ਹੈ ਕਿ ਤੁਸੀਂ ਵੀ ਸਾਡੇ ਨਾਲ ਰਹਿ ਸਕਦੇ ਹੋ, ਕਿ ਜਿਵੇਂ ਤੁਸੀਂ ਆਪਣੇ ਹਿੰਦੁਸਤਾਨ 'ਚ ਰਹਿੰਦੇ ਹੋ ਉਵੇਂ ਤੁਸੀਂ ਖਾਲਿਸਤਾਨ 'ਚ ਰਹੋਗੇ। ਇੱਥੇ ਵੀ ਤੁਹਾਨੂੰ ਓਨਾ ਹੀ ਦਰਜਾ ਮਿਲੇਗਾ ਬਕਾਇਦਾ, ਕਿ ਇਹ ਉਸ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਜਿਵੇਂ ਤੁਹਾਡੇ ਨਾਲ ਜਾਤੀਆਂ ਹੁੰਦੀਆਂ ਨੇ, ਸਾਡੇ ਸਰਦਾਰਾਂ ਨਾਲ ਕੀ ਹਿੰਦੁਸਤਾਨ ਇੱਕ ਐਵੇਂ ਦੀ ਕੰਟਰੀ ਹੈ ਕਿ ਉਹ ਤੇ ਹਿੰਦੂਆਂ ਨਹੀਂ ਬਖਸ਼ਦੇ ਪਏ। ਹਿੰਦੂਆਂ ਦੀ ਆਪਾਂ ਰੋਜ਼ ਅਖਬਾਰਾਂ 'ਚ ਗੱਲਾਂ ਸੁਣਨੇ ਪਏ ਆ, ਕਿਸੇ ਨਾਲ ਕੀ ਹੋ ਗਿਆ, ਕਿਸੇ ਦਾ ਗਊ ਮਾਸ ਦਾ, ਕਿਸੇ ਦਾ, ਉਹ ਆਪਣਾ ਨੂੰ ਬਖਸ਼ਦੇ ਪਏ। ਤੇ ਸਾਡੇ ਧਰਮ ਤੇ ਕਿਵੇਂ ਦਾ ਕਿ ਦੁਨੀਆ ਮੰਨਦੀ ਪਈ ਕਿ ਸਾਡੇ ਵਰਗਾ ਸਿੱਖ ਕੌਮ ਕਿਤੇ ਨਹੀਂ ਹੈਗੀ, ਕਿ ਬਹੁਤ ਸੱਚੀ ਸੁੱਚੀ ਇੱਕ ਕੌਮ ਹੈ। ਤੇ ਸਾਨੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਕਿ ਖਾਲਿਸਤਾਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣਗੇ, ਕਿ ਜੋ ਸਰਦਾਰਾਂ ਕੋਲ ਤੁਹਾਨੂੰ ਸਾਰਿਆਂ ਕੋਲ ਮਿਲਣਗੇ। ਬਾਕੀ ਮੈਨੂੰ ਜ਼ਿਆਦਾ ਬੋਲਣਾ ਨਹੀਂ ਆਉਂਦਾ, ਇਹਨੇ ਕੋ ਗੁਸਤਾਖੀਮਾ ਹੋਵੇ ਤੇ ਮਾਫੀ ਚਾਹਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਉਹਨਾਂ ਦੇ। ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ, ਪਰ ਭਾਈ ਸਾਹਿਬ ਨੇ ਬਹੁਤ ਵਧੀਆ ਵਿਚਾਰ ਦਿੱਤੇ ਆ। ਜਦੋਂ ਆਪਾਂ ਕਈ ਵਾਰੀ ਨਾਅਰਾ ਲਾਉਣੇ ਨਾ ਖਾਲਿਸਤਾਨ ਦਾ, ਆਪਾਂ ਨਾਲ ਕਹਿੰਦੇ ਖਾਲਿਸਤਾਨ। ਖਾਲਿਸਤਾਨ ਨਹੀਂ, ਖਾਲਿਸਤਾਨ। ਖਾਲਿਸ ਦਾ ਮਤਲਬ ਹੈ ਪਿਓਰ, ਲੈਂਡ ਆਫ ਦਾ ਪਿਓਰ। ਖਾਲੀ ਦਾ ਮਤਲਬ ਹੁੰਦਾ ਵੀ ਵਿਹਲਾ, ਬਿਲਕੁਲ ਹੀ ਖਾਲੀ। ਆਪਾਂ ਉਦਾਂ ਦਾ ਸਥਾਨ ਨਹੀਂ ਬਣਾਉਣਾ, ਆਪਾਂ ਖਾਲਿਸਤਾਨ ਬਣਾਉਣਾ। ਸੋ ਜਦੋਂ ਆਪਾਂ ਨਾਅਰੇ ਜਾਂ ਖਾਲਿਸਤਾਨ ਦਾ ਕਦੇ ਨਾਂ ਲਈਏ ਤਾਂ ਪ੍ਰੋਪਰਲੀ ਉਹ ਜਿਹੜਾ ਹੈ ਆਪਾਂ ਉਹ ਨਾ ਲਿਆ ਕਰੀਏ। ਆਓ ਇੱਕ ਨਾਅਰਾ ਲਾਈਏ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬਹੁਤ ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਉਹਨਾਂ ਦੇ। ਹੁਣ ਮੈਂ ਬੇਨਤੀ ਕਰੂੰਗਾ, ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਜੋ ਫੋਰਨ ਇੰਟਰਫੇਰੈਂਸ ਦੀ ਇੱਕ ਇੱਥੇ ਜਾਂਚ ਕਮੇਟੀ ਬਣੀ ਸੀ, ਉਹਦੇ ਵਿੱਚ ਜੋ ਕੈਨੇਡਾ ਭਰ ਦੀਆਂ ਜਥੇਬੰਦੀਆਂ ਸਨ, ਇੰਟੀਰੀਅਰ ਗੁਰਦੁਆਰਾ ਕਮੇਟੀ, BC ਸਿੱਖ ਗੁਰਦੁਆਰਾ ਕਾਉਂਸਲ, ਸਿੱਖ ਫੈਡਰੇਸ਼ਨ, WSO ਵੱਲੋਂ ਸਾਂਝੇ ਤੌਰ ਦੇ ਉੱਤੇ ਉਹਦੀ ਪੈਰਵਾਈ ਕੀਤੀ ਗਈ ਸੀ। ਜੋ ਸਾਡੇ ਵੱਲੋਂ ਵਕੀਲ ਜੋ ਅਪਾਇੰਟ ਕੀਤੇ ਗਏ ਸਨ, ਭਾਈ ਸਾਹਿਬ ਭਾਈ ਪ੍ਰਭਜੋਤ ਸਿੰਘ, ਉਹ ਐਡਵੈਂਟਰ ਤੋਂ ਖਾਸ ਕਰਕੇ ਸਾਡੇ ਪਾਸ ਅੱਜ ਪਹੁੰਚੇ ਨੇ। ਉਹ ਕੁਝ ਕੁ ਮਿੰਟਾਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਪ੍ਰਭਜੋਤ ਸਿੰਘ ਉਹਨਾਂ ਨੂੰ ਕਿ ਉਹ ਆ ਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਹੋਰ ਕੋਈ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਜੂਨ 84 ਦੇ ਸਮੂਹ ਸ਼ਹੀਦਾਂ ਭਾਈ ਹਰਦੀਪ ਸਿੰਘ ਜੀ ਨਿੱਜਰ ਤੱਕ ਕੌਮ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ, ਸਿਜਦਾ ਕਰਦੇ ਹੋਏ ਸ਼ੁਰੂ ਕਰਨਾ ਚਾਹੁੰਦਾ ਹਾਂ। ਕਿਉਂਕਿ ਅੱਜ ਜਿਹੜੀ ਪੋਜੀਸ਼ਨ ਦੇ ਵਿੱਚ ਆਪਾਂ ਖੜੇ ਹੈਗੇ ਆ, ਜਿਹੜੇ ਮੁੱਦੇ, ਜਿਹੜੀ ਚੁਣੌਤੀਆਂ ਦਾ ਸਾਹਮਣਾ ਆਪਾਂ ਕਰ ਰਹੇ ਆ, ਆਪਾਂ ਸੇਧ ਗੁਰੂ ਘਰ ਤੋਂ, ਪੰਥ ਦੀ ਵਿਰਾਸਤ ਤੋਂ ਤੇ ਆਪਣੇ ਸ਼ਹੀਦਾਂ ਤੋਂ ਆਪਾਂ ਸੇਧ ਲੈਣੀ ਹੈ। ਤੇ ਅੱਜ ਜਦੋਂ ਆਪਾਂ ਇੱਥੇ ਅੱਜ ਖੜੇ ਹੈਗੇ ਆ, ਇੱਕ ਦਿਨ ਬਾਅਦ ਇੰਡੀਆ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁਲਕ ਦੇ ਵਿੱਚ ਆਪਣਾ ਪੈਰ ਧਰਨਾ ਹੈ। ਸੋ ਅੱਜ ਇਸ ਇਮਾਰਤ ਦੇ ਸਾਹਮਣੇ ਬੈਠ ਕੇ, ਖੜੇ ਹੋ ਕੇ ਜਿਹੜਾ ਸਾਡੇ ਸਾਹਮਣੇ ਸਵਾਲ ਹੈਗਾ ਉਹ ਇਹੀ ਆ ਵੀ ਇਸ ਇਮਾਰਤ ਦੇ ਨਾਲ, ਇਸ ਸੰਸਥਾ ਦੇ ਨਾਲ ਸਾਡਾ ਰਿਸ਼ਤਾ ਕੀ ਆ। ਜੇ ਆਪਾਂ ਇੱਥੇ ਇਸ ਸੰਸਥਾ, ਇਸ ਇਮਾਰਤ ਦੇ ਅਧੀਨ ਪਰਜਾ ਜਾਂ ਬੇਵਸ ਘੱਟ ਗਿਣਤੀ ਹੈਗੇ ਆ, ਜਾਂ ਉਹ ਆਪਣੇ ਆਪ ਨੂੰ ਸਿਰਫ ਇੱਕ ਮਾਈਨੋਰਿਟੀ ਕਮਿਊਨਿਟੀ ਸਮਝ ਕੇ ਆਪਾਂ ਇੱਥੇ ਅੱਜ ਬੈਠੇ ਹੈਗੇ ਆ, ਤਾਂ ਮਿੰਨਤਾਂ, ਤਰਲੇ ਤੇ ਬੇਵਸੀ ਦੀ ਭਾਵਨਾ ਤੋਂ ਇਲਾਵਾ ਸਾਡੇ ਪੱਲੇ ਹੋਰ ਕੁਝ ਨਹੀਂ ਪੈ ਸਕਦਾ। ਜੇ ਆਪਾਂ ਅੱਜ ਇੱਕ ਸੰਘਰਸ਼ੀਲ ਧਿਰ ਵਜੋਂ, ਇੱਕ ਬੇਵਤਨੀ ਕੌਮ ਜਿਹੜੀ ਆਪਣੀ ਆਜ਼ਾਦੀ ਦੀ ਲੜਾਈ, ਖਾਲਿਸਤਾਨ ਦੀ ਸਥਾਪਤੀ ਲਈ ਵਚਨਬੱਧ ਹੈਗੀ ਹੈ, ਤਾਂ ਆਪਣਾ ਜਿਹੜਾ ਭਵਿੱਖ ਦਾ ਰਾਹ ਹੈਗਾ, ਅੱਜ ਦੇ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ, ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਸੇਧ ਆਪਾਂ ਗੁਰੂ ਘਰ ਤੋਂ, ਸੱਚੇ ਪਾਤਸ਼ਾਹ ਤੋਂ, ਆਪਾਂ ਆਪਣੇ ਸ਼ਹੀਦਾਂ ਤੋਂ ਆਪਾਂ ਲੈਣਾ ਹੈ। ਤੇ ਉਹ ਇਹੀ ਆ ਵੀ ਜਿਹੜੀ ਆਪਣੀ ਟੇਕ ਆ, ਜਿਹੜਾ ਸਾਡਾ ਸੰਘਰਸ਼ ਦਾ ਧੁਰ ਆ, ਜਿੱਥੋਂ ਆਪਣੀਆਂ ਆਸਾਂ ਉਮੀਦਾਂ ਪੂਰੀਆਂ ਹੋਣੀਆਂ, ਉਹ ਗੁਰੂ ਦੇ ਦਰ ਤੇ ਆ। ਆਪਣੀ ਟੇਕ, ਆਪਣਾ ਆਸਰਾ ਸਿਰਫ ਤੇ ਸਿਰਫ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਹੀ ਹੋ ਸਕਦਾ ਹੈ।
So when we look at why we're here today, it's not because we're reacting to the G7 invite alone. It's not just because Bhai Hardeep Singh Nijjar was assassinated 2 years ago in Canada. When we go back to the roots go back decades and even centuries. And it's because the assassination of Bhai Hardeep Singh is one of the countless examples of the Indian state's concerted efforts to destroy us as a people. From the invasion of Darbar Sahib in 1984 and the Battle of Amritsar, to the genocide of the Sikh community that is ongoing, to the assassinations of Jathedar Harmeet Singh, PhD, the assassination of Jathedar Paramjit Singh Ji Panjwad, the assassination of Bhai Avtar Singh Khanda, the assassination of Bhai Hardeep Singh Nijjar. All of these are a continuation of the Indian state's attempts to wipe out the Sikh community in its entirety, and our vision for a Raj of sovereignty, of Sarvat da Bhala, of justice, peace, prosperity in that entire region of South Asia. Before I spoke, Bhai Bhagat Singh mentioned the Foreign Interference Commission that took place in this country. And when we look at that final report, Justice Hogue speaks about transnational repression. She talks about India's violence and the activities and actions that they're perpetrating in this country. And Justice Hogue doesn't say that India is targeting a handful of Khalistani activists. India's not targeting human rights activists or critics of the government of India. Justice Hogue, in her own words, is unequivocally clear that the target of India's activities is the over 800,000 Sikhs in their entirety that live in this country. When we look at the classified documents that came out before that commission, there's a high-level intelligence briefing that was provided to the government of Canada in March of last year that explicitly states that the Hindu nationalist government of India engages in foreign interference and transnational repression to target the Sikh community in its entirety, to marginalize and push us out of public life. So now when we look at Mark Carney's decision to invite Modi to the G7 and to Canada and to roll out the red carpet, the question before the government is whether Canada wants to become a junior partner in India's efforts to eliminate, annihilate, and destroy our community. Over the past week, consistently, whenever these government officials have opened their mouths to talk about the relationship with India and the next steps and what they're going to do in terms of justice and accountability, the only word they consistently use is there's an ongoing law enforcement dialogue. And for us, for our community, Sikhs in this country and around the world know exactly what this dialogue means and what that's going to look like from India's side. The Foreign Interference Commission was unequivocally clear. The evidence that's on the public record is consistently, when you speak to officials from Global Affairs Canada, when you speak to officials from the RCMP, from CSIS, from Public Safety, the Foreign Affairs Minister, they're consistent that India's constant attempts, their refrains, every single time there's a bilateral dialogue or a conversation, it's to criminalize the political expression of the Sikh community and the advocacy for Khalistan. The UN Human Rights Council appointed a number of special rapporteurs who published a communication in early this year in January. The special rapporteur on the freedom of expression, on the freedom of religion, and a number of other special rapporteurs, and they're very clear. India consistently uses its national security apparatus to systemically target minorities and particularly to target political dissidents and Sikh activists. And combined with the repression of Sikh activists on the ground in Punjab and the constant attacks, violent attacks against Sikhs all over the world, in Canada, in the US, in the UK, in Punjab, in other countries, that all of these attempts are contributing to creating an increasingly hostile and tense environment in Punjab itself.
which points to this question of the inevitability of conflict in that region. And India knows its position. India knows exactly what it's looking for, and it knows that Canada, Australia, the US, the UK, and the other G7 countries are looking to court India and bring them on side. And when they have these conversations, it's us that's on the menu. When they have a dialogue, we are that dialogue of how does India repress our political activism, our freedom of expression. So now the question before us is how do we respond? And our response is not just being passive and making requests of the government. When you look at our entire history in this country and as a people, our history is of sovereign mobilization and building sovereign power in our own institutions. Over 100 years ago, when this country refused entry of the Komagata Maru, our community didn't remain passive. We organized, we mobilized. Every moment where this country passed discriminatory legislation against our people, we organized, we mobilized. In 2018, when this country took action on the baseless allegations of India and included Sikh extremism, quote unquote, in the public safety report, our community mobilized and organized from our own institutions. We built our own power and refused to let any government or any other power dictate the terms of our existence and our future. And that's the responsibility that's on our shoulders today. Modi is gonna come to this country, he's gonna leave this country. But those ongoing law enforcement dialogues, that targeting of our community as a global community all around the world is what we're up against. So ਜਦੋਂ ਆਪਾਂ ਅਗਲੇ ਕਦਮਾਂ ਦੀ ਗੱਲ ਕਰਨੀ ਆ, ਜਦੋਂ ਆਪਾਂ ਭਵਿੱਖ ਦੀ ਰਣਨੀਤੀ ਦੀ ਗੱਲ ਕਰਨੀ ਹੈਗੀ ਆ, ਸਾਨੂੰ ਇਹ ਗੱਲ ਯਾਦ ਕਰਨ ਦੀ ਲੋੜ ਹੈਗੀ ਵੀ ਆਪਾਂ ਇੱਥੇ ਇਸ ਮੁਲਕ ਦੇ ਵਿੱਚ ਇਸ ਮੁਲਕ ਦੇ ਕਮਿਊਨਿਟੀ ਤੱਕ ਆਪਾਂ ਸੀਮਿਤ ਇੱਕ ਮਾਈਨੋਰਿਟੀ ਗਰੁੱਪ ਨਹੀਂ ਹੈਗੇ। ਇੰਡੀਅਨ ਸਟੇਟ ਸਮੁੱਚਤਾ ਦੇ ਵਿੱਚ ਸਿੱਖਾਂ ਨੂੰ, ਦੁਨੀਆ ਭਰ ਦੇ ਸਿੱਖਾਂ ਨੂੰ ਇੱਕ ਯੂਨਿਟ ਵਜੋਂ ਲੈ ਕੇ ਸਾਡੇ ਤੇ ਵਾਰ-ਵਾਰ ਹਮਲੇ ਕਰ ਰਹੇ। ਸੋ ਆਪਣੀ ਜ਼ਿੰਮੇਵਾਰੀ ਬਣਦੀ ਹੈਗੀ ਵੀ ਜੋ ਇੱਥੇ ਦੀ ਸੱਤਾ ਦੀ ਗਲਿਆਰਿਆਂ ਦੇ ਵਿੱਚ ਜਿਹੜੇ ਬੰਦੇ ਤੁਰੇ ਫਿਰਦੇ ਹੈਗੇ ਆ, ਇਹਨਾਂ ਤੇ ਆਪਾਂ ਕਾਠੀ ਪਾਉਣੀਆਂ ਨੇ ਤੇ ਦਬਾਅ ਪਾਉਣਾ, ਇਹਨਾਂ ਦੀ ਜਵਾਬਦੇਹੀ ਆਪਾਂ ਲੈਣੀ ਆ। ਇਸ ਸਰਕਾਰ ਨੂੰ ਆਪਾਂ ਯਾਦ ਕਰਵਾਉਣਾ ਵੀ ਇਹਨਾਂ ਦੀ ਨੈਤਿਕ ਜ਼ਿੰਮੇਵਾਰੀ ਕੀ ਬਣਦੀ ਹੈਗੀ ਆ, ਇਹਨਾਂ ਦੇ ਕਾਇਦੇ ਕਾਨੂੰਨ ਮੁਤਾਬਕ ਇਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈਗੀ ਆ। ਪਰ ਆਪਾਂ ਇਸ ਭੁਲੇਖੇ ਦੇ ਵਿੱਚ ਕਦੇ ਨਹੀਂ ਪੈਣਾ ਵੀ ਸਾਡਾ ਸੰਘਰਸ਼ ਇਸ ਲਾਉਣ ਤੱਕ ਜਾਂ ਇਸ ਇਮਾਰਤ ਤੱਕ ਲਿਮਿਟਡ ਹੈਗਾ। ਜੇ ਆਪਾਂ ਇਨਸਾਫ ਭਾਈ ਹਰਦੀਪ ਸਿੰਘ ਦੀ ਗੱਲ ਕਰਨੀ ਹੈਗੀ ਆ, ਜੇ ਆਪਾਂ ਅਗਲੇ ਭਵਿੱਖ ਦੀਆਂ ਗੱਲਾਂ ਆਪਾਂ ਕਰਨੀ ਹੈਗੀ, ਆਪਣੀ ਜ਼ਿੰਮੇਵਾਰੀ ਇਹੀ ਆ ਵੀ ਆਪਾਂ ਆਪਣੇ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ, ਗੁਰੂ ਪੰਥ ਤੇ ਟੇਕ ਰੱਖ ਕੇ ਆਪਣੀ ਸੁਤੰਤਰ ਤਾਕਤ ਉਭਾਰ ਕੇ ਆਪਾਂ ਇਸ ਦੁਨੀਆ ਦੇ ਵਿੱਚ ਪਾਤਸ਼ਾਹ ਹੋ ਕੇ ਆਪਾਂ ਵਿਚਰਨਾ ਹੈਗਾ। ਖਾਲਿਸਤਾਨ ਦੀ ਸਥਾਪਤੀ ਵਾਸਤੇ ਵਚਨਬੱਧ ਹੁੰਦੇ ਹੋਏ ਆਪਾਂ ਗੁਰੂ ਸਾਹਿਬ ਦੇ ਦਰ ਤੇ ਪੱਲਾ ਅੱਡ ਕੇ ਆਪਾਂ ਅਰਦਾਸਾਂ ਸੋਧਣਾ ਵੀ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ, ਇਸ ਚੱਲ ਰਹੇ ਸੰਘਰਸ਼ ਦੇ ਵਿੱਚ ਆਪਣਾ ਤਿਲ ਫੁੱਲ ਪਾਉਣ ਦੇ ਲਾਇਕ ਬਣਾਓ। ਉਸ ਅਰਦਾਸ ਵਿੱਚੋਂ ਤੇ ਉਸ ਅਰਦਾਸ ਵਿੱਚੋਂ ਨਿਕਲੇ ਅਮਲ ਵਿੱਚੋਂ ਸਾਡੇ ਭਵਿੱਖ ਦੇ ਰਾਹ ਨਿਕਲ ਆਉਣਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦਾ ਕਿ ਆ ਜਿਹੜੇ ਮੇਰੇ ਵੀਰ ਪਿੱਛੇ ਆ ਕੇ ਫੋਟੋਆਂ ਖਿਚਾਉਣ ਦੀ ਕੋਸ਼ਿਸ਼ ਕਰ ਰਹੇ ਆ, ਆਪਾਂ ਕੋਲੇ 20 ਜਾਂ 25 ਮਿੰਟ ਆਪਾਂ ਲਾਉਣੇ ਆ ਹੋਰ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜਾਂ ਆਪਣੀ ਗੱਲ ਕਰਨ ਵਾਸਤੇ। ਉਸ ਤੋਂ ਬਾਅਦ ਤੁਸੀਂ ਭਾਵੇਂ 1 ਘੰਟਾ ਲਾ ਲਿਓ ਫੋਟੋ ਖਿੱਚਣ ਨੂੰ, ਕੋਈ ਪ੍ਰੋਬਲਮ ਨਹੀਂ ਸਾਨੂੰ। ਸੋ ਆ ਜਿੰਨੇ ਵੀ ਮੇਰੇ ਵੀਰ ਪਿੱਛੇ ਖੜੇ ਆ ਕੇ ਫੋਟੋ ਖਿੱਚ ਰਹੇ ਆ, ਪਲੀਜ਼ ਅੱਗੇ ਆ ਕੇ ਬੈਠ ਜਾਓ ਜਾਂ ਸਾਈਡਾਂ ਤੇ ਖੜੇ ਹੋ ਜਾਓ ਪਲੀਜ਼। ਬਹੁਤ ਬਹੁਤ ਧੰਨਵਾਦੀ ਆ ਤੁਹਾਡੇ ਜੀ। ਹੁਣ ਮੈਂ ਬੇਨਤੀ ਕਰਾਂਗਾ, ਮੈਂ ਜਦੋਂ ਪਹਿਲਾਂ ਆਰਗੇਨਾਈਜੇਸ਼ਨ ਦਾ ਨਾਮ ਲੈ ਰਿਹਾ ਸੀਗਾ, ਮੈਂ ਇੱਕ ਨਾਮ ਭੁੱਲ ਗਿਆ, ਉਹ ਸੀ ਕਿਊਬੈਕ ਸਿੱਖ ਕਾਉਂਸਲ, ਜਿਹੜੀ ਕਿ ਸਮੂਹ ਕਿਊਬੈਕ ਦੇ ਗੁਰਦੁਆਰਿਆਂ ਦੀ ਕਾਉਂਸਲ ਹੈ। ਉਹਦੇ ਪ੍ਰਧਾਨ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ ਸਪੈਸ਼ਲ ਮੌਂਟਰੀਆਲ ਤੋਂ ਸਾਡੇ ਕੋਲ ਪਹੁੰਚੇ ਹੋਏ ਨੇ। ਕੁਝ ਮਿੰਟਾਂ ਵਾਸਤੇ ਉਹ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਕਿਊਬੈਕ ਸਿੱਖ ਕਾਉਂਸਲ ਬਹੁਤ ਹੀ ਜ਼ਿਆਦਾ ਸਹਿਯੋਗ ਦਿੰਦੀ ਹੈ ਸਾਰੀ ਜਥੇਬੰਦੀਆਂ ਦਾ ਹਰ ਕੰਮ ਦੇ ਵਿੱਚ, ਔਰ ਅੱਜ ਵੀ ਬਹੁਤ ਸਾਰੇ ਹੀ ਤਕਰੀਬਨ ਗੁਰੂ ਘਰਾਂ ਤੋਂ ਉੱਥੋਂ ਵੀ ਬੱਸਾਂ ਲੈ ਕੇ ਇੱਥੇ ਪਹੁੰਚੇ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਭਾਈ ਸੰਤੋਖ ਸਿੰਘ ਜੀ ਖੇਲਾ, ਉਹਨਾਂ ਨੂੰ ਬੇਨਤੀ ਕਰਾਂਗਾ ਕੁਝ ਸਮੇਂ ਲਈ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरा सो पहचानिए, ज़ोलरे दीन के हेत
ਪੁਰਜ਼ਾ ਕੱਟ ਮਰੈ ਖਬੂ ਨਾ ਛਾੜੇ ਖੇਤ ਦੂਰੋਂ ਨੇੜੇ ਆਈਆਂ ਸੰਗਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਮਰਜ਼ੀਵੜਿਆਂ ਨੂੰ ਯਾਦ ਕਰਦੀਆਂ ਨੇ ਉਹ ਸਦਾ ਜਿਉਂਦੀਆਂ ਰਹਿੰਦੀਆਂ ਨੇ। ਜਿਹੜੀਆਂ ਕੌਮਾਂ ਆਪਣੇ ਪਿਛੋਕੜ ਨੂੰ ਆਪਣੇ ਸੂਰਵੀਰਾਂ ਨੂੰ ਆਪਣੇ ਯੋਧਿਆਂ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਦਾ ਪਤਨ ਹੋ ਜਾਂਦਾ ਹੈ। ਅੱਜ ਅਸੀਂ 1984 ਦੇ ਉਹਨਾਂ ਸਮੂਹ ਸ਼ਹੀਦਾਂ ਨੂੰ ਯਾਦ ਕਰਨ ਲਈ ਹਰ ਸਾਲ ਦੀ ਤਰ੍ਹਾਂ ਇਸ ਪਾਰਲੀਮੈਂਟ ਤੇ ਇਕੱਠੇ ਹੁੰਦੇ ਆ। ਖਾਲਸਾ ਜੀ ਸਾਡਾ ਵੀ ਕੁਝ ਫਰਜ਼ ਬਣਦਾ ਅੱਗੇ ਸਾਲ ਦੇ ਵਿੱਚ ਇੱਕ ਦਿਨ ਹੀ ਯਾਦ ਕਰਨਾ, ਹਰ ਘੜੀ ਹਰ ਪਲ ਉਹਨਾਂ ਮਰਜ਼ੀ ਵੜਿਆਂ ਨੂੰ ਉਹਨਾਂ ਸੂਰਵੀਰਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਣਾ ਹੈ, ਜਿਨ੍ਹਾਂ ਨੇ ਧਰਮ ਦੀ ਖਾਤਰ ਕੌਮ ਦੇ ਕੋਲੋਂ ਗੁਲਾਮੀ ਲਾਉਣ ਲਈ ਆਪਣੇ ਖੂਨ ਦਾ ਇੱਕ ਇੱਕ ਤਬਕਾ ਇੱਕ ਇੱਕ ਸਵਾਸ ਬਾਰ ਦਿੱਤਾ। ਉਹਨਾਂ ਨੇ ਸਿੱਧ ਕਰ ਦਿੱਤਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਨਾਲ ਨੇਚੇ ਕਰ ਦੱਸ ਦਿੱਤਾ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਆਵਾਜ਼ ਨਹੀਂ ਰਹਿਣਾ। ਹੁਣ ਅੱਗੇ ਸਾਡਾ ਫਰਜ਼ ਬਣਦਾ ਜਿਹੜੇ ਬੋਲ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਹੇ ਸਨ ਕਿ ਜਦੋਂ ਇੰਡੀਆ ਦੀ ਨਾਪਾਕ ਆਰਮੀ ਦੇ ਪੈਰ ਹਰਮੰਦਰ ਸਾਹਿਬ ਵਿੱਚ ਪੈ ਗਏ ਨੇ, ਖਾਲਸਤਾਨ ਦੀ ਨੀਂਹ ਰੱਖੀ ਗਈ ਹੈ। ਉਸ ਰੱਖੀ ਹੋਈ ਨੀਂਹ ਤੇ ਉਹਨਾਂ ਨੇ ਆਪਣੇ ਫਰਜ਼ ਪੂਰੇ ਕਰ ਦਿੱਤੇ ਨੇ। ਉਹ ਤੋਂ ਬਾਅਦ ਕੰਟੀਨਿਊਸ ਮਰਜ਼ੀ ਵੜਿਆ ਨੇ ਸ਼ਸਤਰਬੰਦ ਹੋ ਕੇ ਸ਼ਸਤਰਧਾਰੀ ਹੋ ਕੇ ਉਹਨਾਂ ਜ਼ਾਲਮਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ। ਉਸ ਪਾਪਨ ਡੈਨ ਨੂੰ ਦਿੱਲੀ ਵਿੱਚ ਜਾ ਕੇ ਉਹਦੀ ਸਜ਼ਾ ਦਿੱਤੀ। ਫੌਜਾਂ ਦੇ ਜਰਨੈਲ ਨੂੰ ਬੈਦਿਆਂ ਨੂੰ ਜਾ ਕੇ ਪੁਣੇ ਵਿੱਚ ਢਾਇਆ। ਸੂਬੇਦਾਰ ਨੂੰ ਚੰਡੀਗੜ੍ਹ ਵਿੱਚ ਸਜ਼ਾ ਦਿੱਤੀ ਗਈ। ਖਾਲਸਾ ਜੀ ਸਾਡੇ ਮੋਢੇ ਤੇ ਇੱਕ ਜ਼ਿੰਮੇਵਾਰੀ ਹੈ, ਉਸ ਚੱਲ ਰਹੇ ਸੰਘਰਸ਼ ਨੂੰ ਉਸ ਰੱਖੀ ਹੋਈ ਨੀਂਹ ਨੂੰ ਖਾਲਸਤਾਨ ਨੂੰ ਉਸ ਤੇ ਰਿਦੇ ਦੇ ਰਿਦਾ ਲਿਜਾ ਕੇ ਲਾ ਕੇ ਉਹ ਬਿਲਡਿੰਗ ਨੂੰ ਸੰਪੂਰਨ ਕਰਨਾ। ਉਸ ਚੱਲ ਰਹੇ ਸੰਘਰਸ਼ ਨੂੰ ਹਰ ਇੱਕ ਸਿੱਖ ਦਾ ਫਰਜ਼ ਬਣਦਾ ਕਿ ਆਪਣਾ ਬਣਦਾ ਯੋਗਦਾਨ ਪਾਵੇ। ਜਿਸ ਵੀ ਤਰੀਕੇ ਦੇ ਨਾਲ ਕੋਈ ਵੀ ਜਥੇਬੰਦੀ ਚੱਲ ਰਹੇ ਸੰਘਰਸ਼ ਨੂੰ ਆਪਣਾ ਯੋਗਦਾਨ ਪਾਦੀ ਉਹ ਸਾਡੀ ਹੈ, ਉਹ ਕਿਸੇ ਵੀ ਤਰੀਕੇ ਨਾਲ ਆਪਣਾ ਫਰਜ਼ ਨਿਭਾਉਂਦੀ ਹੋਵੇ। ਜਿਸ ਤਰ੍ਹਾਂ ਜ਼ਾਲਮ ਜ਼ੁਲਮ ਕਰਨ ਤੋਂ ਨਹੀਂ ਟਲਦਾ, ਉਹ ਤਰ੍ਹਾਂ ਦੇ ਨਾਲ ਸਾਡੇ ਸੂਰਵੀਰ ਯੋਧਿਆਂ ਨੂੰ, ਕਿਤੇ ਪੰਜਵੜ ਸਾਹਿਬ ਨੂੰ, ਕਿਤੇ ਭਾਈ ਲਖਵੀਰ ਸਿੰਘ ਰੋਡੇ ਨੂੰ, ਕਿਤੇ ਖੰਡਾ ਸਾਹਿਬ ਨੂੰ ਇੰਗਲੈਂਡ ਦੇ ਵਿੱਚ, ਅਖੀਰ ਨੂੰ ਕੈਨੇਡਾ ਦੀ ਧਰਤੀ ਦੇ ਸਾਡੇ ਵੀਰ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਦੀ ਆ, ਕਿਤੇ ਗੁਰਪਤਵੰਤ ਸਿੰਘ ਪੰਨੂ ਨੂੰ ਸ਼ਹੀਦ ਕਰਨ ਲਈ ਪਹਾੜੇ ਦੇ ਟੱਟੂ ਖਰੀਦਦੀ ਹੈ। ਸਾਡਾ ਵੀ ਫਰਜ਼ ਬਣਦਾ ਇਹਨਾਂ ਚੱਲ ਰਹੇ ਸੰਘਰਸ਼ ਵਿੱਚ ਆਪਣਾ ਫਰਜ਼ ਨਿਭਾਈਏ ਤੇ ਇਸ ਚੱਲ ਰਹੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ। ਖਾਲਸਾ ਜੀ ਜਦੋਂ ਮੂਵਮੈਂਟਾਂ ਚੱਲਦੀਆਂ ਨੇ ਉਹਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਉਂਦੇ ਨੇ, ਘਬਰਾਉਣ ਦੀ ਲੋੜ ਨਹੀਂ। ਕਿਵੇਂ ਕਿਤੇ ਰੈਫਰੈਂਡਮ ਵੱਲ ਦੇਖੋ, ਕਿਵੇਂ ਕਿਤੇ ਸੰਘਰਸ਼ ਵੱਲ ਦੇਖੋ, ਕਿੰਨਾ ਚਿਰ ਹੋ ਗਿਆ ਲੜਦਿਆਂ ਨੂੰ, 2 ਵਾਰੀ ਰੈਫਰੈਂਡਮ ਕਰਾ ਚੁੱਕੇ ਨੇ। ਸਕਾਟਲੈਂਡ ਨੂੰ 350 ਸਾਲ ਹੋ ਗਏ ਆਜ਼ਾਦੀ ਵਾਸਤੇ ਲੜਦਿਆਂ। ਸਾਡੇ ਕੋਲ ਤਾਂ ਹਜੇ 150-200 ਸਾਲ ਦੀ ਗੱਲ ਕਿ ਸਾਡਾ ਆਪਣਾ ਰਾਜ ਸੀ। ਅਸੀਂ ਮੁੜ ਕੇ ਰਾਜ ਲੈਣਾ, ਖਾਲਿਸਤਾਨ ਨੂੰ ਇੰਡੀਆ ਦੇ ਪੰਜੇ ਚੋਂ ਆਜ਼ਾਦ ਕਰਾਉਣਾ। ਜਿਸ ਵੀ ਤਰੀਕੇ ਨਾਲ ਕਰਾਉਣਾ ਪਵੇ ਉਹ ਤਰੀਕਾ ਵਰਤਾਂਗੇ, ਪੰਜਾਬ ਨੂੰ ਆਜ਼ਾਦ ਕਰਾਵਾਂਗੇ। ਅਸੀਂ ਹਰ ਇੱਕ ਕੋ ਤਰੀਕਾ ਵਰਤਣਾ, ਹਰ ਜਿੱਥੋਂ ਸਾਨੂੰ ਮਦਦ ਮਿਲੇਗੀ ਉਹ ਮਦਦ ਲਵਾਂਗੇ, ਕਿਉਂਕਿ ਮਦਦ ਉਹਨਾਂ ਨੂੰ ਮਿਲਦੀ ਆ ਜਿਹੜੇ ਆਪਣੇ ਪੈਰਾਂ ਤੇ ਖੜ ਕੇ ਆਪ
ਆਪਣੀ ਜ਼ਿੰਮੇਵਾਰੀ ਸੰਭਾਲਦੇ ਨੇ, ਲੋਕ ਉਹਨਾਂ ਨਾਲ ਚੱਲਿਆ ਕਰਦੇ ਨੇ। ਖਾਲਸਾ ਜੀ, ਇੰਡੀਆ ਦੀ ਜ਼ਾਲਮ ਸਰਕਾਰ ਨੇ ਹਰ ਇੱਕ ਉਹ ਤਰੀਕਾ ਵਰਤਣਾ ਤੁਹਾਨੂੰ ਬਦਨਾਮ ਕਰਨ ਲਈ। ਉਹਨਾਂ ਨੇ ਦੁਨੀਆ ਦੇ ਵਿੱਚ ਉਹ ਕੋਈ ਵੀ ਉਹਨਾਂ ਦਾ ਹੱਥ ਕੰਡਾ ਵਰਤਿਆ ਜਾਏਗਾ, ਉਹ ਵਰਤਣਗੇ ਵੀ ਖਾਲਿਸਤਾਨ ਦੀ ਚੱਲ ਰਹੀ ਮੁਹਿੰਮ ਨੂੰ ਕਿਸ ਤਰ੍ਹਾਂ ਬਦਨਾਮ ਕਰਨਾ। ਅੱਜ ਉਹ ਕੱਲ ਪਰਸੋਂ ਭਾਣਾ ਵਰਤਿਆ ਇੰਡੀਆ ਦੇ ਵਿੱਚ, ਇਹ ਤੁਹਾਨੂੰ ਬਦਨਾਮ ਕਰਨ ਵਾਸਤੇ ਵਰਤਿਆ ਜਾਣਾ ਸੀ। ਉਹਨਾਂ ਦਾ ਪੱਕਾ ਇਰਾਦਾ ਸੀ ਜੋ ਜਹਾਜ਼ ਇੰਡੀਆ ਦੇ ਵਿੱਚ ਡਿੱਗਿਆ ਕਿਤੇ ਬਾਈ ਦੀ ਵੇ, ਉਹ ਉਹਨਾਂ ਦੀ ਪਲਾਨ ਮੁਤਾਬਕ ਕਿਤੇ ਪਾਕਿਸਤਾਨ ਦੇ ਵਿੱਚ ਉਹਨੇ 15 ਮਿੰਟ ਤੱਕ ਪਹੁੰਚ ਜਾਣਾ ਸੀ। ਜੇ 15 ਮਿੰਟ ਬਾਅਦ ਉਹ ਭਾਣਾ ਵਰਤਦਾ, ਉਹਨਾਂ ਨੇ ਬਦਨਾਮ ਕਰਨਾ ਸੀ ਸਿੱਖਾਂ ਨੂੰ ਤੇ ਪਾਕਿਸਤਾਨੀਆਂ ਨੂੰ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ, ਸੱਚ ਦਾ ਸੱਚ ਉਹਨਾਂ ਨੇ ਭਾਣਾ, ਉਹਨਾਂ ਦੇ ਮੱਥੇ ਉਹਨਾਂ ਦਾ ਕਲੰਕ, ਇਹ ਉਹਨਾਂ ਦੇ ਮੱਥੇ ਦੇ ਕਲੰਕ ਵਾ। ਇਹ ਤੁਸੀਂ ਦੇਖ ਰਹੇ ਹੋ ਏਜੰਸੀਆਂ ਇਨਵੈਸਟੀਗੇਸ਼ਨ ਕਰਨ ਗਿਆ, ਇਹ ਉਹਨਾਂ ਦਾ ਆਪਣਾ ਕੀਤਾ ਹੋਇਆ ਕਾਰਾ ਹੈ। ਨਹੀਂ ਅੱਜ ਜੇ ਕਿਤੇ ਉਹ ਭਾਣਾ ਪਾਕਿਸਤਾਨ ਵਿੱਚ ਵਰਤਿਆ ਹੁੰਦਾ, ਅੱਜ ਇੰਟਰਨੈਸ਼ਨਲ ਮੀਡੀਆ ਨੇ ਸਾਡੇ ਦੁਆਲੇ ਇਕੱਠੇ ਹੋ ਕੇ ਖੜੇ ਹੋਣਾ ਸੀ, ਉਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਸੀ। ਇਹੋ ਜਿਹੇ ਭਾਣੇ ਵਰਤਾਉਂਦੇ ਨੇ ਕਿਸ ਤਰ੍ਹਾਂ ਚੱਲੇ ਸੰਘਰਸ਼ ਨੂੰ ਬਦਨਾਮ ਕਰਨਾ। ਗੁਰੂ ਸਾਹਿਬ ਦੀ ਕਿਰਪਾ ਹੈ ਸਿੱਖਾਂ ਤੇ, ਇਹ ਉਹਨਾਂ ਦੇ ਕੀਤੇ ਕਾਲੇ ਕਾਰਨਾਮੇ ਉਹਨਾਂ ਦੇ ਸਿਰ ਪੈ ਰਹੇ ਨੇ। ਇਹ ਉਹਨਾਂ ਨੇ ਆਪ ਹੀ ਕਾਰਾ ਕਰਕੇ ਆਪਣੇ ਬੰਦੇ ਮਾਰੇ ਨੇ, ਆਪ ਹੀ ਆਪਣੇ ਜਹਾਜ਼ ਸੁੱਕੇ ਨੇ। ਸਿਰਫ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੇ ਵਰਤੇ ਨੇ ਸੀ, ਜਿਹੜੇ ਗੁਰੂ ਦੀ ਕਿਰਪਾ ਕਰਕੇ ਨਹੀਂ ਵਰਤੇ ਗਏ। ਅਸੀਂ ਬੜੀ ਸੋਚ ਸਮਝ ਨਾਲ ਕੋਈ ਵੀ ਸ਼ਬਦ ਵਰਤਣਾ, ਕੋਈ ਵੀ ਸਟੇਟਮੈਂਟ ਦੇਣੀ ਆ, ਸਾਰਿਆਂ ਨੇ ਇਕੱਠੇ ਹੋ ਕੇ ਸੋਚ ਸਮਝ ਕੇ ਆਪਣੇ ਲੀਡਰਾਂ ਨਾਲ, ਆਪਣੇ ਜਿਹੜੇ ਵੀ ਨੁਮਾਇੰਦੇ ਨੇ ਉਹਨਾਂ ਨਾਲ ਗੱਲ ਕਰਕੇ ਦੇਣੀ ਆ। ਬਹੁਤ ਵੱਡੀ ਪੱਧਰ ਤੇ ਕੈਲਗਰੀ ਦੇ ਵਿੱਚ ਉਸ ਕਾਤਲ ਦਾ ਵਿਰੋਧ ਹੋਣਾ ਹੈ। ਇੱਥੇ ਪਾਰਲੀਮੈਂਟ ਦੇ ਵਿੱਚ ਸਾਡੀਆਂ ਸਾਰੀਆਂ ਜਥੇਬੰਦੀਆਂ ਨੇ ਬਹੁਤ ਵੱਡੀ ਪੱਧਰ ਤੇ ਪ੍ਰੋਟੈਸਟ ਕੀਤਾ ਹੈ। ਦੁਨੀਆ ਦੇ ਮੀਡੀਆ ਨੂੰ ਦੱਸ ਦਿੱਤਾ ਕਿ ਉਹ ਕਾਤਲ ਜਿਸ ਨੇ ਹਰਦੀਪ ਸਿੰਘ ਨਿੱਜਰ ਦਾ ਕਤਲ ਕਰਾਇਆ, ਹੋਰ ਹਜ਼ਾਰਾਂ ਹੀ ਬੇਦੋਸ਼ੇ ਸਿੱਖਾਂ ਦੇ ਕਤਲ ਇੰਡੀਆ ਪੰਜਾਬ ਵਿੱਚ ਕੀਤੇ ਨੇ, ਉਹ ਕਾਤਲ ਇਸ ਧਰਤੀ ਤੇ ਆ ਰਿਹਾ। ਜਿਹੜੀ ਗਵਰਨਮੈਂਟ ਉਸ ਕਾਤਲ ਨੂੰ ਕਾਤਲ ਕਹਿੰਦੀ ਸੀ, ਉਹੀ ਗਵਰਨਮੈਂਟ ਅੱਜ ਸੱਦ ਰਹੀ ਹੈ। ਜਿਹੜੀ ਕਿ ਸਾਡੀ ਗਵਰਨਮੈਂਟ ਹੈ, ਅਸੀਂ ਇਹਨੂੰ ਪੁਰਜੋਰ ਦੇ ਕੇ ਕਹਾਂਗੇ ਇਸ ਕਾਤਲ ਨੂੰ ਇੱਥੋਂ ਵਾਪਸ ਭੇਜਿਆ ਜਾਵੇ। ਉਸ ਦਾ ਬਹੁਤ ਵੱਡੀ ਪੱਧਰ ਤੇ ਕੈਲਗਰੀ ਵਿੱਚ ਪ੍ਰੋਟੈਸਟ ਹੋਣਾ। ਜਿਹੜਾ ਕੋਈ ਵੀ ਮਾਈ ਭਾਈ ਉੱਥੇ ਪਹੁੰਚ ਸਕਦਾ ਪਹੁੰਚੋ, ਉੱਥੇ ਇੰਟਰਨੈਸ਼ਨਲ ਮੀਡੀਆ ਨੇ ਇਕੱਠੇ ਹੋਣਾ, ਅਸੀਂ ਉੱਥੇ ਜਾ ਕੇ ਉਸ ਦਾ ਵਿਰੋਧ ਕਰਨਾ ਹੈ। ਨਾਲ ਦੀ ਨਾਲ ਆਉਣ ਵਾਲੇ ਸਮੇਂ ਵਿੱਚ ਅਗਸਤ ਮਹੀਨੇ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਵੋਟਾਂ ਪੈਣੀਆਂ, ਰੈਫਰੈਂਡਮ ਦੀਆਂ ਵੋਟਾਂ ਨੇ ਇੰਡੀਆ ਦੀਆਂ ਚੀਕਾਂ ਕਢਾਤੀਆਂ। ਤੁਹਾਡੀਆਂ 1.5-3 ਲੱਖ ਦੀਆਂ ਲਾਈਨਾਂ ਉਹਨਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਖਾਲਸਾ ਜੀ, ਵੋਟ ਦੀ ਬਹੁਤ ਵੱਡੀ ਤਾਕਤ ਹੈ। ਪੀਸਫੁਲ ਰੈਫਰੈਂਡਮ ਨੇ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ। ਉਹ ਹਰ ਇੱਕ ਤਰੀਕਾ ਵਰਤ ਕੇ ਸਾਨੂੰ ਬਦਨਾਮ ਕਰਨਗੇ। ਅਸੀਂ ਸੁਚੇਤ ਰਹਿ ਕੇ ਇਸ ਰੈਫਰੈਂਡਮ ਦਾ ਪੁਰਜੋਗ ਸਹਿਯੋਗ ਦੇਣਾ, ਨਾਲ ਦੀ ਨਾਲ ਹਰ ਇੱਕ ਉਸ ਮਾਈ ਭਾਈ ਦਾ ਜਿਸ ਵੀ ਤਰੀਕੇ ਨਾਲ ਜਿਹੜਾ ਉਸ ਸੰਘਰਸ਼ ਵਿੱਚ ਯੋਗਦਾਨ ਪਾਉਂਦਾ, ਉਹਦਾ ਵੀ ਉਨਾ ਹੀ ਸਾਥ ਦੇਣਾ। ਮੈਂ ਦੂਰੋਂ ਨੇੜੇ ਜਾਂ ਸੰਗਤਾਂ ਦਾ ਦਿਲੋਂ ਬਹੁਤ ਧੰਨਵਾਦ ਕਰਦਾ ਹਾਂ। ਸਰਦਾਰ ਭਗਤ ਸਿੰਘ ਦਾ, ਸਰਦਾਰ ਅਮਰਜੀਤ ਸਿੰਘ ਮਾਨ, ਭਾਈ ਨਰਿੰਦਰ ਸਿੰਘ ਜੀ ਹੋਣੀ BC ਤੋਂ ਆਏ ਆ, ਪ੍ਰਭਜੋਤ ਸਿੰਘ ਹੋਣੀ ਐਡਮਿੰਟਨ ਤੋਂ ਆਏ ਆ, ਹੋਰ ਸਾਰੇ ਸਾਡੇ ਲੀਡਰ ਸਾਹਿਬਾਨ ਇੱਥੇ ਪਹੁੰਚੇ ਨੇ, ਟੋਰਾਂਟੋ ਤੋਂ, ਕਿਬਕ ਤੋਂ, ਸਾਰੇ ਦੁਨੀਆ ਦੇ ਕੋਨੇ-ਕੋਨੇ ਜੋ ਜਿੱਥੇ ਵੀ ਪਹੁੰਚਿਆ। ਇਹਨਾਂ ਸਾਰਿਆਂ ਨੇ ਕੱਲ ਨੂੰ ਕੈਲਗਰੀ ਪਹੁੰਚਣਾ ਹੈ, ਸਾਰਿਆਂ ਦਾ ਸਹਿਯੋਗ ਦੇਣਾ ਹੈ। ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੋ ਵੀ ਮਾਈ ਭਾਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਂਦੇ ਆ। ਇਹਦੇ ਨਾਲ ਦੀ ਨਾਲ ਮੈਂ ਗੱਲ ਕਹਿ ਦੇਣੀ ਚਾਹੁੰਦਾ, ਸਾਡਾ ਵੀਰ ਸੰਸਰਾ ਸਾਹਿਬ ਜਿਹਨੇ ਇਹ ਜੋ ਵੀ ਇੱਥੇ ਕੱਟ ਸ਼ੁਰੂ ਕੀਤਾ ਸੀ, ਦੁਬਾਰਾ ਜਿਹੜਾ ਖੜ ਗਿਆ ਸੀ, ਉਹਨਾਂ ਨੂੰ ਵੀ ਯਾਦ ਕਰਦੇ ਆ। ਹੋਰ ਵੀ ਮਿੱਤਰ ਸੱਜਣ ਜਿਹੜੇ ਕੁਛ ਰਹਿ ਗਏ ਆ, ਕੁਛ ਰੁਝੇਵਿਆਂ ਕਰਕੇ ਆਪਣਾ ਜਿਹਨਾਂ ਨੇ ਸਹਿਯੋਗ ਦਿੱਤਾ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਹੰਸਰਾਜ साहब एक गल कहा करते सर, कोई किसी को राज न दे है, जो ले है निजवर से ले है। खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद, खालिस्तान जिंदाबाद। बोल दिया भुल चुके तो माफ करना। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਹ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਖੇਲਾ, ਪ੍ਰਧਾਨ ਕਿਊਬੈਕ ਸਿੱਖ ਗੁਰਦੁਆਰਾ ਕੌਂਸਲ, ਜੋ ਮੌਂਟਰੀਅਲ ਤੋਂ ਸਾਡੇ ਪਾਸ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਮੋਦੀ ਦੇ ਆਉਣ ਦੇ ਖਿਲਾਫ ਜਿਹੜੇ ਪ੍ਰੋਟੈਸਟ ਕੈਲਗਰੀ ਦੇ ਵਿੱਚ ਹੋ ਰਹੇ ਨੇ, ਉਹ ਜੂਨ 16 ਅਤੇ 17 ਨੂੰ ਜੋ ਮਿਊਨਿਸਪਲ ਪਲਾਜ਼ਾ ਹੈ ਕੈਲਗਰੀ ਦੇ ਵਿੱਚ, ਉੱਥੇ ਹੋਣਗੇ। ਜੋ ਵੀ ਸੰਗਤਾਂ ਉੱਥੇ ਪਹੁੰਚ ਸਕਦੀਆਂ, ਆਪਾਂ ਹੁਮ ਹੁਮਾ ਕੇ ਉੱਥੇ ਪਹੁੰਚੀਏ ਤੇ ਇਸ ਦਾ ਇੱਕ ਟਾਇਰੈਂਟ ਹੈ ਜੋ ਸਾਡੀ ਕੰਟਰੀ ਵੱਲੋਂ ਸੱਦਿਆ ਗਿਆ, ਇਹਦਾ ਵਿਰੋਧ ਕਰੀਏ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਪਾਸ ਜਿਹੜੇ ਅਗਲੇ ਬੁਲਾਰੇ ਨੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਲੱਖੋਵਾਲ, ਸਿਰਫ 2 ਮਿੰਟ ਵਾਸਤੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਭਾਈ ਸਤਨਾਮ ਸਿੰਘ ਜੀ ਲੱਖੋਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਚੌਂਕਾਰ ਅਜ਼ ਹਮਾ ਹੀਲਤੇ ਦਰ ਗੁਜਸ਼ਤ, ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ। ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦਾ ਵਰਸਾਇਆ ਹੋਇਆ ਖਾਲਸਾ ਪੰਥ ਤੇ ਉਸ ਅਕਾਲ ਪੁਰਖ ਦੀ ਫੌਜ, ਤੁਸੀਂ ਸਾਰੇ ਸਤਿਗੁਰਾਂ ਦੀ ਬੁਲਾਈ ਹੋਈ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਉਸ ਧਰਮ ਦੇ ਵਿੱਚ ਜਨਮ ਲਿਆ ਜਿਸ ਧਰਮ ਦੇ ਵਿੱਚ ਜਿਉਣਾ ਨਹੀਂ ਸਿਖਾਇਆ ਜਾਂਦਾ, ਸਗੋਂ ਮਰਨਾ ਸਿਖਾਇਆ ਜਾਂਦਾ ਹੈ। ਤੇ ਮਰਨਾ ਵੀ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਮਰਨ ਦੀ ਗੱਲ ਚੱਲਦੀ ਹੈ, ਉਦਾਸੀਆਂ ਛਾ ਜਾਂਦੀਆਂ ਹਨ। ਪਰ ਸਾਡੇ ਜੁਝਾਰੂ ਸਿੰਘ ਜਦੋਂ ਜੂਨ 1984 ਦੇ ਵਿੱਚ ਸ਼ਹਾਦਤਾਂ ਦਿੰਦੇ ਹਨ ਤੇ ਸੰਤ ਜੀ ਨੂੰ ਕਹਿੰਦੇ ਹਨ, ਸੰਤ ਜੀ ਚੜ੍ਹਦੀ ਕਲਾ ਹੋ ਗਈ। ਤੇ ਪਿਆਰਿਓ, ਅੱਜ ਅਸੀਂ ਜਿੱਥੇ ਇਸ ਸੰਘਰਸ਼ ਨੂੰ ਲੈ ਕੇ ਪਹੁੰਚ ਚੁੱਕੇ ਹਾਂ, ਉਸ ਕਲਗੀਧਰ ਪਿਤਾ ਦੀ ਰਹਿਨੁਮਾਈ ਹੈ, ਚੜ੍ਹਦੀ ਕਲਾ ਹੈ ਖਾਲਸਾ ਪੰਥ ਦੀ। ਦੁਨੀਆ ਦੇ ਵਿੱਚ ਇੱਕ ਇਤਿਹਾਸ ਬਣੇਗਾ ਕਿ ਜੋ ਸਾਡੇ ਆਪਣੇ ਵੀ ਕਹਿ ਦਿੰਦੇ ਹਨ ਕਿ ਖਾਲਿਸਤਾਨ ਕਦੇ ਨਹੀਂ ਬਣਨਾ। ਅਸੀਂ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਦੀ ਜੋ ਜੋਤ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੀ ਅਗਵਾਈ ਦੇ ਵਿੱਚ ਇਸ ਦੁਨੀਆ ਦੇ ਵਿੱਚ ਖਾਲਿਸਤਾਨ ਹੋਂਦ ਵਿੱਚ ਆਏਗਾ। ਕਿਉਂਕਿ ਸ਼ਹੀਦਾਂ ਦੇ ਕਹੇ ਹੋਏ ਬੋਲ ਕਦੇ ਵੀ ਝੂਠੇ ਸਾਬਤ ਨਹੀਂ ਹੋ ਸਕਦੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੀ ਲਾਸਟ ਜੋ ਲਾਈਨ ਸੀ, ਜੋ ਵਸੀਅਤ ਸੀ, ਉਹ ਇਹ ਸੀ ਕਿ ਜਿਸ ਦਿਨ ਇਸ ਹਿੰਦੁਸਤਾਨੀ ਫੌਜ ਦੇ ਨਾਪਾਕ ਪੈਰ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਆਉਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਅਸੀਂ ਬੜੇ ਉਸ ਕਲਗੀਧਰ ਪਿਤਾ ਵੱਲੋਂ ਵਰਸਾਏ ਹੋਏ ਖਾਲਸੇ ਦੇ ਵਾਰਿਸ ਹਾਂ। ਸੋ ਆਪਾਂ ਸਾਰੇ ਜਿਸ ਤਰੀਕੇ ਦੇ ਨਾਲ ਸਾਨੂੰ ਗੁਰੂ ਪਾਤਸ਼ਾਹ ਕਿਰਪਾ ਕਰਨ ਸਮਾਂ ਮਿਲਦਾ ਹੈ, ਉਸੇ ਤਰ੍ਹਾਂ ਇਸ ਖਾਲਿਸਤਾਨ ਨੂੰ ਹੋਂਦ ਦੇ ਵਿੱਚ ਲਿਆਉਣ ਲਈ ਆਪਣਾ ਯੋਗਦਾਨ ਪਾਈਏ। ਪਿਆਰਿਓ, ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਧਰਮ ਹੈ ਜੋ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ। ਬੇਸ਼ੱਕ ਹਿੰਦੁਸਤਾਨ ਇਹ ਲੱਗਿਆ ਹੋਇਆ ਹੈ ਠਾਣ ਕੇ ਕਿ ਅਸੀਂ ਸਿੱਖਾਂ ਨੂੰ ਦੱਸ ਦਈਏ ਕਿ ਇਹ ਲੋਕ ਜੋ ਹਨ ਇਹ ਆਤੰਕਵਾਦੀ ਹਨ, ਇਹ ਵੱਖਵਾਦੀ ਹਨ। ਪਰ ਇਹ ਖਾਲਸਾ ਕਦੇ ਵੀ ਵੱਖਵਾਦੀ ਨਹੀਂ ਹੈ, ਕਦੇ ਵੀ ਆਤੰਕਵਾਦੀ ਨਹੀਂ ਹੈ। ਅਸੀਂ ਹਰ ਕਿਸੇ ਨੂੰ ਆਪਣੀ ਬੁੱਕਲ ਦੇ ਵਿੱਚ ਲੈਂਦੇ ਹਾਂ। ਪਰ ਜੇ ਕੋਈ ਦਰਬਾਰ ਸਾਹਿਬ ਦੇ ਉੱਤੇ ਚੜ੍ਹ ਕੇ ਆਇਆ ਤੇ ਫਿਰ ਸੰਤ ਕਹਿੰਦੇ ਸੀ ਉਹ ਆਉਣਗੇ ਆਪਣੇ ਪੈਰਾਂ ਤੇ, ਪਰ ਜਾਣਗੇ ਟਰੱਕਾਂ ਦੇ ਟਰੱਕ ਭਰ ਕੇ। ਔਰ ਉਸ ਮਰਦੇ ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਨੇ ਆਪਣੇ ਬੋਲੇ ਹੋਏ ਇੱਕ ਇੱਕ ਬੋਲ ਨੂੰ ਪੁਗਾ ਦਿੱਤਾ। ਆਓ, ਜਿੱਥੇ ਅਸੀਂ ਇਸ ਪਾਰਲੀਮੈਂਟ ਹਿੱਲ ਦੇ ਉੱਤੇ ਪਹੁੰਚੇ ਹਾਂ, ਅਸੀਂ ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਯਾਦ ਕਰੀਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਦ੍ਰਿੜ ਨਿਸ਼ਚੇ ਦੇ ਨਾਲ ਖਾਲਿਸਤਾਨ ਦੀ ਜਿੱਥੇ ਵੀ ਗੱਲ ਚੱਲਦੀ ਹੈ, ਜਿਹੜੀ ਵੀ ਜਥੇਬੰਦੀ ਕਰਦੀ ਹੈ, ਜਿਹੜੇ ਵੀ ਸਰਗਰਮ ਲੋਕ ਇਸ ਖਾਲਿਸਤਾਨ ਦੀ ਮੁਹਿੰਮ ਦੇ ਵਿੱਚ ਹਨ, ਅਸੀਂ ਉਹਨਾਂ ਦਾ ਸਾਥ ਦਈਏ। ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਹੈ ਪਿਆਰਿਓ, ਇਹ ਸਮਾਂ ਵਾਰ-ਵਾਰ ਨਹੀਂ ਮਿਲਦਾ। ਇਹ ਜ਼ਿੰਦਗੀ ਜੋ ਹੈ 84 ਲੱਖ ਜੋਨਾਂ ਤੋਂ ਬਾਅਦ ਇਸ ਮਨੁੱਖਾ ਸਰੀਰ ਦੇ ਵਿੱਚ ਇਨਸਾਨ ਪਹੁੰਚਦਾ ਹੈ। ਸੋ ਮਰਨ ਵੇਲੇ ਇਹ ਸ਼ਿਕਵਾ ਨਾਲ ਲੈ ਕੇ ਨਹੀਂ ਜਾਣਾ ਕਿ ਅਸੀਂ ਜਿਉਂਦੇ ਜੀ ਕੋਈ ਚੰਗਾ ਕੰਮ ਕਰ ਸਕਦੇ। ਸੋ ਇਸੇ ਤਰ੍ਹਾਂ
ਆਪਣੇ ਲੋਕਲ ਗੁਰੂ ਘਰਾਂ ਦੇ ਵਿੱਚ ਅਸੀਂ ਵੱਧ ਚੜ ਕੇ ਹਿੱਸਾ ਪਾਈਏ। ਜਿਹੜੀਆਂ ਸਾਡੀਆਂ ਜਥੇਬੰਦਕ ਜਮਾਤਾਂ ਹਨ, ਜਿਹੜੇ ਸਾਡੇ ਪ੍ਰਬੰਧਕੀ ਟੀਚੇ, ਉਹਨਾਂ ਨੂੰ ਵੀ ਆਪਾਂ ਹੱਲਾਸ਼ੇਰੀ ਦੇ ਕੇ ਨਾਲ ਹੋ ਕੇ ਉਹਨਾਂ ਦਾ ਸਹਿਯੋਗ ਕਰਕੇ ਖਾਲਿਸਤਾਨ ਦੀ ਜੋ ਗੱਲ ਹੈ, ਮੁਹਿੰਮ ਹੈ, ਇਹਨੂੰ ਪੂਰੀ ਦੁਨੀਆ ਦੇ ਵਿੱਚ ਚੱਲਦਾ ਰੱਖੀਏ। ਸਾਰਿਆਂ ਨੂੰ ਬੇਨਤੀ ਹੈ, ਤੁਹਾਡਾ ਇੱਕ ਇੱਕ ਕਦਮ ਸਤਿਗੁਰੂ ਸਫਲਾ ਕਰਨਗੇ। ਆਓ ਖਾਲਿਸਤਾਨ ਦੇ 5 ਨਾਰਿਆਂ ਦੇ ਵਿੱਚ ਆਪਣਾ ਵੱਧ ਚੜ ਕੇ ਯੋਗਦਾਨ ਪਾਈਏ। ਜੋਸ਼ ਜੋ ਹੁੰਦਾ ਹੈ, ਇਹ ਜੋ ਨੌਜਵਾਨੀ ਦਾ ਜੋਸ਼ ਹੈ, ਇਹੀ ਕੌਮਾਂ ਨੂੰ ਆਜ਼ਾਦੀਆਂ ਦਿਵਾਉਂਦਾ ਹੈ। ਸੋ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਧੰਨਵਾਦੀ ਹਾਂ ਭਾਈ ਸਾਹਿਬ ਸਤਨਾਮ ਸਿੰਘ ਲਖਵਾਲ ਉਹਨਾਂ ਦੇ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਨੇ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਇੰਟੀਰੀਅਰ ਗੁਰਦੁਆਰਾ ਕਮੇਟੀ ਦੇ ਸਪੋਕਸਪਰਸਨ ਭਾਈ ਅਮਰਜੀਤ ਸਿੰਘ ਜੀ ਮਾਨ, ਜੋ ਟੋਰਾਂਟੋ ਤੋਂ ਪਹੁੰਚੇ ਹੋਏ ਨੇ, ਉਹ ਆ ਕੇ ਕੁਝ ਸਮੇਂ ਲਈ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਭਾਈ ਅਮਰਜੀਤ ਸਿੰਘ ਜੀ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਸਿਰ ਤਲੀ ਤੇ ਧਰੇ ਹੋਵਣ, ਜਿਨ੍ਹਾਂ ਨੇ ਸਿਰ ਤਲੀ ਤੇ ਧਰੇ ਹੋਵਣ, ਉਹ ਕਦੋਂ ਪਰਵਾਹ ਕਰਦੇ ਨੇ ਵਿਰੋਧੀ ਤਾਕਤਾਂ ਦੀ। ਉਹਨਾਂ ਨੂੰ ਤਾਂ ਬਸ ਨਜ਼ਰ ਆਉਂਦੀ ਏ ਬਾਬਾ ਦੀਪ ਸਿੰਘ ਦੀ ਖੰਡੇ ਨਾਲ ਖਿੱਚੀ ਹੋਈ ਲਕੀਰ, ਜਾਂ ਸੁਣਾਈ ਦਿੰਦੇ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੱਡਰਾਂ ਵਾਲਿਆਂ ਦੇ ਬੋਲ। ਜਦੋਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਭਾਰਤੀ ਫੌਜ ਨੇ ਪੈਰ ਪਾਇਆ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਖਾਲਸਾ ਜੀ, ਆਪਾਂ ਹਰ ਸਾਲ ਇਸ ਪਾਰਲੀਮੈਂਟ ਦੇ ਵਿਹੜੇ ਦੇ ਵਿੱਚ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ ਜੀ, ਜਰਨਲ ਸੁਭੇਗ ਸਿੰਘ, ਬਾਬਾ ਠਾਰਾ ਸਿੰਘ ਅਤੇ 150-200 ਦੇ ਕਰੀਬ ਹੋਰ ਸੂਰਬੀਰ ਯੋਧੇ, ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ, ਆਪਣੇ ਗੁਰਧਾਮਾਂ ਦੀ ਖਾਤਰ, ਆਪਣੀ ਅਣਖ ਦੀ ਖਾਤਰ, ਆਪਣੀ ਗੈਰਤ ਦੀ ਖਾਤਰ, ਆਪਣੀ ਪੱਤ ਦੀ ਖਾਤਰ, ਆਪਣੀਆਂ ਪੱਗਾਂ ਦੀ ਖਾਤਰ ਆਪਣੀਆਂ ਜਾਨਾਂ ਦੀਆਂ ਆਹੂਤੀਆਂ ਦਿੱਤੀਆਂ। ਤੇ ਸਾਨੂੰ ਜਿਹੜਾ ਦੁਨੀਆ ਦੇ ਉੱਤੇ ਸਿਰ ਚੁੱਕ ਕੇ, ਸਿਰ ਉੱਚਾ ਕਰਕੇ ਚੱਲਣ ਦੀ ਜਿਹੜੀ ਹੈਗੀ ਆ ਜਾਂਚ ਦੱਸੀ ਹੈਗੀ ਆ। ਸੋ ਉਹਦੇ ਤੇ ਚੱਲਦਿਆਂ ਹੋਇਆ ਹੀ 84 ਤੋਂ ਲੈ ਕੇ ਅੱਜ ਤੱਕ ਇੱਕ ਨਹੀਂ ਲੱਖਾਂ ਦੀ ਗਿਣਤੀ ਵਿੱਚ ਸਾਡੇ ਯੋਧਿਆਂ ਨੇ ਸ਼ਹਾਦਤਾਂ ਪਾਈਆਂ। ਖਾਲਿਸਤਾਨ ਨੂੰ ਬਣਾਉਣ ਦੇ ਲਈ ਆਪਣੇ ਲਹੂ ਦਾ ਕਤਰਾ ਪੰਜਾਬ ਦੀ ਧਰਤੀ ਨਹੀਂ, ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਵੀ ਆਪਣਾ ਲਹੂ ਬਹਾਇਆ ਹੈਗਾ। 2020 ਦੇ ਵਿੱਚ ਭਾਈ ਹਰਮੀਤ ਸਿੰਘ PhD, ਉਹਨਾਂ ਨੂੰ ਕਤਲ ਕੀਤਾ ਗਿਆ ਸੀ ਪਾਕਿਸਤਾਨ ਦੇ ਵਿੱਚ, ਲਾਹੌਰ ਦੇ ਵਿੱਚ। ਤੇ ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਅਤੇ ਉਹਦੀ ਨਾਲ ਹੀ ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ, ਤੇ ਸਰੀ ਦੀ, ਬ੍ਰਿਟਿਸ਼ ਕੋਲੰਬੀਆ ਦੀ ਸਰੀ ਦੀ ਧਰਤੀ ਦੇ ਉੱਤੇ ਸਾਡੇ ਗੁਰਦੁਆਰੇ ਦੇ ਵਿੱਚ ਆ ਕੇ ਗੁਰਦੁਆਰੇ ਦੇ ਹੀ ਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਸ਼ਹੀਦ ਕੀਤਾ ਗਿਆ। ਇਹਨਾਂ ਕਤਲਾਂ ਦਾ, ਇਹਨਾਂ ਸ਼ਹਾਦਤਾਂ ਦਾ ਭਾਰਤੀ ਜਿਹੜਾ ਗ੍ਰਹਿ ਮੰਤਰੀ ਸੀਗਾ, ਉਸਨੇ ਉਹਦੇ ਵੱਲ ਜਿਹੜਾ ਇਸ਼ਾਰਾ ਇੱਥੋਂ ਦੀਆਂ ਏਜੰਸੀਆਂ ਨੇ, ਸੀਸਸ, RCMP ਨੇ ਬੜੇ ਸੁਚੱਜੇ ਤਰੀਕੇ ਦੇ ਨਾਲ ਕੀਤਾ ਸੀਗਾ। ਇੱਥੋਂ ਦੇ ਉਸ ਵੇਲੇ ਦੇ ਜਿਹੜਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਆਖਿਆ ਸੀਗਾ ਕਿ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਹੈਗੀ, ਉਹਦੇ ਪਿੱਛੇ ਜਿਹੜਾ ਹੈਗਾ ਭਾਰਤੀ ਏਜੰਸੀਆਂ ਤੇ ਭਾਰਤੀ ਸਰਕਾਰ ਦਾ ਹੱਥ ਹੈਗਾ ਆ। ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਮੌਜੂਦਾ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੈਗੇ ਆ ਮਾਰਕ ਕਾਰਨੇ, ਉਹਨਾਂ ਨੇ ਸਾਰੀਆਂ ਗੱਲਾਂ ਨੂੰ ਇਗਨੋਰ ਕਰਕੇ, ਸਾਰੀਆਂ ਗੱਲਾਂ ਨੂੰ ਪਿੱਛੇ ਛੱਡਦਿਆਂ ਹੋਇਆਂ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦਰੜਦਿਆਂ ਹੋਇਆਂ ਹਿੰਦੁਸਤਾਨ ਦੇ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੂੰ ਅੱਜ G7 ਸਮਿਟ ਦੇ ਵਿੱਚ ਜਿਹੜਾ ਇਨਵਾਈਟ ਕੀਤਾ, ਇਨਵੀਟੇਸ਼ਨ ਭੇਜੀ ਹੈਗੀ ਆ। ਇਹ ਸਾਡੇ ਲਈ ਇੱਕ ਬਹੁਤ ਹੀ ਜਿਹੜਾ ਕਹਿੰਦੇ ਹੁੰਦੇ ਦਰਦਨਾਕ ਜਿਹੜਾ ਵਾਕਿਆਤ ਹੈਗਾ ਆ। ਇਹਦੇ ਨਾਲ ਸਾਨੂੰ ਅਹਿਸਾਸ ਕਰਵਾਇਆ ਗਿਆ ਕਿ ਜਿਹੜਾ ਅਸੀਂ ਹੈਗੇ ਆ, ਮਾਰਕ ਕਾਰਨੀ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ, ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਵਪਾਰ
ਜਿਹੜਾ ਉਹਦੀ ਅਹਿਮੀਅਤ ਹੈਗੀ ਆ ਮਨੁੱਖੀ ਅਧਿਕਾਰਾਂ ਦੀ ਜਾਂ ਕਿਸੇ ਘੱਟ ਗਿਣਤੀ ਦੀ ਕਮਿਊਨਿਟੀ ਦੀ ਕੋਈ ਪਰਵਾਹ ਨਹੀਂ ਹੈਗੀ। ਜਿੰਨਾ ਮਰਜ਼ੀ ਉਹਨਾਂ ਦਾ ਲਹੂ ਡੁੱਲ ਜਾਏ, ਜਿਹੜਾ ਮਰਜ਼ੀ ਇਹਨਾਂ ਧਰਤੀਆਂ ਦੇ ਉੱਤੇ ਆਣ ਕੇ ਉਹਨਾਂ ਦੇ ਲਹੂ ਨੂੰ ਡੋਲ ਜਾਵੇ, ਇਹਨਾਂ ਨੂੰ ਸਿਰਫ ਤੇ ਸਿਰਫ ਵਪਾਰ ਦਿਸਦਾ ਹੈਗਾ, ਆਪਣੇ ਜਿਹੜੇ ਆਪਣਾ ਪੱਖ ਦਿਸਦਾ ਹੈਗਾ, ਇਨੀ ਇਕਨੋਮੀਸ ਇਹਨਾਂ ਨੂੰ ਦਿਸਦੀ ਹੈਗੀ ਆ। ਸੋ ਇਹਨਾਂ ਚੀਜ਼ਾਂ ਨੂੰ ਜਦੋਂ ਆਪਾਂ ਵੇਖਦੇ ਹੈਗੇ ਆ, ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈਗਾ ਕਿ ਸਿੱਖਾਂ ਦਾ ਜਿਹੜਾ ਹੈਗਾ ਦੁਨੀਆ ਦੇ ਉੱਤੇ ਸਿਰਫ ਤੇ ਸਿਰਫ ਸਾਡਾ ਗੁਰੂ ਹੈਗਾ, ਗੁਰੂ ਗ੍ਰੰਥ ਸਾਹਿਬ ਹੈਗਾ ਆ, ਕਲਗੀਧਰ ਦਸ਼ਮੇਸ਼ ਪਿਤਾ ਹੈਗੇ ਆ, ਜਿਨ੍ਹਾਂ ਨੇ ਸਾਨੂੰ ਸਾਡਾ ਰਾਜ ਜਿਹੜਾ ਲੈ ਕੇ ਦੇਣਾ। ਅਸੀਂ ਐਵੇਂ ਬਾਕੀਆਂ ਤੇ ਅੱਗੇ ਠੋਠੇ ਲੈ ਕੇ ਤੁਰੇ ਫਿਰਾਂਗੇ, ਸਾਨੂੰ ਕੁਝ ਨਹੀਂ ਦੇਣਾ ਕਿਸੇ ਨੇ। ਕੋ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਨਿਜ ਬਲ ਸੇ ਲੈ ਹੈ। ਉਹ ਨਿਜ ਬਲ ਦੇ ਨਾਲ ਜਿਹੜਾ ਮੰਗਿਆ, ਕੋਈ ਭੀਖ ਮੰਗਿਆ ਕੋਈ ਰਾਜ ਨਹੀਂ ਦਿਆ ਕਰਦਾ। ਰਾਜ ਲੈਣ ਦੇ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹੈਗੀਆਂ, ਲਹੂ ਡੋਲਣਾ ਪੈਂਦਾ। ਜਿਹੜਾ ਸਾਡੇ ਸ਼ਹੀਦਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਡੋਲ ਚੁੱਕੇ ਹੈਗੇ ਆ, ਹੋਰ ਕਿੰਨਾ ਕੁ ਆਪਾਂ ਵੇਖਦੇ ਰਹਾਂਗੇ। ਮੈਂ ਇੱਕ ਮੂਵੀ ਹੈਗੀ ਆ, ਪਹਿਲਾਂ ਇੱਥੇ ਆਇਰਿਸ਼ ਲੋਕਾਂ ਦੇ ਸੰਬੰਧ ਦੇ ਵਿੱਚ, ਉਹਨਾਂ ਦੀ ਆਜ਼ਾਦੀ ਦੇ ਸੰਬੰਧ ਦੇ ਵਿੱਚ ਇੰਗਲਿਸ਼ ਦੇ ਵਿੱਚ ਇੱਕ ਮੂਵੀ ਹੈਗੀ ਆ। ਉਹਦਾ ਇੱਕ ਸੀਨ ਹੈਗਾ, ਬੜਾ ਵਾਜਬ ਜਿਹਾ ਸੀਨ ਹੈਗਾ, ਬੜਾ ਜਿਹੜਾ ਕਹਿੰਦੇ ਦਿਲ ਨੂੰ ਦਹਿਲਾਉਣ ਵਾਲਾ ਸੀਨ ਹੈਗਾ। ਉਹਦਾ ਜਿਹੜਾ ਉਹ ਹੀਰੋ ਹੁੰਦਾ ਉਹਦੇ ਵਿੱਚ, ਉਹ ਜਦੋਂ ਉਹਨੂੰ ਪੁੱਛਦੇ ਹੈਗੇ ਆ ਵੀ ਤੁਸੀਂ ਜਿਹੜੀ ਆਜ਼ਾਦੀ ਕਿੱਦਾਂ ਲੈਣੀ ਹੈਗੀ ਆ, ਉਹ ਕਹਿੰਦਾ ਸਾਨੂੰ ਜਿਹੜਾ ਜੰਗ ਲੜਨੀ ਪਊਗੀ ਇਹਨਾਂ ਦੇ ਨਾਲ, ਇੱਥੋਂ ਦੀਆਂ ਹਕੂਮਤਾਂ ਨਾਲ ਜੰਗ ਲੜਨ ਦੇ ਲਈ ਸਾਨੂੰ ਆਪਣੇ ਲੋਕਾਂ ਤੱਕ ਪਹੁੰਚਣਾ ਪਵੇਗਾ। ਸਾਨੂੰ ਸਾਡੇ ਲੋਕਾਂ ਨੂੰ ਹਰ ਪੱਧਰ ਦੇ ਉੱਤੇ ਜਾ ਕੇ ਤਿਆਰ ਕਰਨ ਦੀ ਲੋੜ ਹੈਗੀ ਆ। ਤਾਂ ਉਹ ਕਹਿੰਦਾ ਕਿਸ ਤਰ੍ਹਾਂ? ਉਹ ਕਹਿੰਦਾ ਮੈਂ ਤੁਹਾਨੂੰ ਦੱਸਦਾ ਹੈਗਾ। ਉਹ ਆਪਦੇ ਨਾਲ ਦੇ ਉਹਨਾਂ ਲੋਕਾਂ ਨੂੰ ਲੈ ਕੇ ਇੱਕ ਕਲੱਬ ਦੇ ਵਿੱਚ, ਇੱਕ ਸ਼ਰਾਬਖਾਨੇ ਦੇ ਵਿੱਚ ਚਲੇ ਜਾਂਦਾ ਹੈਗਾ। ਉਸ ਜਦੋਂ ਸ਼ਰਾਬਖਾਨੇ ਦੇ ਵਿੱਚ ਵੜਦਾ ਹੈਗਾ ਤੇ ਉੱਚੀ ਦਣੀ ਉਹ ਨਾਰਾ ਲਾਉਂਦਾ ਆਇਰਿਸ਼ ਆਜ਼ਾਦੀ ਦੇ ਬਰਖਲਾਫ। ਤਾਂ ਉਹ ਕਹਿੰਦਾ ਵੀ ਮੁਰਦਾਬਾਦ, ਕਹਿੰਦਾ ਜਿਹੜੀ ਆਇਰਿਸ਼ ਦੀ ਆਜ਼ਾਦੀ ਵਾਲਿਆਂ ਦੇ ਲਈ। ਤਾਂ ਸਾਰੇ ਲੋਕੀ ਹੈਰਾਨ ਰਹਿ ਜਾਂਦੇ ਆ ਵੀ ਇਹ ਤੇ ਆਜ਼ਾਦੀ ਘੁਲਾਟੀਆ ਹੈਗਾ, ਇਹ ਮੁਰਦਾਬਾਦ ਦੇ ਨਾਰੇ ਕਿਵੇਂ ਲਾਉਣ ਲੱਗ ਪਿਆ। ਤੇ ਉਸੇ ਵੇਲੇ ਜਦੋਂ ਉਹ ਗੱਲ ਕਰਕੇ ਹਟਦਾ, ਉਹ ਥੋੜਾ ਜਿਹਾ ਪਾਸੇ ਨੂੰ ਹੋ ਜਾਂਦਾ ਤਾਂ ਪਿੱਛੋਂ ਇੱਕ ਕਟਾਰ ਜਿਹੜੀ ਹੈਗੀ ਆ ਬੜੀ ਤੇਜ਼ੀ ਦੇ ਨਾਲ ਆਉਂਦੀ ਹੈਗੀ ਆ, ਤੇ ਉਹ ਉਹਦੇ ਕੰਨ ਦੇ ਕੋਲ ਦੀ ਲੰਘ ਕੇ ਦਰਵਾਜ਼ੇ ਦੇ ਵਿੱਚ ਜਾ ਕੇ ਖੁੱਭ ਜਾਂਦੀ ਹੈਗੀ ਆ। ਤਾਂ ਫਿਰ ਆ ਕੇ ਅੱਗੇ ਆ ਕੇ ਸਟੇਜ ਤੇ ਆ ਕੇ ਉਹ ਕਹਿੰਦਾ ਮੈਂ ਨਾਰਾ ਇਸੇ ਕਰਕੇ ਲਾਇਆ ਸੀ, ਤੁਹਾਡੀ ਅਣਖ ਵੇਖਣੀ ਸੀ, ਤੁਹਾਡੀ ਗੈਰਤ ਦੇ ਵੇਖਣੀ ਸੀ। ਭਾਵੇਂ ਤੁਸੀਂ ਸ਼ਰਾਬ ਦੇ ਵਿੱਚ ਡੁੱਬ ਗਏ ਹੋ, ਭਾਵੇਂ ਤੁਸੀਂ ਜਿਹੜਾ ਐਸ਼ਪ੍ਰਸ ਹੋ ਗਏ ਹੋ, ਪਰ ਸਟਿਲ ਤੁਹਾਡੇ ਸੀਨਿਆਂ ਦੇ ਵਿੱਚ ਆਪਣੀ ਕੌਮ ਦਾ ਦਰਦ ਹੈਗਾ ਆ। ਉਹ ਇਸ ਦਰਦ ਨੂੰ ਪਛਾਣਨ ਦੇ ਲਈ ਸਾਨੂੰ ਵੀ ਹਰ ਜਗ੍ਹਾ ਨੂੰ, ਹਰ ਬੰਦੇ ਤੱਕ ਜਾਣਾ ਪਊਗਾ, ਹਰ ਬੰਦੇ ਨੂੰ ਤਿਆਰ ਕਰਕੇ ਆਪਣੇ ਨਾਲ ਰਲਾਉਣਾ ਪਊਗਾ। ਇਹ ਜਦੋਂ ਸਾਰੀ ਕੌਮ ਜਿਹੜੀ, ਸਾਡੇ ਵੀ ਲੋਕਾਂ ਦੇ ਦਿਲਾਂ ਵਿੱਚ ਦਰਦ ਹੈਗਾ, ਖਾਲਿਸਤਾਨ ਦੀ ਚਾਹਤ ਹੈਗੀ ਆ, ਪਰ ਉਹ ਅੱਗੇ ਆ ਕੇ ਮਜਬੂਰੀਆਂ ਬਸ ਹੋ ਕੇ ਜਾਂ ਉਹਨਾਂ ਡਰਦੇ ਕਰਕੇ ਹੋ ਕੇ ਵੀ ਹੋ ਸਕਦਾ ਕਿਸੇ ਵੀ ਤਰੀਕੇ ਦੇ ਨਾਲ ਉਹ ਅੱਗੇ ਨਹੀਂ ਆ ਰਹੇ। ਜਿਵੇਂ ਇਹਨਾਂ ਇਕੱਠਾਂ ਦੇ ਵਿੱਚ ਵੀ ਸਿਰਫ ਆਉਣ ਤੋਂ ਕਤਰਾਉਂਦੇ ਹੈਗੇ ਆ। ਕਿਉਂ? ਕਿਉਂਕਿ ਉਹਨਾਂ ਨੂੰ ਜਿਹੜੀਆਂ ਗਰਜਾਂ ਜਿਹੜੀਆਂ ਹੈਗੀਆਂ ਵੀਜ਼ਿਆਂ ਦੀ ਤੜਫ ਜਿਹੜੀ ਉਹ ਮਾਰਦੀ ਹੈਗੀ ਆ, ਜਾਂ ਹੋਰ ਆਪਣੇ ਆਪ ਨੂੰ ਸਾਹਮਣੇ ਨਹੀਂ ਦਿਖਾਉਣਾ ਨਹੀਂ ਚਾਹੁੰਦੇ ਵੀ ਅਸੀਂ ਆਜ਼ਾਦੀ ਦਾ ਜਿਹੜਾ ਸੰਘਰਸ਼ ਖਾਲਿਸਤਾਨ ਦੇ ਲਈ ਅਸੀਂ ਜੂਝਦੇ ਹੈਗੇ ਆ, ਉਹਨਾਂ ਦੇ ਸਹਿਯੋਗੀ ਬਣਦੇ ਹੈਗੇ ਆ। ਸੋ ਇਸ ਕਰਕੇ ਆਪਾਂ ਨੂੰ ਵੀ ਜਿਹੜਾ ਹੈਗਾ, ਜਦੋਂ ਤੱਕ ਆਪਣਾ ਹਰ ਵਿਅਕਤੀ ਜਿਹੜਾ ਹੈਗਾ ਆਪਣੀ ਆਜ਼ਾਦੀ ਦੇ ਲਈ ਤਤਪਰ ਨਹੀਂ ਹੁੰਦਾ ਹੈਗਾ, ਉਹਨਾਂ ਚਿਰ ਅਸੀਂ ਸਾਡੇ ਨਾਲ ਇਦਾਂ ਹੀ ਧੱਕੇ ਹੁੰਦੇ ਰਹਿਣਗੇ। ਇਹਨਾਂ ਮੁਲਕਾਂ ਦੇ ਵਿੱਚ ਵੀ ਭਾਵੇਂ ਆਪਾਂ ਕਿਤੇ ਵੀ ਵਸਦੇ ਹੋਈਏ, ਸਾਡੀ ਇਕਜੁੱਟਤਾ ਦੀ ਬਹੁਤ ਜ਼ਰੂਰਤ ਹੈਗੀ ਆ, ਸਾਨੂੰ ਇਕੱਠਿਆਂ ਹੋਣ ਦੀ ਬਹੁਤ ਜ਼ਰੂਰਤ ਹੈਗੀ ਆ। ਇਹ ਜ਼ਰੂਰੀ ਨਹੀਂ, ਠੀਕ ਆ, ਆਜ਼ਾਦੀਆਂ ਦਾ ਸੰਘਰਸ਼ ਲੜਨ ਵਾਲੇ ਜਿਹੜੇ ਯੋਧੇ ਹੋਇਆ ਕਰਦੇ ਆ, ਸੂਰਬੀਰ ਹੋਇਆ ਕਰਦੇ ਆ, ਉਹ ਬਹੁਤ ਬਾਲੇ ਨਹੀਂ ਹੋਇਆ ਕਰਦੇ ਜਿਹੜੇ ਅੱਗੇ ਹੋ ਕੇ ਰਹਿਨਮਾਈ ਕਰਦੇ ਹੈਗੇ ਆ। ਉਹ ਪਿੱਛੇ ਲੱਗ ਕੇ ਜਿਹੜੇ ਸੰਘਰਸ਼ ਦੇ ਹਾਮੀ ਭਰਦੇ ਹੈਗੇ ਆ, ਜਾਂ ਉਹਨਾਂ ਦੀ ਪਿੱਛੇ ਲੱਗ ਕੇ ਆਜ਼ਾਦੀ ਦੀ ਤਾਂਘ ਰੱਖਦੇ ਹੈਗੇ ਆ, ਉਹਨਾਂ ਦੀ ਵੀ ਬਹੁਤ ਜ਼ਰੂਰਤ ਹੈਗੀ ਆ। ਸਾਨੂੰ ਵੀ ਸਾਰਿਆਂ ਲੋਕਾਂ ਨੂੰ ਹਿੰਮਤ ਕਰਕੇ ਇਹਨਾਂ ਦੇ ਵਿੱਚ, ਇਹਨਾਂ ਸੰਘਰਸ਼ਾਂ ਦੇ ਵਿੱਚ ਜਿਹੜੇ ਵੀ ਤਰੀਕੇ ਦੇ ਨਾਲ ਆਪਾਂ ਯੋਗਦਾਨ ਪਾ ਸਕਦੇ ਹੈਗੇ ਆ, ਉਹ ਪਾਉਣ ਦੀ ਜ਼ਰੂਰਤ ਹੈਗੀ ਆ। ਹੁਣ ਤੇ ਅੱਤ ਹੋ ਗਈ ਹੈਗੀ ਆ। ਅੱਗੇ ਤੇ ਸਾਡਾ ਲਹੂ ਪੰਜਾਬ ਦੀ ਧਰਤੀ ਤੇ ਡੁੱਲਦਾ ਸੀ, ਹੁਣ ਵਿਦੇਸ਼ਾਂ ਦੇ ਵਿੱਚ, ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਵੀ ਡੁੱਲਣ ਲੱਗ ਪਿਆ ਹੈਗਾ। ਪੰਜਾਬ ਦੀ ਧਰਤੀ ਤੇ ਵਿਦੇਸ਼ਾਂ ਦੀਆਂ ਧਰਤੀਆਂ ਤੇ ਵਗੀਆਂ ਲਹੂ ਦੀਆਂ ਘਰਾੜਾਂ ਦਾ ਵਾਸਤਾ, ਜਿਨ੍ਹਾਂ ਯੋਧਿਆਂ ਸਾਡੇ ਲਈ ਸੀਸ ਵਾਰੇ, ਉਹਨਾਂ ਦੀਆਂ ਲੰਮੀਆਂ ਪਾਲਾਂ ਦਾ ਵਾਸਤਾ,
ਗੁਰੂ ਦਾ ਵਾਸਤਾ, ਗੁਰੂ ਗ੍ਰੰਥ ਦਾ ਵਾਸਤਾ, ਗੁਰੂ ਨਾਨਕ ਦੀ ਉਮਤ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਪੁੱਤਰਿਓ, ਤੁਹਾਨੂੰ ਪੰਥ ਦਾ ਵਾਸਤਾ, ਆਪਣੇ ਪੰਥ ਦੀ ਸਾਰ ਲੈਣ ਦੇ ਲਈ, ਆਪਣੇ ਪੰਥ ਦਾ ਘਰ ਬਣਾਉਣ ਦੇ ਲਈ, ਖਾਲਿਸਤਾਨ ਬਣਾਉਣ ਦੇ ਲਈ ਆਓ ਇਕੱਠੇ ਹੋ ਕੇ ਹੰਬਲਾ ਮਾਰੀਏ। ਇੰਨੀਆਂ ਕੁ ਬੇਨਤੀਆਂ ਪਰਿਵਾਰ ਕੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਮਾਨ, ਸਪੋਕਸਪਰਸਨ ਇੰਟੀਰੀਅਰ ਗੁਰਦੁਆਰਾ ਕਮੇਟੀ। ਮੈਂ ਧੰਨਵਾਦੀ ਹਾਂ ਜਿਹੜੇ ਲੰਗਰ ਵਰਤਾਉਣ ਵਾਲੇ ਵੀਰ ਨੇ ਕਿ 15-20 ਮਿੰਟ ਜਿਹੜਾ ਉਹ ਲੰਗਰ ਵਰਤਾਉਣਾ ਬੰਦ ਕਰ ਦਈਏ। ਆਪਣੇ ਪਾਸ 2 ਮੁੱਖ ਬੁਲਾਰੇ ਨੇ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਨੇ, ਉਸ ਤੋਂ ਬਾਅਦ ਆਪਾਂ ਫਿਰ ਫ੍ਰੀ ਆ, ਲੰਗਰ ਛਕੋ, ਜੋ ਮਰਜ਼ੀ ਕਰੋ ਜੀ। ਹੁਣ ਮੈਂ ਬੇਨਤੀ ਕਰਾਂਗਾ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ ਉਹਨਾਂ ਦੇ ਲੀਗਲ ਕਾਉਂਸਲ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕੁਝ ਸਮੇਂ ਲਈ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮਾਂ ਵਾਸਤੇ ਯਾਦ ਜਿਹੜੀ ਹੁੰਦੀ ਆ ਉਹ ਜ਼ਿੰਦਗੀ ਹੁੰਦੀ ਆ, ਤੇ ਭੁੱਲ ਜਾਣਾ ਮੌਤ। 1984 ਦੇ ਵਿੱਚ ਜੋ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਉਹਦਾ ਮਨਸੂਬਾ ਇਹੀ ਸੀ ਕਿ ਇੰਨਾ ਜ਼ੁਲਮ ਕਰੀਏ ਕਿ ਖਾਲਿਸਤਾਨ ਦੀ ਗੱਲ ਜਿਹੜੀ ਹੈਗੀ ਆ, ਆਜ਼ਾਦੀ ਦੀ ਜਿਹੜੀ ਗੱਲ ਹੈਗੀ ਆ, ਇਹ ਭੁੱਲ ਜਾਣਗੇ। ਪਰ ਬਾਰ-ਬਾਰ ਜਿਹੜੇ ਸਾਡੇ ਦੁਸ਼ਮਣ ਨੇ ਉਹ ਇਹ ਚੀਜ਼ ਭੁੱਲ ਜਾਂਦੇ ਨੇ ਕਿ ਸਾਡਾ ਜਿਹੜਾ DNA ਆ ਨਾ ਕੌਮ ਦਾ, ਉਹ ਬਿਲਕੁਲ ਅਲੱਗ ਆ। ਜਦੋਂ ਸਾਡੇ ਦੇ ਉੱਤੇ ਕੋਈ ਜ਼ੁਲਮ ਕਰਦਾ ਆ, ਅਸੀਂ ਬਿਲਕੁਲ ਆਪੋਜ਼ਿਟ ਉਸ ਦਾ ਫੇਰ ਉੱਠਦੇ ਆ। ਮੈਨੂੰ ਸਾਡੀ ਦਾਤਰੀ ਉਹ ਵਾਲੀ ਜਿਹੜੀ ਕਹਾਵਤ ਆ, ਉਹ ਅੱਜ ਵੀ ਬਿਲਕੁਲ ਇਨ ਬਿਨ ਸੱਚ ਆ। 1984 ਤੋਂ ਬਾਅਦ ਜਿਸ ਤਰ੍ਹਾਂ ਸਿੱਖ ਕੌਮ ਉੱਠੀ ਅਤੇ 10 ਸਾਲ ਸੰਘਰਸ਼ ਚਲਾ ਕੇ ਹਿੰਦ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾ ਬੈਠੀ, ਉਹ ਕਿਸ ਨੂੰ ਨਹੀਂ ਭੁੱਲਿਆ। ਪਰ ਜਿਹੜਾ ਜ਼ੁਲਮ ਕੌਮ ਦੇ ਉੱਤੇ ਹਿੰਦ ਸਰਕਾਰ ਨੇ ਕੀਤਾ, ਦਰਿੰਦਗੀ ਦਿਖਾਈ, ਉਸ ਦਾ ਜ਼ਿਕਰ ਸਾਨੂੰ ਬੜਾ ਕਰਨ ਦੀ ਲੋੜ ਨਹੀਂ ਹੈਗੀ, ਸਾਰਿਆਂ ਨੂੰ ਪਤਾ ਹੀ ਆ। ਉਹ ਮੁਗਲਾਂ ਨੂੰ ਮਾਤ ਪਾ ਗਏ, ਤੇ ਅਕਸਰ ਇਹ ਕਹਿੰਦੇ ਹੁੰਦੇ ਸੀ ਕਿ ਇਸ ਤੋਂ ਬਾਅਦ 200 ਸਾਲ ਇਹ ਯਾਦ ਨਹੀਂ ਰੱਖਣਗੇ, ਇਹ ਫੇਰ ਨਹੀਂ ਖੜੇ ਹੋ ਸਕਣਗੇ। ਤੇ ਇਸ ਵਾਸਤੇ ਉਹਨਾਂ ਨੇ ਇੱਕ ਤਰੀਕਾ ਵਰਤਿਆ। ਇੱਕ ਪੋਲੀਟੀਕਲ ਥਿੰਕਰ ਆ, ਉਹਦਾ ਨਾਮ ਹੈ ਮੈਕੀਆਵੈਲੀ। ਮੈਕੀਆਵੈਲੀ ਨੇ ਇੱਕ ਥਿਊਰੀ ਦਿੱਤੀ ਆ, ਇੱਕ ਫਾਰਮੂਲਾ ਦਿੱਤਾ ਕਿ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਵਸ ਕਰਨਾ ਚਾਹੁੰਦੀਆਂ ਨੇ, ਭੁਲਾਉਣਾ ਚਾਹੁੰਦੀਆਂ ਨੇ ਕਿ ਉਹਨਾਂ ਦਾ ਕੀ ਵਜੂਦ ਆ, ਕੀ ਉਹਨਾਂ ਦੇ ਹਾਲਾਤ ਨੇ, 2 ਚੀਜ਼ਾਂ ਦਿਓ, ਬ੍ਰੈਡ ਤੇ ਸਰਕਸ। ਬ੍ਰੈਡ ਦਾ ਮਤਲਬ ਢਿੱਡ ਭਰਨ ਵਾਸਤੇ ਉਹਨੂੰ ਰੋਟੀ ਦਿਓ, ਵਧੀਆ ਖਾਣ ਨੂੰ ਦਿਓ, ਤੇ ਦੂਸਰਾ ਸਰਕਸ, ਉਹਨਾਂ ਦਾ ਮਨੋਰੰਜਨ ਕਰਾਓ। ਇਹੀ ਫਾਰਮੂਲਾ ਜਿਹੜਾ ਸੀ ਉਹ ਪੰਜਾਬ ਦੇ ਵਿੱਚ ਵਰਤਿਆ ਗਿਆ ਕਿ ਇਹਨਾਂ ਨੂੰ ਨਸ਼ਿਆਂ ਤੇ ਲਾਓ, ਅਖਾੜੇ ਲਾਓ, ਇਹਨਾਂ ਵਾਸਤੇ ਜਿਹੜੇ ਕਲੱਬ ਨੇ ਇਹ ਬਣਾਓ, ਤੇ ਭੁੱਲ ਜਾਣਗੇ। ਪਰ ਉਹੀ ਗੱਲ ਹੋਈ ਕਿ ਜਦੋਂ ਬੇਅਦਬੀਆਂ ਹੋਈਆਂ, ਜਦੋਂ ਇਹ ਡੇਰਾਵਾਦ ਵਧਿਆ, ਤਾਂ ਸਿੱਖ ਪੰਥ ਦੇ ਵਿੱਚ ਜੋ ਜਾਗਰੂਕਤਾ ਹੈਗੀ ਆ ਉਹ ਵਧੀ। ਉਹ ਜੋ ਸਾਡਾ ਸਾਫ਼ ਮੰਜ਼ਲ ਸੀ, ਜਿਹੜਾ ਧੁੰਦਲਾ ਹੋ ਗਿਆ ਸੀ, ਉਹ ਫਿਰ ਸਾਨੂੰ ਯਾਦ ਆਣਾ ਥੋੜਾ ਆਇਆ ਕਿ ਖਾਲਿਸਤਾਨ ਬੜਾ ਜ਼ਰੂਰੀ ਆ, ਜੋ ਸਾਡੇ ਤੇ ਜ਼ੁਲਮ ਹੋ ਰਿਹਾ ਹੈ। ਤੇ ਇਸੇ ਸੰਦਰਭ ਦੇ ਵਿੱਚ ਜਿੱਦਾਂ ਭਾਈ ਹਰਦੀਪ ਸਿੰਘ ਨਿੱਜਰ ਖਾਲਿਸਤਾਨ ਦੀ ਗੱਲ ਕਰ ਰਹੇ ਸੀ, ਜਿਸ ਤਰ੍ਹਾਂ ਹੋਰ ਜੁਝਾਰੂ ਗੱਲ ਕਰ ਰਹੇ ਸੀ, ਉਹਨਾਂ ਨੇ ਇਹ ਕੈਲਕੂਲੇਸ਼ਨ ਕੀਤੀ ਕਿ ਇਹਨਾਂ ਦੀ ਆਵਾਜ਼ ਬੰਦ ਕੀਤੀ ਜਾਊ ਤੇ ਫਿਰ ਚੁੱਪ ਕਰ ਜਾਣਗੇ, ਫਿਰ ਭੁੱਲ ਜਾਣਗੇ। ਤੇ ਉਹਨਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਕਤਲ ਕੀਤਾ, ਸ਼ਹੀਦ ਕੀਤਾ। ਤੇ ਉਹਨਾਂ ਨੇ ਇਹ ਸੋਚਿਆ ਕਿ ਜੋ ਇੱਥੇ ਖਾਲਿਸਤਾਨ ਦੀ ਆਵਾਜ਼ ਉਠਾਈ ਜਾ ਰਹੀ ਆ, ਇਹ ਹੁਣ ਫੇਰ ਚੁੱਪ ਕਰ ਜਾਣਗੇ। ਪਰ ਜੋ ਆਪਾਂ ਅੱਜ ਦੇਖ ਰਹੇ ਆ, ਉਹ ਬਿਲਕੁਲ ਕੈਲਕੂਲੇਸ਼ਨ ਉਹਨਾਂ ਦਾ ਫੇਲ ਹੋ ਗਿਆ। ਘਰ ਦੇ ਵਿੱਚ ਖਾਲਿਸਤਾਨ ਦੀ ਗੱਲ ਫੇਰ ਹੋਣੀ ਸ਼ੁਰੂ ਹੋ ਗਈ ਹੈ। ਤੇ ਆਪਾਂ ਇਹ ਯਾਦ ਰੱਖੀਏ ਕਿ ਉਹ ਸਾਨੂੰ ਭੁਲਾਉਣਾ ਚਾਹੁੰਦੇ ਆ, ਉਹ ਚਾਹੁੰਦੇ ਆ ਕਿ ਅਸੀਂ ਭੁੱਲ ਜਾਈਏ, ਕਿਉਂਕਿ ਅਕਸਰ ਲੋਕਾਂ ਦੀ ਜਿਹੜੀ ਯਾਦਦਾਸ਼ਤ ਆ ਬਹੁਤ ਥੋੜੀ ਹੁੰਦੀ ਹੈ। ਕਿਉਂਕਿ ਹੁਣ ਆਮ ਜਿਹੜਾ ਕੈਨੇਡੀਅਨ ਆ, ਉਹਨੂੰ ਵੀ ਇਹ ਚੀਜ਼ ਹੁਣ ਯਾਦ ਘੱਟ ਰਹਿ ਗਈ ਆ ਕਿ ਇਸ ਪਾਰਲੀਮੈਂਟ ਦੇ ਵਿੱਚ ਸਤੰਬਰ 2023, ਹਲੇ 2 ਸਾਲ ਨਹੀਂ ਹੋਏ, ਪ੍ਰਾਈਮ ਮਿਨਿਸਟਰ ਖੜਾ ਹੋ ਕੇ ਕਹਿ ਰਿਹਾ ਆ ਕਿ ਬਾਹਰਲੀ ਸਰਕਾਰ, ਹਿੰਦ ਸਰਕਾਰ ਨੇ ਇੱਥੇ ਆ ਕੇ ਕੈਨੇਡੀਅਨ ਨਾਗਰਿਕ ਨੂੰ ਮਾਰਿਆ। ਹਲੇ 6 ਮਹੀਨੇ ਨਹੀਂ ਹੋਏ ਕਿ RCMP ਅਨਾਉਂਸਮੈਂਟ ਕਰ ਗਈ ਕਿ ਇੱਥੇ 1 ਨਹੀਂ 3 ਕਤਲ ਹੋਏ ਨੇ ਘੱਟੋ ਘੱਟ।
ਇੱਥੇ ਸ਼ੂਟਿੰਗਾਂ ਹੋਈਆਂ ਨੇ, ਐਕਸਟੋਰਸ਼ਨ ਹੋਏ ਨੇ, ਤੇ ਸਾਰੇ ਹਿੰਦ ਸਰਕਾਰ ਵੱਲੋਂ ਹੋਏ ਨੇ, ਇੰਡੀਅਨ ਸਰਕਾਰ ਵੱਲੋਂ। ਹਲੇ 6 ਮਹੀਨੇ ਨਹੀਂ ਹੋਏ ਕਿ ਇੱਥੇ ਜਿਹੜੀ ਕਮੇਟੀ ਬੈਠਦੀ ਆ ਪਬਲਿਕ ਸੇਫਟੀ ਤੇ ਸਿਕਿਉਰਿਟੀ ਦੀ ਕਮੇਟੀ, ਉਸ ਦੇ ਵਿੱਚ ਡਿਪਟੀ ਫੋਰਨ ਮਿਨਿਸਟਰ ਮੰਨਿਆ ਕਿ ਅਮਿਤ ਸ਼ਾਹ ਜਿਹੜਾ ਆ, ਮੋਦੀ ਦਾ ਜਿਹੜਾ ਸੱਜਾ ਹੱਥ ਆ, ਉਹਨੇ ਆਰਡਰ ਦਿੱਤਾ ਸੀ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਏ। ਹਲੇ 6 ਮਹੀਨੇ ਨਹੀਂ ਹੋਏ ਕਿ ਇੱਥੇ ਇਸ ਸਰਕਾਰ ਨੇ ਮੰਨਿਆ ਕਿ ਇੰਡੀਅਨ ਸਰਕਾਰ ਲਾਰੈਂਸ ਬਿਸ਼ਨੋਈ ਜਿਹੜਾ ਗੈਂਗ ਹੈਗਾ ਆ, ਉਸ ਨੂੰ ਵਰਤ ਕੇ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਹੈ। ਆਪਾਂ ਭੁੱਲ ਜਾਂਦੇ ਆ। ਹਲੇ ਸਿਰਫ ਮਹੀਨਾ ਹੀ ਹੋਇਆ ਕਿ ਮਿਸਿਸਾਗਾ ਦੇ ਵਿੱਚ ਇੱਕ ਸਿੱਖ ਬਿਜ਼ਨਸਮੈਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਫੇਰ ਕਤਲ ਕਰਦਾ ਹੈ। ਪਰ ਹੁਣ ਪ੍ਰਾਈਮ ਮਿਨਿਸਟਰ ਕਾਰਨੀ ਦੀ ਇਲੈਕਸ਼ਨ ਹੁੰਦੀ ਆ, 22 MP ਇੱਥੇ ਚੁਣੇ ਜਾਂਦੇ ਨੇ, ਸਿੱਖ ਜਾਂ ਪੰਜਾਬੀ, ਤੇ ਉਹ ਸਮਝਦੇ ਨੇ ਕਿ ਕੋਈ ਗੱਲ ਨਹੀਂ, ਸਭ ਕੁਝ ਭੁੱਲ ਜਾਓ, ਨਵੇਂ ਸਿਰਿਓਂ ਆਪਾਂ ਫੇਰ ਹਿੰਦ ਸਰਕਾਰ ਦੇ ਨਾਲ ਹੱਥ ਮਿਲਾਈਏ ਤੇ ਬਿਜ਼ਨਸ ਦੀ ਗੱਲ ਕਰੀਏ। ਭੁੱਲ ਜਾਣਾ ਸਾਡੇ ਵਾਸਤੇ ਮੌਤ ਹੋਊਗਾ, ਇਹ ਅਸੀਂ ਭੁੱਲ ਨਹੀਂ ਸਕਦੇ, ਤੇ ਨਾ ਹੀ ਇਸ ਕੈਨੇਡੀਅਨ ਸਰਕਾਰ ਨੂੰ ਭੁੱਲਣਾ ਚਾਹੀਦਾ ਹੈ। ਜਿਹੜਾ ਇਹ ਗੱਲ ਕਰਦੇ ਨੇ ਕਿ ਕੈਨੇਡੀਅਨ ਵੈਲਿਊਜ਼, ਹਿਊਮਨ ਰਾਈਟਸ, ਇਹ ਤਾਂ ਫਿਰ ਸਿਰਫ ਪਖੰਡੀ ਹੋਇਆ ਨਾ, ਇਹ ਹਿਪੋਕ੍ਰੇਸੀ ਹੋਈ ਕਿ ਬਾਕੀਆਂ ਵਾਸਤੇ ਹਿਊਮਨ ਰਾਈਟਸ, ਬਾਕੀਆਂ ਵਾਸਤੇ ਰੂਲ ਆਫ ਲਾਅ, ਤੇ ਸਿੱਖ ਇੱਥੇ ਭਾਵੇਂ ਮਾਰੇ ਜਾਣ, ਲੁੱਟੇ ਜਾਣ, ਗੋਲੀਆਂ ਨਾਲ ਭੁੰਨੇ ਜਾਣ, ਕੋਈ ਗੱਲ ਨਹੀਂ, ਅਸੀਂ ਉਸ ਦੂਸਰੀ ਸਰਕਾਰ, ਹਿੰਦ ਸਰਕਾਰ ਵਾਸਤੇ ਰੈੱਡ ਕਾਰਪਟ ਵਿਛਾ ਕੇ ਕਿ ਉਹਨਾਂ ਨੂੰ ਸੱਦਾਂਗੇ, ਇੱਥੇ ਆ ਜਾਓ। ਤੇ ਹੈਰਾਨੀ ਦੀ ਗੱਲ, ਉਹ ਸਾਨੂੰ ਮਾਰਨ ਤੇ ਸਿੱਖ ਅੱਤਵਾਦੀ, ਉਹ ਐਕਸਟੋਰਸ਼ਨ ਕਰਨ ਫਿਰ ਵੀ ਸਿੱਖ ਅੱਤਵਾਦੀ, ਉਹ ਸਾਨੂੰ ਗੋਲੀਆਂ ਨਾਲ ਸਾਡੇ ਘਰ ਸ਼ੂਟ ਕਰਨ ਫਿਰ ਵੀ ਸਿੱਖ ਅੱਤਵਾਦੀ। ਤੇ ਇੰਡੀਅਨ ਸਰਕਾਰ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਇਹਨੂੰ ਆਪਾਂ ਕਹਿੰਦੇ ਆ ਹਿਪੋਕ੍ਰੇਸੀ। ਇੱਥੇ ਤੱਕ ਕਿ ਇੱਕ ਫੋਰਨ ਕੰਟਰੀ ਇੰਡੀਆ ਇੱਥੇ ਆ ਕੇ ਸਾਡੇ ਇੱਕ ਫੈਡਰਲ ਲੀਡਰ ਜਗਮੀਤ ਸਿੰਘ ਨੂੰ ਮਾਰਨ ਦੀ ਇੱਥੇ ਕੋਸ਼ਿਸ਼ ਕਰ ਰਹੀ ਆ, ਉਹਦੀ ਸਰਵੇਲੈਂਸ ਕਰ ਰਹੀ ਆ, ਤੇ ਫਿਰ ਵੀ ਚੁੱਪ। ਮੈਂ ਪੁੱਛਿਆ ਸੀ ਕਿ ਇੱਥੇ ਰੈੱਡ ਲਾਈਨ ਕਿਹੜੀ ਆ, ਕਿ ਕਿਹੜੇ ਕੰਡੀਸ਼ਨ ਨੇ ਕਿ ਉਹ ਸਰਕਾਰ ਨੂੰ ਇੱਥੇ ਨਾ ਸੱਦਿਆ ਜਾਏ। ਜੇ ਇੱਥੇ ਮਾਰਨ ਵਾਸਤੇ ਉਹ ਸਾਡੇ ਫੈਡਰਲ ਲੀਡਰ ਨੂੰ ਵੀ ਟਾਰਗੇਟ ਕਰ ਰਹੇ ਨੇ, ਤਾਂ ਫਿਰ ਹੱਦ ਕਿਹੜੀ ਰਹਿ ਗਈ ਹੈ? ਚਲੋ ਇਸ ਸਰਕਾਰ ਦੇ ਵਿੱਚ ਘੱਟੋ ਘੱਟ ਮੈਂ ਇਹ ਕਹਿ ਸਕਦਾ ਕਿ ਥੋੜੀਆਂ ਆਵਾਜ਼ਾਂ ਆਈਆਂ ਨੇ। ਸੁਖ ਧਾਲੀਵਾਲ ਬੋਲੇ ਨੇ, ਗੁਰਬਖਸ਼ ਸੈਣੀ ਬੋਲੇ ਨੇ NDP ਵੱਲੋਂ, ਜੈਨੀ ਕੁਆਨ, ਹੈਦਰ ਮੈਕਫੀਅਰਸਨ, ਪਰ ਕੰਜ਼ਰਵੇਟਿਵਸ ਵੱਲੋਂ ਬਿਲਕੁਲ ਚੁੱਪ। ਖੈਰ, ਅਸੀਂ ਉਹਨਾਂ ਨੂੰ ਇਹ ਯਾਦ ਦਿਵਾਉਂਦੇ ਆ ਕਿ ਅਸੀਂ ਭੁੱਲੇ ਨਹੀਂ, ਅਸੀਂ ਭੁੱਲ ਨਹੀਂ ਸਕਦੇ। ਤੇ ਜੇ ਮੋਦੀ ਇੱਥੇ ਆਂਦਾ ਆ ਤਾਂ ਆਪਾਂ ਹਰੇਕ ਹੀਲਾ ਵਸੀਲਾ ਕਰਾਂਗੇ ਇੱਥੇ ਆਪੋਜੀਸ਼ਨ ਦਿਖਾਉਣ ਦਾ। ਸਾਡੀਆਂ ਸਾਂਝੀਆਂ ਜਥੇਬੰਦੀਆਂ ਵੱਲੋਂ, ਅੰਟਾਰੀਓ ਗੁਰਦੁਆਰਾ ਕਮੇਟੀ, BC ਗੁਰਦੁਆਰਾ ਕਾਉਂਸਲ, ਵਰਲਡ ਸਿੱਖ ਆਰਗੇਨਾਈਜੇਸ਼ਨ, ਸਿੱਖ ਫੈਡਰੇਸ਼ਨ ਤੇ ਕੁਬੈਕ ਸਿੱਖ ਕਾਉਂਸਲ ਵੱਲੋਂ 3 ਮਤੇ ਰੱਖੇ ਗਏ ਸੀ। 3 ਇੱਥੇ ਗੱਲਾਂ ਰੱਖੀਆਂ ਸੀ ਕਿ ਸਭ ਤੋਂ ਪਹਿਲਾਂ ਇੱਥੇ ਮੋਦੀ ਆਣਾ ਨਹੀਂ ਚਾਹੀਦਾ। ਜਿੰਨਾ ਚਿਰ ਤੱਕ ਇੰਡੀਅਨ ਸਰਕਾਰ ਆਪਣੀਆਂ ਇੱਥੇ ਕ੍ਰਾਈਮਸ ਨੂੰ ਮੰਨਦੀ ਨਹੀਂ ਹੈਗੀ ਤੇ ਲਾਅ ਐਨਫੋਰਸਮੈਂਟ ਦੇ ਨਾਲ ਕੋਆਪਰੇਸ਼ਨ ਨਹੀਂ ਕਰਦੀ, ਕਿਉਂਕਿ ਜਿਹੜੇ ਇੱਥੋਂ 6 ਡਿਪਲੋਮੈਟ ਭੇਜੇ ਗਏ ਨੇ ਵਾਪਸ ਇੰਡੀਆ, ਉਹਨਾਂ ਦਾ ਵੀ ਵਿੱਚ ਇਹਨਾਂ ਕਤਲਾਂ ਦੇ ਹੱਥ ਸੀ। ਦੂਸਰੀ ਗੱਲ ਕਿ ਪਬਲਿਕ ਇਨਕੁਆਇਰੀ ਹੋਣੀ ਚਾਹੀਦੀ ਹੈ। ਜੋ ਇੱਥੇ 40 ਸਾਲਾਂ ਤੋਂ ਇੱਥੇ ਹਿੰਦ ਸਰਕਾਰ ਸਰਵੇਲੈਂਸ ਕਰ ਰਹੀ ਹੈ, ਇੰਟਰਫੀਅਰੈਂਸ ਕਰ ਰਹੀ ਹੈ, ਤੇ ਖਾਸ ਕਰਕੇ ਹੁਣ ਜੋ ਕਤਲ ਹੋਏ ਨੇ ਉਹਦੀ ਇਨਕੁਆਇਰੀ ਬਿਠਾਣੀ ਅਤ ਜ਼ਰੂਰੀ ਹੈ। ਤੇ ਤੀਸਰਾ, ਇੰਟੈਲੀਜੈਂਸ ਸ਼ੇਅਰਿੰਗ ਜਿਹੜਾ ਇੰਡੀਆ ਤੇ ਕੈਨੇਡਾ ਦਾ ਚੱਲ ਰਿਹਾ ਆ, ਉਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ। ਇਹ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਇੱਕ ਮੰਗ ਹੈਗੀ ਆ। ਸੋ ਅਸੀਂ ਇੱਥੇ ਇਹ ਆਵਾਜ਼ ਉਠਾਉਣ ਵਾਸਤੇ ਇਕੱਠੇ ਹੋਏ ਆ, ਪਰ ਸਾਨੂੰ ਇੱਕ ਅੰਦਰ ਵੀ ਸੋਚਣਾ ਚਾਹੀਦਾ ਹੈ ਕਿ ਕਿਉਂ ਸਾਡੇ ਨਾਲ ਹੋ ਰਿਹਾ ਹੈ। ਕੋਈ ਹੋਰ ਲੀਡਰ ਹੁੰਦਾ ਨਾ, ਕੋਈ ਯਹੂਦੀ ਲੀਡਰ ਹੁੰਦਾ ਤੇ ਉਹਨੂੰ ਇਰਾਨ ਆ ਕੇ ਇੱਥੇ ਗੋਲੀ ਮਾਰਦਾ, ਤੁਹਾਨੂੰ ਲੱਗਦਾ ਕਿ ਇਰਾਨ ਦਾ ਲੀਡਰ ਇੱਥੇ ਆ ਸਕਦਾ ਸੀ? ਨਹੀਂ ਸੀ ਆ ਸਕਦਾ। ਫਿਰ ਸਿੱਖਾਂ ਨਾਲ ਇਹ ਦੋਹਰੇ ਮਾਪਦੰਡ ਕਿਉਂ? ਸੈਕੰਡ ਕਲਾਸ ਸਿਟੀਜ਼ਨਸ਼ਿਪ ਕਿਉਂ? ਇਹਦਾ ਜਵਾਬ ਸਪਸ਼ਟ ਇਹੀ ਆ, ਕਿਉਂਕਿ ਅਸੀਂ ਗੁਲਾਮ ਲੋਕ ਹਾਂ। ਸਾਡਾ ਕੋਈ ਦੇਸ਼ ਨਹੀਂ ਹੈਗਾ। ਬਾਕੀ ਲੋਕਾਂ ਦੇ ਪਿੱਠ ਦੇ ਉੱਤੇ ਉਹਨਾਂ ਦੇ ਦੇਸ਼ ਖੜੇ ਹੁੰਦੇ ਨੇ। ਯਹੂਦੀ ਲੋਕਾਂ ਵਾਸਤੇ ਇਜ਼ਰਾਈਲ ਪਿੱਛੇ ਖੜਾ ਹੁੰਦਾ ਆ, ਸਾਡੇ ਪਿੱਛੇ ਕੋਈ ਨਹੀਂ ਹੈਗਾ, ਸਿਰਫ ਗੁਰੂ ਆ। ਸਾਡਾ ਕੋਈ ਦੇਸ਼ ਨਹੀਂ। ਤੇ ਇੱਥੇ 10 ਮਿੰਟ ਦੂਰ ਚਲੇ ਜਾਓ, ਕੁਬੈਕ ਚਲੇ ਜਾਓ,
ਕਿ ਉੱਥੇ ਸਾਡੀ ਦਸਤਾਰ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਇਹ ਕੋਰਟ, ਸੁਪਰੀਮ ਕੋਰਟ ਦੇ ਵਿੱਚ ਕੇਸ ਸੁਣਿਆ ਜਾਣਾ ਹੈ। ਸਾਡੀ ਜਥੇਬੰਦੀ ਉਹਦੇ ਵਿੱਚ ਵੀ ਇੱਕ ਪਾਰਟੀ ਹੈਗੀ ਆ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਬਿੱਲ 21 ਜੋ ਉੱਥੇ ਕੁਬੈਕ ਦੇ ਵਿੱਚ ਲਾਗੂ, ਸਿਰਫ 10 ਮਿੰਟ ਇੱਥੋਂ, ਕਿ ਨਾ ਕੋਈ ਸਿੱਖ ਦਸਤਾਰ ਸਜਾ ਕੇ ਟੀਚਰ ਬਣ ਸਕਦਾ, ਨਾ ਪੁਲਿਸ ਅਫਸਰ, ਨਾ ਜੱਜ। ਤੇ ਇਹ ਜਿਹੜੇ ਕਈ ਪ੍ਰੋਵਿੰਸ ਨੇ ਉਹ ਵੀ ਇਹੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਨੂੰ ਹੱਕ ਹੋਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਹੋਇਆ, ਆਪਾਂ ਕਿਹੜੇ ਦੇਸ਼ ਨੂੰ ਆਪਣਾ ਘਰ ਕਹਾਂਗੇ? ਕਿਉਂਕਿ ਸਾਡਾ ਕੋਈ ਘਰ ਨਹੀਂ ਹੈਗਾ। ਪਰ ਇੱਕ ਵੱਡੀ ਮੁਸੀਬਤ ਇਹ ਆ ਕਿ ਹਿੰਦ ਸਰਕਾਰ ਤਾਂ ਚਲੋ ਸਾਨੂੰ ਭੁਲਾਉਣਾ ਚਾਹੁੰਦੀ ਆ, ਪਰ ਉਹ ਜੋ ਕੈਨੇਡਾ ਆ ਨਾ, ਇਹ ਜਿਹੜਾ ਸਾਰਾ ਸਿਸਟਮ ਆ, ਇਹ ਵੀ ਇਹੀ ਚਾਹੁੰਦਾ ਕਿ ਤੁਸੀਂ ਭੁੱਲ ਜਾਓ। ਤੇ ਕੈਲਕੂਲੇਸ਼ਨ ਇਹੀ ਆ ਕਿ 3 ਪੀੜ੍ਹੀਆਂ ਹੁੰਦੀਆਂ ਨੇ। ਪਹਿਲੀ ਪੀੜ੍ਹੀ ਆਪਣੇ ਵਿਰਸੇ ਨਾਲ, ਬੋਲੀ ਨਾਲ ਜੁੜੀ ਹੁੰਦੀ ਹੈ। ਦੂਸਰੀ ਜਿਹੜੀ ਪੀੜ੍ਹੀ ਹੁੰਦੀ ਆ ਉਹ ਸਮਝ ਲੈਂਦੀ ਆ ਪਰ ਬੋਲਦੀ ਟੁੱਟੀ ਫੁੱਟੀ ਆ। ਤੇ ਜਿਹੜੀ ਤੀਸਰੀ ਪੀੜ੍ਹੀ ਆ ਉਹ ਥੋੜਾ ਬਹੁਤਾ ਸਮਝ ਲੈਂਦੀ ਆ ਆਪਣੀ ਬੋਲੀ ਨੂੰ, ਥੋੜਾ ਬਹੁਤਾ ਜੁੜੀ ਹੁੰਦੀ ਆ ਪਰ ਉਹ ਬੋਲ ਨਹੀਂ ਸਕਦੀ। ਤੇ ਜਿਹੜੀ ਚੌਥੀ ਪੀੜ੍ਹੀ ਹੁੰਦੀ ਆ ਉਹ ਲੱਭਿਆ ਨਹੀਂ ਲੱਭਦੀ, ਵਿੱਚ ਹੀ ਰਲ ਜਾਂਦੀ ਆ। ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ, ਸਿੱਖੀ ਦੇ ਨਾਲ ਜੋੜੀਏ। ਕਿਸ ਤਰ੍ਹਾਂ ਜੋੜਾਂਗੇ ਜੇ ਆਪ ਨਾਲ ਜੁੜੇ ਹੋਈਏ? ਸੋ ਇਹ ਸਾਰੀ ਗੱਲ ਦਾ ਹੱਲ ਜਿਹੜਾ ਆ, ਜਿਹੜੀ ਮੁੱਕਦੀ ਗੱਲ ਆ, ਇਹ ਆਪਾਂ ਯਾਦ ਰੱਖੀਏ। ਆਪਾਂ ਕੌਣ ਆ, ਸਾਡਾ ਪਿਤਾ ਕੌਣ ਆ, ਆਪਾਂ ਕਿੱਥੋਂ ਆਏ ਆ। ਆਨੰਦਪੁਰ ਸਾਹਿਬ ਵੱਲ ਵਾਪਸੀ ਕਰੀਏ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਹਿੰਦ ਸਰਕਾਰ ਦੇ ਨਾਲ ਜੇ ਟੱਕਰ ਲੈਣੀ ਹੈ ਨਾ, ਤਾਂ ਗੁਰੂ ਦਾ ਨਾਲ ਹੋਣਾ ਅਤ ਜ਼ਰੂਰੀ ਹੈ। ਬੋਲੇ ਸੋਨਿਆ। ਜਿਹੜੇ ਦਿਨ ਆਪਾਂ ਗੁਰੂ ਦੇ ਨਾਲ ਜੁੜਾਂਗੇ ਨਾ, ਸਾਡਾ ਭਵਿੱਖ ਵੀ ਬਿਲਕੁਲ ਸੁਰੱਖਿਅਤ ਹੋਊਗਾ। ਸਾਡੇ ਬੱਚੇ ਜਿਹੜੇ ਆ ਉਹ ਬਿਲਕੁਲ ਸੇਫ ਹੋਣਗੇ। ਆਪਾਂ ਇੱਥੇ ਜਾਇਦਾਦਾਂ ਇਕੱਠੀਆਂ ਕਰ ਰਹੇ ਆ, ਜੇ ਆਪਾਂ ਸਿੱਖੀ ਵਾਲੀ ਜਾਇਦਾਦ ਨਾ ਦੇ ਸਕੀਏ ਨਾ, ਆਪਾਂ ਕੁਝ ਵੀ ਨਹੀਂ ਦਿੱਤਾ। ਜੇ ਆਪਾਂ ਬਾਕੀ ਇੱਥੇ ਕੈਨੇਡੀਅਨਸ ਵਾਂਗ ਆਪਣੇ ਬੱਚੇ ਕਰਨੇ ਆ ਨਾ, ਤਾਂ ਆਪਾਂ ਸਭ ਕੁਝ ਗਵਾ ਲੈਣਾ ਆ। ਜਿੰਨਾ ਚਿਰ ਤੱਕ ਸਾਡਾ ਦੇਸ਼ ਨਹੀਂ ਬਣਦਾ, ਜਿਸ ਤਰ੍ਹਾਂ ਹੋਰ ਕੌਮਾਂ ਆਪਣਾ ਜਿਹੜਾ ਵਿਰਸਾ ਸੰਭਾਲ ਕੇ ਰੱਖਦੀਆਂ ਨੇ, ਸਾਨੂੰ ਵੀ ਯਤਨ ਕਰਨੇ ਪੈਣਗੇ। ਕਿਉਂਕਿ ਜਦੋਂ ਆਪਾਂ ਗੁਰੂ ਨਾਲ ਜੁੜ ਗਏ ਤਾਂ ਰਾਜ ਤਾਂ ਕੀ, ਸਾਰੀ ਦੁਨੀਆ ਦਾ ਰਾਜ ਸਾਨੂੰ ਮਿਲੂਗਾ। ਤੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਜਿਹੜਾ ਹੈ ਉਹ ਸੱਚ ਹੋ ਕੇ ਆਪਾਂ ਦਿਖਾਵਾਂਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਤ ਖਾਲਸਾ, ਸਤਿ ਸ੍ਰੀ ਅਕਾਲ। ਬਹੁਤ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਬਲਬੀਰ ਸਿੰਘ ਹੁਣਾਂ ਨੇ, ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਵਿੱਚ ਅੱਜ ਦੀ ਜਿਹੜੀ ਕਰੰਟ ਸਿਚੁਏਸ਼ਨ ਆ ਉਹਦੇ ਬਾਰੇ ਚਾਨਣਾ ਪਾਇਆ। ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਹੁਣ ਮੈਂ ਬੇਨਤੀ ਕਰਾਂਗਾ ਕਿ BC ਤੋਂ ਸਾਡੇ ਪਾਸ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ, ਜੋ ਕਿ BC ਸਿੱਖ ਕਾਉਂਸਲ ਦੇ ਵੀ ਸਪੋਕਸਪਰਸਨ ਨੇ, ਔਰ ਇਸ ਦੇ ਨਾਲ ਹੀ ਸਿੱਖ ਫੈਡਰੇਸ਼ਨ ਕੈਨੇਡਾ ਦੇ ਵੀ ਸਪੋਕਸਪਰਸਨ ਨੇ। ਬਹੁਤ ਹੀ ਮਿਹਨਤ ਕਰਦੇ ਆ ਇਹਨਾਂ ਸਾਰੇ ਜਿਹੜੇ ਵਿਸ਼ੇ ਇਹਨਾਂ ਉੱਤੇ। ਬਹੁਤ ਇਹਨਾਂ ਦੀ ਚੰਗੀ ਇੱਕ ਪਕੜ ਆ ਔਰ ਸਾਨੂੰ ਲੀਡ ਕਰਦੇ ਨੇ ਇੱਥੇ ਹਰ ਕੰਮ ਦੇ ਵਿੱਚ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਅੱਗੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਵਰ ਦੇ ਰੂਪ ਦੇ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਗੁਰਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਨਾਲ ਨਸਲਕੁਸ਼ੀ, ਘੱਲੂਘਾਰੇ ਉਹ ਤਾਂ ਵਾਪਰਦੇ ਆ ਕਿ ਤੁਸੀਂ ਬਾਗੀ ਕੌਮ ਆ। ਬਾਗੀ ਪੁਣੇ ਦੇ ਵਿੱਚ ਅਸੀਂ ਆਪਣਾ ਇਤਿਹਾਸ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬਾਬਰ ਨੂੰ ਜਾਬਰ ਕਿਹਾ ਸੀ, ਉਹ ਤੋਂ ਲੈ ਕੇ ਗੁਰੂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੱਕ ਆਵਾਜ਼ ਬੁਲੰਦ ਕਰਦੇ ਆ। ਜੋ ਵੀ ਮਹਾਰਾਜ ਦਾ ਹੁਕਮ ਆ, ਭਾਣਾ ਆ, ਉਹਨੂੰ ਮੰਨਦੇ ਆ। ਅਸੀਂ ਆਪਣਾ ਸੰਘਰਸ਼ ਅੱਗੇ ਵਧਾਇਆ। 40 ਸਾਲ ਤਕਰੀਬਨ ਪਹਿਲਾਂ ਜਦੋਂ ਜੂਨ 1984 ਵਾਪਰਦਾ ਆ, ਉਸ ਸਮੇਂ ਸਿੱਖਾਂ ਨੇ ਇੱਕ ਗੱਲ ਮਿੱਥ ਲਈ ਸੀ, ਜ਼ਿੰਮੇਵਾਰੀ ਦੀ। ਮੈਂ ਤੁਹਾਡੇ ਨਾਲ ਸਿਰਫ ਜ਼ਿੰਮੇਵਾਰੀ ਦੀ ਗੱਲ ਕਰਨ ਆਇਆ, ਤੁਹਾਡੀ ਤੇ ਮੇਰੀ। ਹਰੇਕ ਘੱਲੂਘਾਰੇ ਤੋਂ ਬਾਅਦ ਜ਼ਿੰਮੇਵਾਰੀਆਂ ਮਿਲੀਆਂ ਪੰਥ ਨੂੰ, ਤੇ ਪੰਥ ਨੇ ਆਉਣ ਵਾਲੇ ਸਾਲਾਂ ਤੇ ਹਾਕਿਆਂ ਦੇ ਵਿੱਚ ਜ਼ਿੰਮੇਵਾਰੀਆਂ ਨਿਭਾਈਆਂ ਤਨ ਮਨ ਧਨ ਦੇ ਨਾਲ।
ਅੱਜ ਵੀ ਸਾਡੇ ਸਿਰਾਂ ਤੇ ਉਹੀ ਜ਼ਿੰਮੇਵਾਰੀ ਹੈ ਜੂਨ 84 ਦੀ। ਛੋਟੇ ਘੱਲੂਘਾਰੇ ਤੋਂ ਬਾਅਦ ਪੰਥ ਪ੍ਰਕਾਸ਼ ਦੇ ਵਿੱਚ ਦਰਜ ਹੈ ਕਿ ਸਿੱਖਾਂ ਦੀ ਜ਼ਿੰਮੇਵਾਰੀ ਬਜ਼ੁਰਗਾਂ ਨੇ ਦੇਤੀ ਸੀ, ਜੋ ਨਿਕ ਸਜਹਿ ਰਾਜ ਲਹੇ ਮਰੇ ਗੁਰ ਪਰ ਜਾਏ। ਜੋ ਨਿਕਲ ਗਏ ਆ ਇਸ ਘੇਰੇ ਦੇ ਵਿੱਚੋਂ, ਉਹਨਾਂ ਦੀ ਇੱਕੋ ਹੀ ਜ਼ਿੰਮੇਵਾਰੀ ਹੁਣ ਰਾਜ ਸਥਾਪਿਤ ਕਰਨਾ, ਤੇ ਜਿਹੜੇ ਸ਼ਹੀਦ ਹੋ ਗਏ ਉਹ ਗੁਰੂ ਦੇ ਕੋਲ ਗਏ, ਮਰੇ ਗੁਰ ਪਰ ਜਾਏ। ਵੱਡੇ ਘੱਲੂਘਾਰੇ ਤੋਂ ਬਾਅਦ ਸਿੱਖ ਅਰਦਾਸ ਇਹ ਸੀ ਤਤ ਖਾਲਸਾ ਰਹਿ ਗਿਆ, ਉਹ ਗਿਆ ਸੁਖੋਟ ਗਵਾਏ। ਤਤ ਖਾਲਸਾ ਜਿਉਂਦਾ ਹਾਲੇ, ਜਦੋਂ ਅੱਧੀ ਸਿੱਖਾਂ ਦੀ ਪੋਪੂਲੇਸ਼ਨ ਇੱਕ ਦਿਨ 'ਚ ਖਤਮ ਕੀਤੀ ਗਈ ਸੀ। ਸਿੱਖ ਫੇਰ ਵੀ ਚੜ੍ਹਦੀ ਕਲਾ ਦੇ ਪ੍ਰਤੀਕ ਦੇ ਨਾਲ ਕੁਝ ਸਾਲਾਂ ਦੇ ਵਿੱਚ ਉਹਨਾਂ ਨੇ ਮਿਸਰ ਰਾਜ ਪੰਜਾਬ ਦੇ ਵਿੱਚ ਕਾਇਮ ਕਰ ਦਿੱਤਾ। ਤੀਜੇ ਘੱਲੂਘਾਰੇ ਤੋਂ ਪਹਿਲਾਂ ਸੰਤਾਂ ਨੇ ਸਾਨੂੰ ਦੱਸ ਦਿੱਤਾ ਕਿ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਇਹ ਫੌਜ ਆਊਗੀ ਹਿੰਦੁਸਤਾਨ ਦੀ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਨੀਂਹ ਰੱਖੀ ਹੈ ਭੈਣੋ ਵੀਰੋ, ਉਹਦੀ ਉਸਾਰੀ ਹੁਣ ਚੱਲ ਰਹੀ ਆ। ਸਾਡੀ ਉਹ ਜ਼ਿੰਮੇਵਾਰੀ ਜਿਹੜੀ ਆ ਜੋ ਸੰਤਾਂ ਨੇ ਸਾਡੇ ਮੋਢਿਆਂ ਤੇ ਰੱਖ ਦਿੱਤੀ ਆ, ਅੱਜ ਵੀ ਉਹੀ ਜ਼ਿੰਮੇਵਾਰੀ ਹੈ। ਸਾਡੇ ਲਈ ਇਹ ਜਾਣਨਾ ਜ਼ਰੂਰੀ ਆ ਕਿ 40 ਸਾਲ ਦਾ ਜਿਹੜਾ ਰਿਪਰੈਸ਼ਨ ਤੇ ਜੈਨੋਸਾਈਡ ਤੇ ਨਸਲਕੁਸ਼ੀ ਪੰਜਾਬ ਦਾ ਜਿਹੜਾ ਦਹਾਕਾ ਸੀ, ਤਕਰੀਬਨ 84 ਤੋਂ ਲੈ ਕੇ 95 ਤੱਕ ਉੱਥੇ ਖਤਮ ਨਹੀਂ ਹੋਇਆ। ਵੱਖਰੇ ਵੱਖਰੇ ਰੂਪਾਂ ਦੇ ਵਿੱਚ ਇਹ ਜਿਹੜੀ ਨਸਲਕੁਸ਼ੀ ਆ ਚੱਲਦੀ ਰਹੀ ਆ। ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਬੋਲੀ, ਪੰਜਾਬ ਦਾ ਧਰਮ, ਅਕਾਲ ਤਖਤ ਸਾਹਿਬ, SGPC, ਨਸ਼ਿਆਂ ਦਾ ਦੌਰ, ਮੈਸ ਮਾਈਗ੍ਰੇਸ਼ਨ, ਸਾਡੇ ਬੱਚਿਆਂ ਦੀ ਬਾਹਰ ਆਉਣ ਲਈ। ਸਾਡੇ ਲਈ ਇੱਕ ਬਹੁਤ ਵੱਡਾ ਸਵਾਲ ਇਹ ਆ ਕਿ ਬੱਚੇ ਬਾਹਰ ਆ ਰਹੇ ਆ, ਤੁਸੀਂ ਇੱਥੇ ਆਏ, ਸਾਡੇ ਮਾਪੇ ਇੱਥੇ ਆਏ, ਅਸੀਂ ਕਿਉਂ ਆਏ? ਕਾਰਨ ਦੋ ਬਣਦੇ ਆ। ਇੱਕ ਉਹ ਸਾਡਾ ਹਿੱਸਾ ਜੋ ਹਿੰਸਾ ਜਿਹੜੀ ਹਿੰਦੁਸਤਾਨ ਦੀ ਸਟੇਟ ਸਾਡੇ ਸਰੀਰਾਂ ਤੇ ਵਰਤ ਰਹੀ ਸੀ, ਉਹਨੂੰ ਛੱਡ ਕੇ ਇੱਥੇ ਆਪਣੀ ਜ਼ਿੰਦਗੀ ਬਗਾਉਣ ਲਈ ਆਏ, ਇੱਥੇ ਆਵਾਜ਼ ਬੁਲੰਦ ਕਰਾਉਣ ਆਏ, ਸਿਰ ਉਠਾ ਕੇ ਜਿਉਣ ਲਈ ਆਏ। ਦੂਜਾ ਹਿੱਸਾ ਪੰਜਾਬ ਦੇ ਵਿੱਚ ਕੁਝ ਰਿਹਾ ਨਹੀਂ, ਪੰਜਾਬ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ, ਪੰਜਾਬ ਦੇ ਵਿੱਚ ਕੋਈ ਭਵਿੱਖ ਨਹੀਂ ਦਿਸ ਰਿਹਾ, ਕਿ ਇਹ ਦਿਸ ਰਿਹਾ ਹੈ ਕਿ ਬਾਹਰ ਹੀ ਚਲੇ ਜਾਈ, ਉੱਥੇ ਹੀ ਸਾਡਾ ਕੁਝ ਬਣ ਜਾਊਗਾ। ਫਿਰ ਵੀ ਦਬਾਅ ਤੇ ਉਸ ਕਤਲੇਆਮ ਤੋਂ ਬਾਹਰ ਨਿਕਲ ਕੇ ਅਸੀਂ ਇੱਥੇ ਪਹੁੰਚੇ। ਅਗਲੇ ਕਿੰਨੇ ਸਮੁੰਦਰ ਪਾਰ ਕਰਕੇ, ਦੇਸ਼ ਪਾਰ ਕਰਕੇ, ਸਰੀ ਦੀ ਧਰਤੀ, ਗੁਰੂ ਨਾਨਕ ਗੁਰਦੁਆਰਾ ਸਾਹਿਬ, ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਸੰਗਤ ਦੇ ਆਲੇ ਦੁਆਲੇ ਭਰੇ ਦਿਨ ਦੇ ਵਿੱਚ ਭਾਈ ਹਰਦੀਪ ਸਿੰਘ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੰਦੇ ਆ। ਸਵਾਲ ਫਿਰ ਸਾਡੇ ਮੋਰੇ ਹੈ ਕਿ ਭਾਈ ਅਸੀਂ ਜਾਵਾਂਗੇ ਕਿੱਥੇ? ਜਦ ਮਿੱਥ ਲਈਏ ਕਿ ਸਾਡੀ ਲੜਾਈ ਸਟੇਟ ਦੇ ਨਾਲ ਆ, ਇਹ ਕੋਈ ਇਨਸਾਫ ਜਾਂ ਫਰਕ ਦੀ ਲੜਾਈ ਨਹੀਂ ਹੈਗੀ। ਫਰਕ ਦੀ ਲੜਾਈ ਸੰਤ ਜੀ ਨੇ ਫਰਕ ਨਹੀਂ ਕਿਹਾ। ਸੰਤਾਂ ਨੇ ਕਿਹਾ ਸੀਗਾ ਤੁਸੀਂ ਗੁਲਾਮ ਆ, ਤੇ ਗੁਲਾਮੀ ਦੇ ਵਿੱਚੋਂ ਖਾਲਸਾ ਦੀ ਸਿਰਫ ਆਜ਼ਾਦੀ ਹੀ ਨਿਕਲਦੀ ਆ। ਨਿਸ਼ਾਨਾ ਸਪਸ਼ਟ ਆ, ਖਾਲਸਾ ਰਾਜ ਖਾਲਿਸਤਾਨ ਦਾ ਨਿਸ਼ਾਨਾ ਆ। ਇਹੀ ਜ਼ਿੰਮੇਵਾਰੀ ਆ, ਇਸ ਤੋਂ ਅੱਗੇ ਕੋਈ ਜ਼ਿੰਮੇਵਾਰੀ ਨਹੀਂ ਸਾਡੀ। ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਬੈਠੇ ਆ, ਬਾਹਰਲੇ ਦੇਸ਼ਾਂ ਦੇ ਵਿੱਚ ਸਾਨੂੰ ਇਹ ਆ ਕਿ ਧਰਤੀ ਮਿਲੀ ਹੈ, ਇੱਥੇ ਅਸੀਂ ਬੋਲ ਸਕਦੇ ਆ, ਸਿਰ ਉਠਾ ਸਕਦੇ ਆ। ਇੰਡੀਅਨ ਸਟੇਟ ਇੱਥੇ ਆਈ, ਜਿੱਦਾਂ ਇਥੋਂ ਪਹਿਲੋਂ ਬੁਲਾਰੇ ਇੱਥੇ ਦੱਸ ਕੇ ਗਏ ਆ, ਸਾਡੀ ਲੜਾਈ ਕੈਨੇਡੀਅਨ ਸਟੇਟ ਦੇ ਨਾਲ ਨਹੀਂ ਹੈਗੀ, ਇੰਡੀਅਨ ਸਟੇਟ ਮੋਦੀ ਦੇ ਨਾਲ ਲੜਾਈ ਆ। ਜੂਨ 15 2023 ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੂੰ ਇੰਗਲੈਂਡ ਦੀ ਧਰਤੀ ਤੇ ਸ਼ਹੀਦ ਕੀਤਾ ਜਾਂਦਾ। ਜੂਨ 18 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਦੀ ਧਰਤੀ ਤੇ ਸ਼ਹੀਦ ਕੀਤਾ ਜਾਂਦਾ। ਉਹਨਾਂ ਨੇ ਆਪਣੇ ਬੰਦੇ ਭੇਜੇ ਅਮਰੀਕਾ ਨੂੰ, ਗੁਰਪਤਵੰਤ ਸਿੰਘ ਪੰਨੂ ਨੂੰ ਉੱਥੇ ਸ਼ਹੀਦ ਕਰਨ ਲਈ। ਇਹ ਗੱਲਾਂ ਜਿਹੜੀਆਂ ਹਲੇ 2 ਸਾਲ ਮਸੀਹ ਹੋਏ ਆ ਸਭ ਕੁਝ ਨੂੰ। ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਉਹ ਆਵਾਜ਼ਾਂ ਜਿਹੜੀਆਂ ਬੁਲੰਦ ਹੋ ਰਹੀਆਂ ਇੱਥੋਂ ਅੱਜ ਇੱਥੇ ਤੱਕ ਪਹੁੰਚ ਗਏ ਆ। ਜੇ ਇੰਡੀਆ ਡੈਮੋਕ੍ਰੇਸੀ ਹੁੰਦੀ ਤੇ ਰਿਪੋਰਟਰਸ ਵਿਦਆਊਟ ਬਾਰਡਰਸ ਜਿਹੜਾ ਇੱਕ ਵੱਡਾ ਮੀਡੀਆ ਅਦਾਰਾ ਇੰਟਰਨੈਸ਼ਨਲ ਪੱਧਰ ਤੇ, ਉਹਨਾਂ ਨੇ 180 ਦੇਸ਼ਾਂ ਦੇ ਵਿੱਚੋਂ 195 ਨੰਬਰ ਤੇ ਰੱਖਿਆ ਹੈ ਇੰਡੀਆ ਨੂੰ, ਜਿੱਥੇ ਮੀਡੀਆ ਫ੍ਰੀडम ਹੈ। ਜਰਨਲਿਸਟ ਬੋਲ ਨਹੀਂ ਸਕਦੇ, ਮੀਡੀਆ ਨੂੰ ਕੰਪਰੋਮਾਈਜ਼ ਕੀਤਾ ਗਿਆ ਆ। ਜੇ ਐਡੀ ਵੱਡੀ ਜਮਹੂਰੀਅਤ ਹੁੰਦੀ, ਐਡੀ ਵੱਡੀ ਪਾਵਰ ਹੁੰਦੀ, ਫਿਰ ਲੋਕਾਂ ਦੀ ਆਵਾਜ਼ ਕਿਉਂ ਬੰਦ ਕਰ ਰਹੇ ਆ? ਆਪਣਾ ਮੀਡੀਆ ਆਪ ਹੀ ਕਿਉਂ ਚੁੱਪ ਕਰਾ ਰਹੇ ਆ? ਜਰਨਲਿਸਟ ਨੂੰ ਕਿਉਂ ਮਾਰ ਰਹੇ ਆ? ਇਹ ਜਮਹੂਰੀਅਤ ਦਾ ਕੰਮ ਨਹੀਂ ਹੁੰਦਾ। ਜੇ ਇੰਡੀਆ ਐਡੀ ਵੱਡੀ ਜਮਹੂਰੀਅਤ ਹੁੰਦੀ ਤੇ ਜਿਹੜੀ ਫ੍ਰੀडम ਇੰਡੈਕਸ ਆ ਹਰੇਕ ਸਾਲ ਦੇਸ਼ਾਂ ਦੀ ਲਿਸਟ ਬਣਾਉਂਦੀ ਆ ਕਿ ਹਿਊਮਨ ਰਾਈਟਸ ਦੇ ਦੇਸ਼ ਕਿੱਥੇ ਰੈਂਕ ਹੁੰਦੇ ਆ, 160 ਦੇਸ਼ਾਂ ਦੇ ਵਿੱਚ ਇੰਡੀਆ ਫਿਰ 110 ਨੰਬਰ ਤੇ ਕਿਉਂ ਆ? ਘੱਟ ਗਿਣਤੀ ਜਿਹੜੇ ਕ੍ਰਿਸਚਨ ਆ, ਮੁਸਲਮ ਆ, ਦਲਿਤ ਆ, ਸਿੱਖ ਆ, ਉਹਨਾਂ ਤੇ ਲਗਾਤਾਰ ਤੇ ਹਿੰਸਾ ਕਿਉਂ ਚੱਲਦੀ ਆ? ਜੇ ਮੋਦੀ ਉਸ ਸਭ ਤੋਂ 100 ਸਾਲ ਵੱਡੀ ਡੈਮੋਕ੍ਰੇਸੀ ਦਾ ਪ੍ਰਧਾਨ ਮੰਤਰੀ ਆ,
ਤੇ ਉਹਨੂੰ ਬੁੱਚਰ ਆਫ ਗੁਜਰਾਤ ਕਿਉਂ ਕਿਹਾ ਜਾਂਦਾ ਆ? 2005 ਦੇ ਵਿੱਚ ਉਹਨੂੰ ਅਮਰੀਕਾ ਆਉਣ ਦੇ ਵਿੱਚ ਪਾਬੰਦੀ ਕਿਉਂ ਲੱਗੀ, ਕਿਉਂ ਬੈਨ ਲੱਗਿਆ? ਕਰਕੇ ਅਮਰੀਕਾ ਨੇ ਇਹ ਗੱਲ ਕਹਿਤੀ ਕਿ ਤੂੰ ਉੱਥੇ ਕਤਲੇਆਮ ਕੀਤਾ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ 2002 ਦੇ ਵਿੱਚ, ਉਹਦੇ ਅਧੀਨ ਉਹਨੂੰ ਦਾਖਲਾ ਵੀ ਨਹੀਂ ਮਿਲਿਆ ਉੱਥੇ। ਜੇ ਮੋਦੀ ਐਡੀ ਵੱਡੀ ਉਹਨਾਂ ਦੀ ਸਰਕਾਰ ਹੁੰਦੀ, ਇੰਨੀ ਵੱਡੀ ਪਾਵਰ ਹੁੰਦੀ, ਤੇ ਉਹ ਜਿਹੜੇ ਸਿੱਖ ਇੱਕ ਘੱਟ ਗਿਣਤੀ ਦੇ ਵਿੱਚ ਉਹਨਾਂ ਦੀ ਆਵਾਜ਼ ਕੁਚਲਣ ਦੇ ਉਹ ਤੁਰੇ ਆ। ਤੇ ਜਿੱਦਾਂ ਇਹ ਤਾਂ ਗੱਲ ਹੋਈ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੱਢਦਾ ਅਸੀਂ ਦੂਨ ਸਵਾਨ ਹੋਏ, ਅਸੀਂ ਦੂਨ ਸਵਾਨ ਅੱਜ ਵੀ ਹੋਏ ਆ। ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹੀਦੀ ਤੋਂ ਬਾਅਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਕਾਰਕੁਨ ਆ, ਐਕਟਿਵਿਸਟ ਆ, ਐਡਵੋਕੇਸੀ ਗਰੁੱਪਸ ਉਹ ਖੜੀਆਂ ਹੋਈਆਂ ਆ। ਅਸੀਂ ਇਸ ਗੱਲ ਨੂੰ ਨਹੀਂ ਭੁੱਲੇ। ਸਾਡਾ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਮੋਦੀ ਇੱਥੇ ਆ ਰਿਹਾ ਆ, ਮੋਦੀ ਦੇ ਆਉਣ ਤੇ ਸਾਨੂੰ ਓਪਰਚੁਨਿਟੀ ਮਿਲੀ ਸਾਡੀ ਗੱਲ ਕਰਨ ਦੀ। ਮੋਦੀ ਦੇ ਆਉਣ ਤੇ ਸਾਨੂੰ ਇਹ ਵੀ ਇੱਕ ਵੇਕ ਅਪ ਕਾਲ ਮਿਲੀ ਕਿ ਸਰਕਾਰਾਂ ਬਦਲਦੀਆਂ ਆ, ਉਹਨਾਂ ਦੀਆਂ ਨੀਤੀਆਂ ਬਦਲਦੀਆਂ ਆ। ਉਹੀ ਲਿਬਰਲ ਸਰਕਾਰ ਸਿਰਫ ਟਰੂਡੋ ਤੇ ਕਾਰਨੀ ਤੇ ਆਇਆ, ਉਹੀ ਕੈਬਨਿਟ, ਉਹੀ ਬੰਦੇ, ਤੇ ਗੱਲ ਕਿੰਨੀ ਛੇਤੀ ਬਦਲ ਗਈ। ਇਹਦੇ ਲਈ ਸਾਡੀ ਤਿਆਰੀ ਦੀ ਲੋੜ ਆ ਤੇ ਅਸੀਂ ਤਿਆਰ ਆ। ਜਿਹੜੀ ਡਿਮਾਂਡਸ ਰੱਖੀਆਂ ਆ ਉਹ ਇੱਕ ਦਿਨ ਦੋ ਦਿਨ 'ਚ ਨਹੀਂ ਹੋਣੀਆਂ। ਉਹ ਆ ਜਾਵੇ, ਉਹਦਾ ਵਿਰੋਧ ਹੋਊਗਾ, ਹਰ ਤਰ੍ਹਾਂ ਦਾ ਵਿਰੋਧ ਹੋਊਗਾ। ਤੇ ਬਾਅਦ ਦੇ ਵਿੱਚ ਜਿਹੜੇ ਸਾਡੇ ਇੱਥੇ ਨੁਮਾਇੰਦੇ ਆ ਉਹਨਾਂ ਨਾਲ ਵੀ ਆਨਗੋਇੰਗ ਡਾਇਲੌਗ ਹੈ, ਉਹ ਚੱਲਣਾ ਹੈ ਕਿ ਇਹਦਾ ਹੋਇਆ ਕੀ ਹੈ ਕਿ ਇਕਨੋਮਿਕ ਟ੍ਰੇਡ ਦੇ ਉੱਤੇ ਤੁਸੀਂ ਸਿੱਖਾਂ ਦੀਆਂ ਜਿਹੜੀਆਂ ਜਾਨਾਂ ਵੇਚ ਨਹੀਂ ਸਕਦੇ। ਅਸੀਂ ਮਿਲੇ ਇੱਥੇ ਆਪੋਜੀਸ਼ਨ ਪਾਰਟੀ ਨੂੰ ਸਿਰਫ 2 ਦਿਨ ਪਹਿਲਾਂ, ਉਹਨਾਂ ਦੇ ਵੀ ਹਾਲਾਤ ਤੁਹਾਨੂੰ ਦੱਸ ਦਿੰਦੇ ਆ, ਖੁੱਲ ਕੇ ਗੱਲ ਹੋਣੀ ਚਾਹੀਦੀ ਆ। ਮੇਰੇ ਕੰਸਰਵੇਟਿਵ ਲੀਡਰਸ ਨੂੰ ਉਹਨਾਂ ਦਾ ਜਵਾਬ ਇਹ ਸੀਗਾ ਕਿ ਇਹ ਤਾਂ ਸਾਡੀ ਪ੍ਰੋਬਲਮ ਹੀ ਨਹੀਂ। ਉਹ ਕਹਿੰਦੇ ਕਿ ਤਾਂ ਮਾਰਕ ਕਾਰਨੀ ਤੇ ਲਿਬਰਲਾਂ ਦੀ ਗੱਲ ਸੀਗੀ, ਸਾਡਾ ਲੀਡਰ ਬੋਲ ਪਿਆ, ਸਾਡੇ ਗੱਲ ਵੀ ਇਹ ਗੱਲ ਪੈ ਗਈ। ਅਸੀਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਕੋਈ ਜ਼ਮੀਰ ਨਹੀਂ ਹੈਗਾ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਤੁਸੀਂ ਸਿੱਖਾਂ ਦੇ ਘਰ ਜਨਮ ਨਹੀਂ ਲਿਆ। ਇਹ ਤਾਂ ਉਹੀ ਗੱਲ ਹੋਈ ਜੋ ਸਰਦਾਰ ਕਪੂਰ ਸਿੰਘ ਨੇ ਸਾਨੂੰ ਦੱਸ ਦਿੱਤੀ ਸੀਗੀ 1984 ਦੇ ਵਿੱਚ ਕਿ ਸਿੱਖਾਂ ਦਾ ਜਿਹੜਾ ਮੁੱਢਲਾ ਨਾਤਾ ਆ ਸਿਰਫ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਹੋ ਸਕਦਾ, ਹੋਰ ਕਿਤੇ ਨਹੀਂ ਹੋ ਸਕਦਾ। ਜੂਨ 1984 ਲਈ ਅਸੀਂ ਇੱਥੇ ਇਕੱਤਰ ਹੋਏ ਆ। ਜੂਨ 1984 ਦੇ ਵਿੱਚ ਸਿੱਖਾਂ ਦੇ ਘਰ ਜਨਮ ਲੈ ਕੇ ਜਿਨ੍ਹਾਂ ਨੇ ਆਪਣੀਆਂ ਬੰਦੂਕਾਂ ਆਪਣੇ ਜਿਹੜੇ ਚਿਹਰੇ ਅਕਾਲ ਤਖਤ ਸਾਹਿਬ ਵੱਲੋਂ ਕਰ ਦਿੱਤੇ, ਹਿੰਦੁਸਤਾਨ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਸਿੱਖਾਂ ਨੇ ਉਹਨੂੰ ਸਦਾ ਦੇ ਲਈ ਇੱਕ ਕਰਾਰ ਦੇ ਦਿੱਤਾ ਕਿ ਇਹ ਗਦਾਰ ਨੇ ਕੌਮ ਦੇ। ਮੁੱਢਲਾ ਨਾਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਨਹੀਂ ਸੀ। ਜਿਹੜੇ ਉਹੀ ਸਿਪਾਹੀ ਸਿੱਖਾਂ ਦੇ ਘਰ ਜਨਮ ਲਿਆ, ਜਿਨ੍ਹਾਂ ਨੇ ਬੈਰਕਾਂ ਤੋੜੀਆਂ, ਮਿਊਟਨੀ ਕੀਤੀ, ਜਿਨ੍ਹਾਂ ਨੇ ਭੱਜ ਕੇ ਦਰਬਾਰ ਸਾਹਿਬ ਵੱਲ ਨੂੰ ਗਏ, ਉਹਨਾਂ ਦੀ ਹਿਫਾਜ਼ਤ ਕਰਨ ਲਈ ਸ਼ਹੀਦ ਹੋ ਗਏ, ਜੋਧਪੁਰ ਦੀਆਂ ਜੇਲ੍ਹਾਂ ਕੱਟੀਆਂ, ਉਹਨਾਂ ਨੂੰ ਵੀ ਸਿੱਖ ਕੌਮ ਨੇ ਕਰਾਰ ਦੇ ਦਿੱਤਾ ਸਦਾ ਦੇ ਲਈ ਉਹ ਧਰਮੀ ਫੌਜੀ ਰਹਿਣਗੇ। ਇਹ ਫਰਕ ਆ ਅੱਜ ਦੇ ਸਮੇਂ ਦੇ ਵਿੱਚ ਵੀ ਕਿ ਸਾਡੇ ਧਰਮੀ ਫੌਜੀ ਕੌਣ ਨੇ ਤੇ ਗਦਾਰ ਕੌਣ ਨੇ। ਮੁੱਢਲਾ ਨਾਤਾ ਖਾਲਸਾ ਪੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਨਾਲ ਕਿਹਦਾ ਆ, ਜਾਂ ਮੁੱਢਲਾ ਨਾਤਾ ਕੋਈ ਵੀ ਦੁਨਿਆਵੀ ਸਰਕਾਰ ਦੇ ਨਾਲ ਕਿਹਦਾ ਆ, ਇਹ ਅੱਜ ਪਛਾਣਨ ਦੀ ਲੋੜ ਆ। ਸਾਡਾ ਦਾਵਾ ਜਿਹੜਾ ਆ ਗੁਰੂ ਨੇ ਪਾਤਸ਼ਾਹੀ ਦਾ ਦਿੱਤਾ ਆ, ਹੁਕਮ ਰਾਜ ਦਾ ਆ। ਇਹ ਹੁਕਮ ਆ, ਸਿਰਫ ਦੌਰੇ 'ਚ ਪੜ੍ਹਨ ਲਈ ਨਹੀਂ ਹੈਗਾ। ਜ਼ਿੰਮੇਵਾਰੀ ਰਾਜ ਦੀ ਆ ਸਾਡੇ ਮੋਢਿਆਂ ਦੇ ਉੱਤੇ, ਉਹ ਸਥਾਪਿਤ ਕਰਨਾ ਆ। ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਇੱਥੇ 3 ਇੱਥੇ ਡਿਮਾਂਡਸ ਰੱਖੀਆਂ ਆ, ਮੋਦੀ ਇੱਥੇ ਨਹੀਂ ਆਉਣਾ ਚਾਹੀਦਾ। ਸਿਕਿਉਰਿਟੀ ਤੇ ਇੰਟੈਲੀਜੈਂਸ ਸ਼ੇਅਰਿੰਗ ਐਗਰੀਮੈਂਟਸ ਨਾਲ ਕੀ ਹੁੰਦਾ ਆ, ਤੁਹਾਡਾ ਪਿੱਛਾ ਕੀਤਾ ਜਾਂਦਾ ਆ, ਤੁਹਾਡੇ ਤੇ ਸਰਵੇਲੈਂਸ ਵੱਧਦੀ ਆ। ਸਿੱਖ ਜਿਹੜੇ ਕਾਰਕੁਨ ਐਕਟਿਵਿਸਟ ਆ ਉਹਨਾਂ ਦੇ ਬੈਂਕ ਅਕਾਊਂਟ ਸੀਜ਼ ਹੁੰਦੇ ਆ। ਸਿੱਖ ਜਿਹੜੇ ਉਹ ਨੋ ਫਲਾਈ ਲਿਸਟਾਂ ਤੇ ਪਾਈ ਜਾਂਦੇ ਆ। ਇਹ ਇੰਟੈਲੀਜੈਂਸ ਤੇ ਸ਼ੇਅਰਿੰਗ ਐਗਰੀਮੈਂਟ ਜਿਹੜੀ ਆ 2018 ਦੇ ਵਿੱਚ ਜਦੋਂ ਸਾਈਨ ਕੀਤੀ ਗਈ, ਉਸ ਤੋਂ ਬਾਅਦ ਭਾਈ ਹਰਦੀਪ ਸਿੰਘ ਨਿੱਜਰ ਨੂੰ ਘੇਰਨਾ ਸ਼ੁਰੂ ਹੋ ਗਿਆ। 5-6 ਸਾਲ ਲਗਾਤਾਰ ਉਸ ਬੰਦੇ ਨੂੰ ਘੇਰਿਆ ਉਹਨਾਂ ਨੇ, ਪਰ ਉਹਨੇ ਨਹੀਂ ਕਿਸੇ ਉਹਨਾਂ ਦੀ ਈਨ ਮੰਨੀ। ਨਾ ਹੀ ਅਸੀਂ ਮੰਨਣੀ ਆ, ਨਾ ਹੀ ਅਸੀਂ ਆਪਣੇ ਬੱਚਿਆਂ ਨੂੰ ਇਹ ਮਹਿਸੂਸ ਕਰਨ ਦੇਣਾ ਹੈ ਕਿ ਤੁਸੀਂ ਪਾਤਸ਼ਾਹ ਤੋਂ ਥੱਲੇ ਕੁਝ ਨਹੀਂ ਹੈਗੇ, ਤੁਸੀਂ ਜਾਂ ਬਾਗੀ ਆ ਜਾਂ ਤੁਸੀਂ ਬਾਦਸ਼ਾਹ ਬਣਨਾ ਆ। ਵਿਚਾਲੇ ਅਸੀਂ ਨਹੀਂ ਰਹਿਣਾ, ਵਿਚਾਲੇ ਰਵਾਂਗੇ। ਕਮਜ਼ੋਰੀ ਸਾਡੀ ਆ, ਡਰ ਹੋਊਗਾ ਤਾਂ ਅਸੀਂ ਵੱਡੇ ਵਿੱਚ ਰਹੋਗੇ, ਕਿਉਂਕਿ ਅਸੀਂ ਸੇਫਟੀ ਦੇ ਕਰਕੇ ਰਹਿ ਰਹੇ ਹਾਂ। ਸਤਿਗੁਰਾਂ ਦੇ ਸਾਨੂੰ ਵਚਨ ਨੇ ਕਿ ਅਸੀਂ ਕਿਉਂ ਆਏ ਆ ਇੱਥੇ। ਮਹਾਰਾਜ ਨੇ ਕਿਹਾ ਸੀਗਾ ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ ਵੇਲਾ ਉਹ ਆ ਸਾਨੂੰ ਅਕਾਲ ਪੁਰਖ ਦਾ ਮਿਲਣ ਦਾ। ਜਬ ਲਗ ਜੋ ਬੰਸਾਸ ਹੈ ਤਬ ਲਗ ਇਹੋ ਤੰਦੇ। ਜਿੰਨਾ ਚਿਰ ਸਵਾਸ ਨੇ, ਜਿੰਨਾ ਚਿਰ ਜਵਾਨੀ ਆ, ਉਹਨਾਂ ਚਿਰ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਦੇ ਵਿੱਚ ਲੱਗੋ। ਤੇ ਮਹਾਰਾਜ ਨੇ ਕੋਈ ਭੰਬਲ ਪੂਸੇ ਵਾਲੀ ਗੱਲ ਵੀ ਨਹੀਂ ਛੱਡੀ। ਜੇ ਨਹੀਂ ਕਰਨਾ ਬਿਨ ਗੁਣ ਕਾਮਨਾ ਆ ਵੀ ਟਹਿ ਢੇਰੀ ਤਨਖੇ। ਬਿਨ ਗੁਣਾ ਤੋਂ, ਬਿਨ ਸੇਵਾ ਤੋਂ, ਬਿਨ ਅਭਿਆਸ ਤੋਂ
ਇਹ ਸਰੀਰ ਜਿਹੜਾ ਆ ਢਹਿ ਢੇਰੀ ਹੋ ਕੇ ਇੱਥੇ ਹੀ ਰਹਿ ਜਾਣਾ ਆ। ਅੱਗੇ ਤਾਂ ਸਿਰਫ ਸੇਵਾ ਤੇ ਕਮਾਈ ਤੇ ਅਭਿਆਸ ਹੀ ਜਾਣਾ ਆ। ਅੱਜ ਕਰੀਏ ਮਿਥੀਏ ਅਸੀਂ ਇੱਥੇ ਅੱਜ। ਸਾਡੀ ਲੜਾਈ ਸਟੇਟ ਇੰਡੀਅਨ ਸਟੇਟ ਦੇ ਨਾਲ ਆ, ਸਾਡੀ ਲੜਾਈ ਪੇਪਰ ਦੇ ਨਾਲ ਆ, ਸਾਡੀ ਲੜਾਈ ਇੱਕ ਪਿਆਰ ਦੀ ਵੀ ਲੜਾਈ ਆ ਜੋ ਸਰਬੱਤ ਦੇ ਭਲੇ ਦੀ ਲੜਾਈ ਆ। ਅਸੀਂ ਕੋਈ ਨਫ਼ਰਤ ਜਾਂ ਬਦਲੇ ਦੀ ਭਾਵਨਾ ਨਾਲ ਨਹੀਂ ਇਹ ਲੜਾਈ ਲੜ ਰਹੇ। ਇਹ ਗੱਲ ਵੀ ਇਥੋਂ ਮਿੱਥ ਕੇ ਜਾਣਾ ਆ। ਅਸੀਂ ਹੁਣ ਧਿਆਨ ਧਰੀਏ ਇੱਥੇ ਜਿਹੜੀ ਆ ਕੋਈ ਇੱਥੇ ਪਲਾਨ ਗਾਈਡੈਂਸ। ਇੱਥੇ ਆਉਣ ਤੋਂ ਪਹਿਲਾਂ ਕਿਸੇ ਸੱਜਣ ਨੇ ਕਿਹਾ ਕਿ ਤੁਸੀਂ ਕੋਈ ਗਾਈਡੈਂਸ ਦਿਓ, ਕੋਈ ਪਲਾਨ ਦਿਓ। ਵੀਰੋ ਭੈਣੋ 365 ਦਿਨ ਹੁੰਦੇ ਆ ਸਾਲ ਦੇ ਵਿੱਚ। ਰੈਲੀਆਂ ਤੇ ਪ੍ਰੋਟੈਸਟਾਂ ਦੇ ਵਿੱਚ ਤੁਸੀਂ ਕੋਈ ਜਿਹੜਾ ਪਲਾਨ ਨਹੀਂ ਸਮਝਣ ਕਰਨਾ ਹੈ। ਤੁਸੀਂ ਇੱਥੇ ਆਪਣੀ ਜ਼ਿੰਮੇਵਾਰੀ ਨੂੰ ਰਿਨਿਊ ਕਰਨਾ ਹੈ ਕਿ ਸਾਡੀ ਜ਼ਿੰਮੇਵਾਰੀ ਕੀ ਹੈ। ਤਾਂ ਤੁਸੀਂ ਇੱਥੇ ਪਹੁੰਚੇ ਆ। ਤੁਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਦਿਖਾਉਣ ਆਇਆ ਕਿ ਸਾਡੀਆਂ ਜ਼ਮੀਰਾਂ ਜਾਗਦੀਆਂ ਆ ਹੱਲੇ। ਤੁਸੀਂ ਇੱਥੇ ਆਪਣੇ ਆਪ ਇੱਥੇ ਪ੍ਰਣ ਕਰਨ ਆਏ ਆ ਕਿ ਆਪਣਾ ਹਰੇਕ ਸਵਾਸ ਜਿਹੜਾ ਆ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਅਸੀਂ ਸਮਰਪਿਤ ਆ। ਤੇ ਅਸੀਂ ਵੀ ਜੇ ਇਹ ਧਿਆਨ ਧਰੀਏ ਹੁਣ ਕਿ ਅਸੀਂ ਇਹ ਡਿਮਾਂਡਾਂ ਵੀ ਮੰਗਾਉਣੀਆਂ ਆ। ਅਸੀਂ ਇੱਥੇ ਮੋਦੀ ਦਾ ਵਿਰੋਧ ਵੀ ਕਰਨਾ ਆ। ਅਸੀਂ ਗਾਂ ਜਿਹੜਾ ਆ ਇੱਥੇ ਜਿਹੜੇ ਪੋਲੀਟੀਸ਼ੀਅਨਸ ਜਾਂ ਪੋਲੀਟੀਕਲ ਪਾਰਟੀਆਂ ਆ ਨਾਨ ਪਾਰਟੀਜ਼ਨ ਹੋ ਕੇ ਕਿਸੇ ਇੱਕ ਦੇ ਨਾਲ ਸਾਡਾ ਕੋਈ ਨਾਤਾ ਨਹੀਂ ਹੈਗਾ। ਅਸੀਂ ਗੁਰੂ ਪੰਥ ਲਈ ਕੰਮ ਲੈਣਾ ਹੈ, ਕੋਈ ਨਿੱਜੀ ਕੰਮ ਕਰਨ ਲਈ ਨਹੀਂ ਤੁਰੇ। ਅਸੀਂ ਇੱਥੋਂ ਇਹ ਪ੍ਰਣ ਕਰਕੇ ਜਾਣਾ ਆ। ਸੋ ਮੇਰੀ ਆਪ ਜੀ ਨੂੰ ਇੱਕ ਬੇਨਤੀ ਆ, ਤੁਸੀਂ ਸਾਥ ਦੇਣਾ। ਆਪਾਂ ਇੱਥੇ ਜਿਹੜੇ ਆ ਖਾਲਸਾ ਹੀ ਨਾਰੇ ਲਾਉਣੇ ਆ, ਪਰ ਤੁਸੀਂ ਧਿਆਨ ਧਰੋ ਵੀਰੋ ਭੈਣੋ, ਧਿਆਨ ਧਰੋ ਲਾਹੌਰ ਦੀ ਤਤੀ ਤਵੀ ਨੂੰ ਜਿੱਥੇ ਮਹਾਰਾਜ ਨੇ ਆਪਣੇ ਚਰਨ ਪਾਏ, ਸਰਹੰਦ ਦੀ ਖੂਨੀ ਕੰਧ ਨੂੰ ਤੁਸੀਂ ਉੱਥੇ ਧਿਆਨ ਧਰੋ। ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਤੇ ਧਿਆਨ ਧਰੋ ਜਿਨ੍ਹਾਂ ਦਾ ਭੁਚੰਗੀ ਉਹਨਾਂ ਦੀ ਗੋਦ ਦੇ ਵਿੱਚ ਉਹਦਾ ਦਿਲ ਕੱਢਿਆ ਗਿਆ। ਤੁਸੀਂ ਭਾਈ ਤਾਰੂ ਸਿੰਘ ਤੁਸੀਂ ਧਿਆਨ ਧਰੋ। ਭਾਈ ਤਾਰੂ ਸਿੰਘ ਦੀ ਖੋਪੜੀ ਤੇ ਜਿਹੜੀ ਲੋਟ ਉਠਾਈ ਗਈ। ਤੁਸੀਂ ਭਾਈ ਮਨੀ ਸਿੰਘ ਦੇ ਬੰਦ ਕੱਟੇ ਗਏ। ਬਾਬਾ ਦੀਪ ਸਿੰਘ ਦੇ ਸੀਸ ਤੇ ਧਿਆਨ ਧਰੋ। ਬਾਬਾ ਗੁਰਬਖਸ਼ ਸਿੰਘ ਸ਼ਹੀਦ 30 ਸਿੰਘਾਂ ਦੇ ਨਾਲ ਜਿਨ੍ਹਾਂ ਨੇ ਮੌਤ ਵਾਈ। ਤੁਸੀਂ ਆਪਣਾ ਧਿਆਨ ਧਰੋ। ਭਾਈ ਫੌਜਾ ਸਿੰਘ ਤੇ ਜਿਨ੍ਹਾਂ ਨੇ ਇੱਕ ਦੇਹਧਾਰੀ ਗੁਰੂ ਦੇ ਵਿਰੋਧ ਦੇ ਵਿੱਚ ਆਪਣੀਆਂ ਜਾਨਾਂ ਵਾਰੀਆਂ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਧਿਆਨ ਧਰੋ। ਭਾਈ ਅਮਰੀਕ ਸਿੰਘ ਤੇ ਭਾਈ ਜਸਵੰਤ ਸਿੰਘ ਖਾਲੜਾ ਤੇ ਉਹ ਜਿਹੜਾ ਦਹਾਕਾ ਜਿਹੜਾ ਆ, ਜਿਹੜੇ ਆਪਣੇ ਪੁੱਤਰ ਗਵਾ ਲਏ, ਜਿਨ੍ਹਾਂ ਦੇ ਅੱਜ ਤੱਕ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਤੁਸੀਂ ਧਿਆਨ ਧਰੋ। ਭਾਈ ਅਵਤਾਰ ਸਿੰਘ ਖੰਡੇ ਤੇ ਵੀਰੋ ਭੈਣੋ ਤੁਸੀਂ ਧਿਆਨ ਧਰੋ। ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਲਾਸ਼ ਗੋਲੀਆਂ ਦੇ ਨਾਲ ਭੁੰਨ ਕੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਹੀ ਟਿੱਕੇ ਦੇ ਵਿੱਚ ਉਹਨੂੰ ਉੱਥੇ ਲੱਭਿਆ ਸਿੱਖ ਸੰਗਤ ਨੇ। ਤੁਸੀਂ ਧਿਆਨ ਧਰੋ ਉਸ ਖੂਨੀ ਇਤਿਹਾਸ ਨੇ ਜਿਹਨੇ ਅੱਜ ਸਾਡੇ ਸਰਦਾਰੀਆਂ ਦਿੱਤੀਆਂ ਆ, ਬਾਦਸ਼ਾਹੀਆਂ ਦਿੱਤੀਆਂ ਆ, ਅਣਖ ਦਿੱਤੀ ਆ। ਜੇ ਅਣਖ ਨਾਲ ਅੱਜ ਜਿਉਂਦੇ ਆ ਤੇ ਇਹ ਉਹਨਾਂ ਦੇ ਬਾਬਤ ਆ। ਤੁਸੀਂ ਧਿਆਨ ਧਰ ਕੇ ਖਾਲਸਾਈ ਨਾਰਿਆਂ ਦੇ ਵਿੱਚ ਦੋਵੇਂ ਹੱਥ ਖੜੇ ਕਰਕੇ ਤੁਸੀਂ ਧਿਆਨ ਧਰੋ। ਬੋਲੇ ਸੋ ਨਿਹਾਲ। ਰਾਜ ਕਰੇਗਾ, ਰਾਜ ਕਰੇਗਾ। तेग 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 पंथ की चूल ते निशान रहे, चूल ते निशान रहे। खालिस्तान 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 खालिस्तान। बोले सो निहाल। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੀ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹੋਣਾ ਦੇ ਜੋ ਸਪੈਸ਼ਲ ਤੌਰ ਤੇ BC ਤੋਂ ਇੱਥੇ ਪਹੁੰਚੇ। 2-3 ਦਿਨ ਪਹਿਲਾਂ ਇੱਥੇ ਮੀਟਿੰਗਾਂ ਕਰਦੇ ਰਹੇ, ਕਦੇ ਕੰਜ਼ਰਵੇਟਿਵ ਦੇ ਨਾਲ, ਕਦੇ ਲਿਬਰਲਸ ਦੇ ਨਾਲ। ਉਹਨਾਂ ਨੇ ਆਪ ਨੂੰ ਸਾਰਾ ਹਾਲ ਜਿਹੜਾ ਉਹ ਬਿਆਨ ਕਰ ਹੀ ਦਿੱਤਾ ਹੈ। ਸੋ ਬਹੁਤ ਧੰਨਵਾਦੀ ਹਾਂ ਇਹਨਾਂ ਦਾ। ਦਿਨ ਰਾਤ ਇੱਕ ਕਰਕੇ ਲੱਗੇ ਹੋਏ ਨੇ ਪੰਥ ਦੀ ਸੇਵਾ ਦੇ ਵਿੱਚ। ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਹੁਣ ਮੈਂ ਬੇਨਤੀ ਕਰਾਂਗਾ ਭਾਈ ਹਰਪ੍ਰੀਤ ਸਿੰਘ ਜੀ ਹੰਸਰਾ, ਉਹ ਆ ਕੇ ਸੰਗਤਾਂ ਦਾ ਧੰਨਵਾਦ ਕਰ ਦੇਣਗੇ। 2 ਮਿੰਟ ਲਈ ਆਪਣੇ ਵਿਚਾਰ ਵੀ ਸਾਂਝੇ ਕਰਨਗੇ। ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਭਗਤ ਸਿੰਘ ਜੀ ਪੰਡਾਲ ਤੇ ਫਿਰ ਸਮਾਪਤੀ ਹੈ ਜੀ। ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਹੰਸਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਜਰਨੈਲ ਸਿੰਘ ਨੇ ਕਿਹਾ ਸੀ ਕਿ ਜਦੋਂ ਭਾਰਤੀ ਫੌਜ ਆਪਦੇ ਪੈਰ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਧਰ ਦੂਗੀ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਰੇ ਦਾ ਤਾਂ ਮੈਨੂੰ ਪਤਾ ਨਹੀਂ, ਇਹ ਸਰੀਰ ਮਿੱਟੀ ਆ, ਉਹਦੇ ਨਾਲ ਕੋਈ ਰਿਸ਼ਤਾ ਨਹੀਂ, ਪਰ ਜਿਉਂਦੇ ਨੂੰ ਨਹੀਂ ਲੈ ਕੇ ਜਾ ਸਕਦੇ।
ਸੋ ਸਭ ਤੋਂ ਪਹਿਲਾਂ ਆਪਾਂ ਸ਼ਹੀਦ ਸਾਂਝਣਾ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਨੂੰ ਯਾਦ ਕਰਦੇ ਹੋਏ ਇੱਕ ਜਕਾਰਾ ਉਹਨਾਂ ਦੇ ਨਾਂ ਤੇ ਬੋਲੇ ਸੋ ਨਿਹਾਲ। ਅਕਸਰ ਆਪਾਂ ਜਦੋਂ ਵੀ ਕਿਤੇ ਬਹਿਨੇ ਆ ਆਪਾਂ ਸੁਣਦੇ ਆ ਗੱਲਾਂ ਵੀ ਇਹ ਖਾਲਿਸਤਾਨੀ ਲੋਕ 2 ਜਾਂ 4 ਨੇ, ਇਹ ਕੁਝ ਕੁ ਪਰਸੈਂਟੇਜ ਨੇ ਕਮਿਊਨਿਟੀ ਦੇ ਵਿੱਚ। ਇਹ ਗੱਲ ਆਪਾਂ ਆਪਣੇ ਘਰਾਂ ਦੇ ਵਿੱਚ ਆਮ ਸੁਣਦੇ ਆ, ਕਿਸੇ ਦੇ ਖੰਡ ਪਾਠ ਤੇ ਆਪਾਂ ਗਏ ਹੋਈਏ ਉੱਥੇ ਸੁਣਦੇ ਆ, ਕਿਸੇ ਹੋਰ ਫੰਕਸ਼ਨ ਦੇ ਵਿੱਚ ਇਹ ਗੱਲਾਂ ਆਪਾਂ ਰੋਜ਼ ਸੁਣਦੇ ਆ। ਇਹ ਆਪਣੀ ਗਲਤੀ ਆ, ਆਪਾਂ ਇਹ ਗੱਲਾਂ ਦੇ ਵਿੱਚ ਆਪ ਵੀ ਸ਼ਾਮਲ ਹੁੰਦੇ ਆ ਜਿੰਨੇ ਆਪਾਂ ਇੱਥੇ ਬੈਠੇ ਆ। ਆਪਾਂ ਵਿਰੋਧ ਨਹੀਂ ਕਰਦੇ ਰਿਸ਼ਤੇਦਾਰਾਂ ਦਾ ਜਾਂ ਕਿਸੇ ਯਾਰ ਦੋਸਤ ਦਾ, ਉਹਨੂੰ ਆਪਾਂ ਰੋਕਦੇ ਨਹੀਂ ਵੀ ਭਾਈ ਤੂੰ ਵੀ ਖਾਲਿਸਤਾਨੀ ਆ, ਤੂੰ ਵੀ ਸਿੱਖ ਆ, ਤੇ ਤੇਰਾ ਵੀ ਫਰਜ਼ ਬਣਦਾ ਵਾ ਕਿ ਤੁਸੀਂ ਖਾਲਸਾ ਰਾਜ ਦੀ ਜਿਹੜੀ ਆ ਉਹ ਗੱਲ ਕਰੋ। ਇਹ ਬਹੁਤ ਜ਼ਰੂਰੀ ਆ ਕਿ ਆਪਣੇ ਬੱਚਿਆਂ ਦੇ ਵਿੱਚ ਇਹ ਚੀਜ਼ ਆਪਾਂ ਹਰ ਰੋਜ਼ ਉਹਨਾਂ ਦੇ ਨਾਲ ਗੱਲ ਕਰੀਏ ਕਿ ਆਪਣਾ ਇਤਿਹਾਸ ਕੀ ਕਹਿ ਰਿਹਾ ਵਾ। ਬੱਚਿਆਂ ਨੇ ਵੀ ਸ਼ਹੀਦੀਆਂ ਦਿੱਤੀਆਂ 1984 ਦੇ ਵਿੱਚ ਜਦੋਂ ਭਾਰਤ ਦੀ ਸਰਕਾਰ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਉੱਤੇ ਹਮਲਾ ਕੀਤਾ। ਸਿੱਖਾਂ ਦਾ ਜੈਨੋਸਾਈਡ ਕਦੋਂ ਖਤਮ ਹੋਊਗਾ? ਜਦੋਂ ਆਪਾਂ ਆਪ ਇਹ ਚੀਜ਼ ਦੇ ਵਿੱਚ ਇੰਨੇ ਕੁ ਦ੍ਰਿੜ ਹੋ ਜਾਈਏ ਕਿ ਅਸੀਂ ਉਹਨਾਂ ਤੋਂ ਡਰਦੇ ਨਹੀਂ। ਹੁਣ ਪੰਜਾਬੀ ਦੀ ਕਹਾਵਤ ਆ ਨਾ ਕਿ ਉਹ ਡਰਦੇ ਨੂੰ ਡਰਾਉਂਦੇ ਨੇ, ਆਪਾਂ ਡਰਦੇ ਆ ਤਾਂ ਉਹ ਡਰਾਉਂਦੇ ਨੇ, ਤੇ ਜੇ ਆਪਾਂ ਡਰਨੋਂ ਹਟ ਜਾਵਾਂਗੇ ਤਾਂ ਉਹ ਆਪਾਂ ਤੋਂ ਡਰਨਗੇ। ਜੇ ਤੁਹਾਨੂੰ ਲੱਗਦਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਬਹਿ ਕੇ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆ ਤਾਂ ਉਹਦਾ ਕੋਈ ਫਾਇਦਾ ਨਹੀਂਗਾ। ਅਖਬਾਰ ਖੋਲ ਕੇ ਦੇਖੋ, ਆਨਲਾਈਨ ਦੇਖੋ, ਨਿਊਜ਼ਪੇਪਰਾਂ ਦੇ ਵਿੱਚ ਵੀ ਇਹ ਸਰਕਾਰਾਂ ਕਿਵੇਂ ਕੰਬਦੀਆਂ ਨੇ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਇਹੋ ਜਿਹੇ ਜਿਹੜੇ ਇਕੱਠਾ ਹੁੰਦੇ ਨੇ, ਜਦੋਂ ਖਾਲਿਸਤਾਨ ਦੇ ਨਾਂ ਦੇ ਉੱਤੇ ਵੋਟਾਂ ਪੈਂਦੀਆਂ ਨੇ, ਜਦੋਂ ਆਪਾਂ ਆਪਣੇ ਹੱਕ ਮੰਗਦੇ ਆ, ਜਦੋਂ ਆਪਾਂ ਉਹਨਾਂ ਲਈ ਲੜਦੇ ਆ ਉਦੋਂ ਅਸੀਂ ਭਾਰਤੀ ਆ, ਤੇ ਜਦੋਂ ਅਸੀਂ ਆਪਦੇ ਹੱਕਾਂ ਲਈ ਲੜਦੇ ਆ ਉਦੋਂ ਅਸੀਂ ਅੱਤਵਾਦੀ ਆ। ਮੈਂ ਸਿੱਖ ਫੈਡਰੇਸ਼ਨ, ਵਰਲਡ ਸਿੱਖ ਆਰਗੇਨਾਈਜੇਸ਼ਨ, ਅੰਟੇਰੀਓ ਗੁਰਦੁਆਰਾ ਕਮੇਟੀ ਦਾ, BC ਗੁਰਦੁਆਰਾ ਕਮੇਟੀ ਅਤੇ ਕੁਬੈਕ ਗੁਰਦੁਆਰਾ ਕਾਉਂਸਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ। ਤੁਸੀਂ ਜਦੋਂ ਸੋਸ਼ਲ ਮੀਡੀਆ ਤੇ ਸਿੱਖ ਫੈਡਰੇਸ਼ਨ ਦੀਆਂ ਪੋਸਟਾਂ ਦੇਖਦੇ ਆ ਕਿ ਆਹ ਮੀਟਿੰਗ ਹੋਈ, ਆਹ ਪ੍ਰੈਸ ਕਾਨਫਰੰਸ ਹੋਈ, ਜਾਂ ਫਿਰ ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਤੁਸੀਂ ਜਿਹੜੀਆਂ ਪੋਸਟਾਂ ਦੇਖਦੇ ਆ, ਉਹਦੇ ਪਿੱਛੇ ਬਹੁਤ ਸਾਰਾ ਕੰਮ ਆ, ਬਹੁਤ ਵੱਡੀ ਟੀਮ ਆ ਜਿਹੜੀ ਕੰਮ ਕਰ ਰਹੀ ਆ। ਉਹ ਕਿਤੇ ਅਲਬਰਟਾ ਦੇ ਵਿੱਚ, ਕਿਤੇ ਵੈਨਕੂਵਰ ਦੇ ਵਿੱਚ, ਕਿਤੇ ਆਟਵਾ ਦੇ ਵਿੱਚ ਆ ਕੇ ਇੱਥੇ ਮੀਟਿੰਗਾਂ ਕਰਦੇ ਨੇ। ਉਹ ਆਪਦੇ ਲਈ ਨਹੀਂ ਕਰਦੇ, ਜਿਹੜੇ ਆਪਣੇ ਸ਼ਹੀਦ ਨੇ, ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦੀ ਯਾਦ ਲਈ, ਉਹਨਾਂ ਦੀ ਆਈਡੈਂਟੀਟੀ ਲਈ ਅਤੇ ਤੁਹਾਡੇ ਸਾਰਿਆਂ ਲਈ ਉਹ ਕਰਦੇ ਨੇ। ਅੱਜ ਤੁਸੀਂ ਟੋਰਾਂਟੋ ਤੋਂ ਆਏ, ਮੌਂਟਰੀਅਲ ਤੋਂ ਆਏ, ਆਟਵਾ ਦੀ ਸੰਗਤ ਇੱਥੇ ਪਹੁੰਚੀ ਆ। ਇਹ ਇੱਕ ਬੜਾ ਸਿੰਬੋਲਿਕ ਥਾਂ ਹੈਗਾ ਵਾ ਜਿਹੜੀ ਆਪਣੀ ਪਾਰਲੀਮੈਂਟ ਆ ਕੈਨੇਡਾ ਦੀ। ਸਾਰੀ ਦੁਨੀਆ ਦੇ ਵਿੱਚ ਕਿਹਾ ਜਾਂਦਾ ਕਿ ਕੈਨੇਡਾ ਸਭ ਤੋਂ ਵੱਧ ਪੀਸ ਕੀਪਿੰਗ ਦੇ ਵਿੱਚ ਆਪਦਾ ਯੋਗਦਾਨ ਪਾਉਂਦੇ ਨੇ। All around the world, people are very proud to have a Canadian passport in their hand. But at this time, Canada is hosting the G7 summit. And while India is being investigated for a murder that was committed by the government of India on Canadian soil, that was brought to the Canadian people's attention by the Royal Canadian Mounted Police, ਕੈਨੇਡਾ ਦੀ ਸਭ ਤੋਂ ਜਿਹੜੀ ਉੱਚੀ ਪੁਲਿਸ ਆਰਗੇਨਾਈਜੇਸ਼ਨ ਆ ਜਿਹੜੀ ਇਨਵੈਸਟੀਗੇਟ ਕੀਤੀ, ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਕਿ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹ ਭਾਰਤ ਦੀ ਸਰਕਾਰ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਕਰਵਾਇਆ। ਫੋਰਨ ਇੰਟਰਫੀਅਰੈਂਸ ਸਾਡੇ ਘਰਾਂ ਦੇ ਵਿੱਚ ਹਰ ਰੋਜ਼ ਆਪਾਂ ਗੱਲ ਕਰਦੇ ਆ, ਸਾਡੇ ਆਲੇ ਦੁਆਲੇ ਜਿਹੜੀ ਫੋਰਨ ਇੰਟਰਫੀਅਰੈਂਸ ਹੋ ਰਹੀ ਆ, ਭਾਵੇਂ ਉਹ ਬ੍ਰੈਂਟਨ ਦੇ ਸੱਭਿਆਚਾਰਕ ਕੇਰਾ ਬ੍ਰੈਮ ਦੇ ਵਿੱਚ ਪੰਜਾਬੀ ਪਵੇਲੀਅਨ ਬੰਦ ਕਰਾਉਣ ਦੀ ਕੋਸ਼ਿਸ਼ ਹੋਵੇ, ਜਾਂ ਫਿਰ ਵੱਡੀਆਂ ਰੈਂਕਾਂ ਦੇ ਉੱਤੇ ਜਿੱਥੇ ਤੁਹਾਡੇ ਬੱਚੇ ਕੰਮ ਕਰਦੇ ਨੇ ਉਹਨਾਂ ਦੀਆਂ ਜੌਬਾਂ ਬੰਦ ਕਰਨੀਆਂ ਹੋਣ, ਜਾਂ ਫਿਰ ਸਿੱਖਾਂ ਨੂੰ ਜੋ ਹਰ ਰੋਜ਼ ਸਿੱਖ ਧਰਮ, ਸਿੱਖ ਆਈਡੈਂਟੀਟੀ ਲਈ ਕੰਮ ਕਰਦੇ ਨੇ ਉਹਨਾਂ ਨੂੰ ਨੋ ਫਲਾਈ ਲਿਸਟ ਦੇ ਉੱਤੇ ਪਾ ਕੇ ਉਹਨਾਂ ਨੂੰ ਅੱਤਵਾਦੀ ਕਰਾਰ ਦੇਣ ਦੀ ਜਿਹੜੀ ਕੋਸ਼ਿਸ਼ ਆ, ਇਹ ਫੋਰਨ ਇੰਟਰਫੀਅਰੈਂਸ ਆ। ਅੱਜ ਗੱਲ ਹੋਈ ਕਿ ਪੰਜਾਬ ਖਾਲੀ ਕਿਉਂ ਹੋ ਰਿਹਾ। ਪੰਜਾਬ ਦਾ ਨੌਜਵਾਨ ਟੋਰਾਂਟੋ, ਵੈਨਕੂਵਰ, ਮੌਂਟਰੀਅਲ, ਅਲਬਰਟਾ ਇਹ ਜਿਹੀ ਥਾਵਾਂ ਤੇ ਕਿਉਂ ਜਾ ਰਹੀ ਆ ਪੰਜਾਬ ਨੂੰ ਛੱਡ ਕੇ, ਲੱਖਾਂ ਦੀ ਤਾਦਾਦ ਦੇ ਵਿੱਚ। ਜੇ ਪੰਜਾਬ ਦੇ ਵਿੱਚ ਉਹਨਾਂ ਨੇ ਕੁਝ ਛੱਡਿਆ ਹੁੰਦਾ ਤਾਂ ਉਹ ਪੰਜਾਬ ਛੱਡ ਕੇ ਇੱਥੇ ਕਿਉਂ ਆਉਣ? ਉਸ ਪੰਜਾਬ ਨੂੰ ਬਚਾਉਣ ਦੇ ਲਈ, ਇਸੇ ਕੌਮ ਨੂੰ ਬਚਾਉਣ ਦੇ ਲਈ ਇੱਕੋ ਚੀਜ਼ ਆਪਣੇ ਲਈ ਕੰਮ ਕਰਨੀ ਆ, ਉਹ ਹੈ ਖਾਲਿਸਤਾਨ।
asking for a free Khalistan, asking to have our nation back is not against the law. It's not against the law in Canada. It's not against the law in the United States. It's not against the law in India. So मत ਇਹ ਸੋਚੋ ਕਿ ਖਾਲਿਸਤਾਨ ਦੀ ਗੱਲ ਕਰਨੀ ਕੋਈ ਮਾੜੀ ਚੀਜ਼ ਆ। ਮਤ ਇਹ ਸੋਚੋ ਕਿ ਜੇ ਤੁਸੀਂ ਆਪਦੇ ਨੌਜਵਾਨ ਤਬਕੇ ਨੂੰ ਇਹ ਚੀਜ਼ ਤੋਂ ਦੂਰ ਲੈ ਕੇ ਜਾਓਗੇ ਤਾਂ ਉਹਨਾਂ ਦਾ ਕੋਈ ਫਾਇਦਾ ਹੋ ਜਾਊਗਾ। ਤੁਸੀਂ ਆਪ ਦਾ ਨੁਕਸਾਨ ਕਰ ਰਹੇ ਹੋ, क्योंकि एक चीज हमेशा सच्ची रहेगी कि कौ किसी को राज ना दे है, जो ले है निज बल से ले है। खालिस्तान जिंदाबाद। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੀ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਹੰਸਰਾ ਹੋਣਾ ਦੇ। ਆ ਜਿੰਨਾ ਆਪਾਂ ਪ੍ਰੋਗਰਾਮ ਇੱਥੇ ਆਰਗੇਨਾਈਜ਼ ਕਰਦੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਹਰਪ੍ਰੀਤ ਸਿੰਘ ਹੰਸਰਾ ਹੋਣਾ ਦਾ। ਇਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਸਾਰੀਆਂ ਜਿੰਨੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਤੋਂ ਸਾਰਾ ਸਹਿਯੋਗ ਲੈ ਕੇ ਇੱਥੇ ਜਿਹੜਾ ਇਹ ਪ੍ਰੋਗਰਾਮ ਇਹਨੂੰ ਆਰਗੇਨਾਈਜ਼ ਕਰਦੇ ਨੇ। ਸੋ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਹੁਣ ਮੈਂ ਬੇਨਤੀ ਕਰਾਂਗਾ ਕਿ ਸਾਡੇ ਇੱਥੋਂ ਦੇ ਹੋਸਟ ਆਟਵਾ ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਭਾਈ ਭਗਤ ਸਿੰਘ ਜੀ ਭੰਡਾਲ ਜੋ ਸਾਡੇ ਪਾਸ ਪਹੁੰਚੇ ਹੋਏ ਨੇ, ਵਰਲਡ ਸਿੱਖ ਪਾਰਲੀਮੈਂਟ ਦੇ ਵੀ ਨੁਮਾਇੰਦੇ ਨੇ, ਉਹ ਆ ਕੇ ਸੰਗਤਾਂ ਦਾ ਧੰਨਵਾਦ ਕਰਨਗੇ। ਉਸ ਤੋਂ ਬਾਅਦ ਸਮਾਪਤੀ ਹੋਵੇਗੀ ਜੀ। ਸੰਗਤਾਂ ਦੇ ਚਰਨਾਂ ਵਿੱਚ ਪਹਿਲਾਂ ਹੀ ਮੈਂ ਬੇਨਤੀ ਕਰਦੇ ਹਾਂ ਕਿ ਬਾਅਦ ਦੇ ਵਿੱਚ ਜਿਹੜਾ ਆਪਾਂ ਲੰਗਰ ਛਕਣਾ ਹੈ ਲਾਈਨਾਂ ਦੇ ਵਿੱਚ ਲਾ ਕੇ ਆਪਾਂ ਲੰਗਰ ਛਕਣਾ ਹੈ। ਕਿਸੇ ਨੇ ਇੱਕ ਦੂਜੇ ਨੂੰ ਧੱਕੇ ਮਾਰ ਕੇ ਆਪਾਂ ਅੱਗੇ ਨਹੀਂ ਨਿਕਲਣਾ। ਸੋ ਮੇਰੀ ਬੇਨਤੀ ਹੈ ਕਿ ਲੰਗਰ ਇਸ ਤੋਂ ਬਾਅਦ ਤੁੱਤ ਵਰਤੇਗਾ। ਸੋ ਆਪਾਂ ਸਾਰਿਆਂ ਨੇ ਇੱਥੋਂ ਲੰਗਰ ਛਕ ਕੇ ਜਾਣਾ ਹੈ ਜੀ। ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਭਾਈ ਭਗਤ ਸਿੰਘ ਜੀ ਭੰਡਾਲ ਹੋਣਾ ਨੂੰ ਕਿ ਆ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਓਟ ਤੇ ਆਸਰਾ ਲੈ ਕੇ ਜੂਨ 1984 ਦੇ ਘੱਲੂਘਾਰੇ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਮੂਹ ਖਾਲਸਾ ਪੰਥ ਦੇ ਵੱਖ-ਵੱਖ ਜਥੇਬੰਦੀਆਂ ਤੋਂ ਸੰਗਤੀ ਰੂਪ ਵਿੱਚ ਆਏ ਗੁਰੂ ਰੂਪ ਖਾਲਸਾ ਜੀ ਗੱਜ ਵੱਜ ਕੇ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਖਾਲਸਤਾਨ ਦੀ ਚੱਲਦੀ ਹੈ, ਜਿਹੜੀ ਚੱਲਣੀ ਵੀ ਚਾਹੀਦੀ ਹੈ, ਬਹੁਤ ਜ਼ਰੂਰੀ ਵੀ ਹੈ। ਜੇ ਇਹ ਸੰਕਲਪ ਕਿਸੇ ਰਾਜਸੀ ਲੀਡਰ ਦਾ ਹੁੰਦਾ ਤਾਂ ਹੁਣ ਤੱਕ ਕਦੋਂ ਦਾ ਖਤਮ ਹੋ ਜਾਣਾ ਸੀ। ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ। 84 ਦੀ ਗੱਲ ਨਹੀਂ, ਇਹ ਤਾਂ ਬਹੁਤ ਸਦੀਆਂ ਪਹਿਲਾਂ ਬਾਬਾ ਫਰੀਦ ਜੀ ਦਰਵੇਸ਼ ਸੰਤ ਉਹ ਇਹ ਨਾਰਾ ਦੇ ਗਏ ਹਨ। ਅਕਾਲ ਪੁਰਖ ਤੋਂ ਇਹ ਮੰਗ ਮੰਗੀ ਕਿ ਸਾਨੂੰ ਆਪਣਾ ਘਰ ਚਾਹੀਦਾ ਹੈ। ਜੇ ਸਾਨੂੰ ਘਰ ਨਹੀਂ ਮਿਲਣਾ ਤਾਂ ਸਾਡਾ ਜੀਣ ਦਾ ਕੋਈ ਹੱਕ ਨਹੀਂ। ਆਪਣੀ ਜਾਨ ਸਾਡੇ ਸਰੀਰ ਚੋਂ ਕੱਢ ਲੈ, ਇਹਦੀ ਲੋੜ ਨਹੀਂ ਸਾਨੂੰ। ਇਸੇ ਚੀਜ਼ ਨੂੰ ਦੁਹਰਾਉਂਦੇ ਹੋਏ 84 ਦੇ ਅਟੈਕ ਤੋਂ ਪਹਿਲਾਂ ਦੀਆਂ ਥੋੜੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਹਨ। ਹਿੰਦੁਸਤਾਨ ਦੇ ਸ਼ੈਤਾਨ ਮੀਡੀਆ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੇ ਮੂੰਹ ਤੋਂ ਖਾਲਿਸਤਾਨ ਦੀ ਗੱਲ ਕਢਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸੰਤਾਂ ਨੇ ਕਦੀ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ। ਉਹਨੇ ਇਹ ਕਿਹਾ ਸੀ ਵੀ ਅਸੀਂ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਹਾਂ, ਬਰਾਬਰ ਦੇ ਸ਼ਹਿਰੀ ਬਣ ਕੇ। ਜੇ ਸਰਕਾਰ ਸਾਨੂੰ ਖਾਲਸਾ ਰਾਜ ਦੇਣਾ ਚਾਹੁੰਦੀ ਹੈ ਤੇ ਅਸੀਂ ਨਾ ਨਹੀਂ ਕਰਾਂਗੇ। ਹਜੇ ਆਸ ਸੀ ਇਹਨਾਂ ਦੇ ਨਾਲ ਰਹਿਣ ਦੀ, ਬਰਾਬਰ ਦੇ ਸ਼ਹਿਰੀ ਬਣ ਕੇ, ਪਰ ਜਦੋਂ ਸਾਰੇ ਹੀਲੇ ਵਸੀਲੇ ਟੱਪ ਗਏ, ਨਿਬੜ ਗਏ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਗਾਂ ਨਿਕਲ ਗਈ, ਸੰਤਾਂ ਨੂੰ ਇਹ ਪਤਾ ਲੱਗ ਗਿਆ ਕਿ ਬਿਲਕੁਲ ਕਿਸੇ ਵੀ ਤਰੀਕੇ ਨਾਲ ਹਿੰਦੁਸਤਾਨ ਦੀ ਸਰਕਾਰ ਜਿਹੜੀ ਉਹ ਸਿੱਖਾਂ ਦੇ ਨਾਲ ਸੁਹਿਰਦ ਨਹੀਂ। ਇਹ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਹੈ ਤੇ ਪੰਜਾਬ ਦਾ ਸਤਿਆਨਾਸ਼ ਕਰਨਾ ਚਾਹੁੰਦੀ ਹੈ। ਅੰਤਲੇ ਸੰਤਾਂ ਦੇ ਬੋਲ ਆਪਣੇ ਸਾਰੇ ਬੁਲਾਰਿਆਂ ਨੇ ਸਾਂਝੇ ਕੀਤੇ ਹਨ ਕਿ ਜਿਸ ਦਿਨ ਹਿੰਦੁਸਤਾਨ ਦੀ ਫੌਜ ਦੇ ਨਾਪਾਕ ਪੈਰ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪੈਣਗੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਜਾਵੇਗੀ। ਸੰਤਾਂ ਦੇ ਕੀਤੇ ਹੋਏ ਬਚਨਾਂ ਤੇ ਸਾਧ ਸੰਗਤ ਜੀ, ਉਹਨਾਂ ਦੇ ਨਾਲ ਦੇ ਸਾਥੀ
ਦਰਬਾਰ ਸਾਹਿਬ ਦੀ, ਅਕਾਲ ਤਖਤ ਸਾਹਿਬ ਦੀ ਅਜ਼ਮਤ ਨੂੰ ਕਾਇਮ ਰੱਖਦੇ ਹੋਏ ਸਨਮੁਖ ਸ਼ਹੀਦੀਆਂ ਪਾ ਗਏ। ਉਹਨਾਂ ਦਾ ਡੁੱਲਿਆ ਪਵਿੱਤਰ ਖੂਨ ਬਾਅਦ ਦੇ ਵਿੱਚ ਸੰਘਰਸ਼ਮਈ ਹਥਿਆਰਬੰਦੀ ਸੰਘਰਸ਼ ਵੀ ਚੱਲਿਆ, ਜਿਹਦੇ ਵਿੱਚ ਸਿੰਘਾਂ ਨੇ ਆਪਣਾ ਰਾਜ ਪਾਕ ਕਾਇਮ ਕਰਨ ਦੀ ਖਾਤਰ ਆਪਣਾ ਸਾਰਾ ਕੁਝ ਦਾਅ ਤੇ ਲਾ ਕੇ ਬੇਅੰਤ ਕੁਰਬਾਨੀਆਂ ਕੀਤੀਆਂ। ਪਾਤਸ਼ਾਹੀ ਦਾਵਾ ਕਾਇਮ ਰੱਖਦੇ ਹੋਏ ਅੱਜ ਤੱਕ ਗੁਰੂ ਕੇ ਪਿਆਰੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਜੂਝ ਰਹੇ ਹਨ। ਜਿਨ੍ਹਾਂ ਜਥੇਬੰਦੀਆਂ ਨੇ ਹੁਣ ਤੱਕ ਖਾਲਸਾ ਪੰਥ ਦੇ ਇਸ ਸੰਕਲਪ ਨੂੰ ਜਿਉਂਦਾ ਰੱਖਿਆ, ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਧੰਨਵਾਦ ਕੀਤਾ ਜਾਵੇ, ਕਿਉਂਕਿ ਇੱਕ ਸਮਾਂ ਵਿੱਚ ਐਸਾ ਵੀ ਆ ਗਿਆ ਸੀ ਜਦੋਂ ਖਾਲਸਤਾਨ ਦੀ ਗੱਲ ਤੱਕ ਕੀ ਸਿੱਖ ਰਾਜ ਦੀ ਜਾਂ ਸਿੱਖਾਂ ਦੀ ਗੱਲ ਕਰਨੀ ਵੀ ਜ਼ੁਲਮ ਬਣ ਗਿਆ ਸੀ। ਪਰ ਸਦਕੇ ਤੁਹਾਡੇ ਸਾਡੇ ਸੂਰਵੀਰ ਲੀਡਰੋ, ਤੁਸੀਂ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਹੈ ਇਹ 2-4 ਹਨ, ਸਾਡੇ ਮਨ ਦੇ ਵਿੱਚ ਕੋਈ ਐਸਾ ਕੋਈ ਸੰਸਾ ਨਹੀਂ, ਕੋਈ ਐਦਾਂ ਦਾ ਸਾਨੂੰ ਡਰ ਭੌ ਨਹੀਂ ਕਿ 2-4 ਹੀ ਹਾਂ। ਅੱਜ ਜਿੰਨੇ ਤੁਸੀਂ ਆਏ ਹੋ ਤੁਹਾਡੇ ਨਾਲ ਦੇ ਲੱਖਾਂ ਦੀ ਗਿਣਤੀ ਵਿੱਚ ਹੋਰ ਵੀ ਹਨ। ਤੁਹਾਡਾ ਇੱਥੇ ਆਉਣ ਤੇ ਧੰਨਵਾਦ, ਜਿਹੜੇ ਸਾਰੇ ਆਪਣੇ ਰਜੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਹੋ। ਬਾਕੀ ਦੂਸਰੀ ਗੱਲ, ਜਿਹੜੀਆਂ ਵੀ ਜਥੇਬੰਦੀਆਂ ਕਿਸੇ ਵੀ ਰੂਪ ਦੇ ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ, ਸਿੱਖਾਂ ਦੀ ਬਿਹਤਰੀ ਵਾਸਤੇ, ਪੰਜਾਬ ਦੀ ਬਿਹਤਰੀ ਵਾਸਤੇ ਕੋਈ ਵੀ ਕੰਮ ਕਰਦੀਆਂ ਹਨ, ਸਾਡਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹਨਾਂ ਦਾ ਸਾਥ ਦੇਈਏ, ਮੋਢੇ ਨਾਲ ਮੋਢਾ ਜੋੜ ਕੇ ਚੱਲੀਏ। ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹਨ, ਪਰ ਸਾਡਾ ਨਿਸ਼ਾਨਾ ਇੱਕ ਹੈ। ਇਸ ਕਰਕੇ ਕਿਤੇ ਨਾ ਕਿਤੇ ਜਾ ਕੇ ਅਸੀਂ ਇੱਕ ਹੋ ਜਾਂਦੇ ਹਾਂ। ਇਹ ਚੀਜ਼ ਸਰਕਾਰ ਨੂੰ ਚੰਗੀ ਨਹੀਂ ਲੱਗਦੀ, ਤਾਂ ਹੀ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜਾ ਵੀ ਕੋਈ ਸਰਕਟ ਸੂਰਮਾ ਉਹਨਾਂ ਨੂੰ ਦੱਸਦਾ ਹੈ, ਉਸ ਦਾ ਕਤਲ ਕਰਵਾਉਣ ਵਾਸਤੇ ਦੇਸ਼ ਦਾ ਕੀ ਵਿਦੇਸ਼ ਨਹੀਂ ਛੱਡੇ। ਕੈਨੇਡਾ ਦੀ ਧਰਤੀ ਤੇ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਣ ਦਾ ਕਾਰਨ ਵੀ ਇਹੀ ਸੀ ਕਿ ਖੁੱਲ੍ਹ ਕੇ ਖਾਲਸਾ ਰਾਜ ਦੀ ਗੱਲ ਕਰਦਾ ਸੀ, ਸਿੱਖ ਕੌਮ ਜਸਟਿਸ ਦੀ ਨੁਮਾਇੰਦਗੀ ਕਰਦਾ ਸੀ। ਗੁਰਪ੍ਰਸਾਦ ਸਿੰਘ ਪੰਨੂ ਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਜਿਹੜੀ ਫੇਲ ਹੋ ਗਈ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਰੱਖਿਆ ਕੀਤੀ। ਹੁਣ ਹਰਦੀਪ ਸਿੰਘ ਜੀ ਨਿੱਜਰ ਦਾ ਉਹਨਾਂ ਦੀ ਸ਼ਹੀਦੀ ਫਾਂਸੀ ਦਾ ਫੰਦਾ ਬਣ ਕੇ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਗਲ ਦੇ ਵਿੱਚ ਪਿਆ ਹੋਇਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਉਹਦਾ ਕੀ ਬਣਦਾ ਹੈ। G7 ਦੇ ਸਮਿਟ ਦੇ ਵਿੱਚ ਜਿਸ ਤਰੀਕੇ ਆਪਣੇ ਪਹਿਲਾਂ ਵਕੀਲ ਸਾਹਿਬ ਬੋਲ ਕੇ ਗਏ ਹਨ, ਕਾਨੂੰਨੀ ਤੇ ਰਾਜਸੀ ਧਾਰਮਿਕ ਸਾਰੇ ਪਾਸੇ ਨਹੀਂ ਰੱਖੇ ਹਨ, ਬੜੇ ਵਿਸਥਾਰ ਨਾਲ ਆਪਾਂ ਨੂੰ ਸਮਝਾ ਕੇ ਗਏ ਹਨ। ਪਰ ਸਾਨੂੰ ਸਿੱਖਾਂ ਨੂੰ ਜਿੱਥੇ ਅਸੀਂ ਵਿਰੋਧਤਾ ਕਰਦੇ ਹਾਂ, ਬਲ ਸਿੱਖ ਪਾਰਲੀਮੈਂਟ ਵੱਲੋਂ, ਓਟਵਾ ਸਿੱਖ ਸਟੇਟੀ ਵੱਲੋਂ ਜਾਂ ਬਾਕੀ ਜਥੇਬੰਦੀਆਂ ਵੱਲੋਂ ਅਸੀਂ ਵਿਰੋਧਤਾ ਕਰਦੇ ਹਾਂ ਇਸ ਚੀਜ਼ ਦੀ ਕਿ ਮੋਦੀ ਨੂੰ ਕੈਨੇਡਾ 'ਚ ਨਹੀਂ ਸੱਦਣਾ ਚਾਹੀਦਾ ਸੀ। ਪਰ ਦੂਜੇ ਪਾਸੇ ਸਾਨੂੰ ਆਸ ਨਹੀਂ ਛੱਡਣੀ ਚਾਹੀਦੀ। ਹੋ ਸਕਦਾ ਹੈ ਕਿ ਉਸ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ, ਸਾਨੂੰ ਥੋੜਾ ਇੰਤਜ਼ਾਰ ਕਰਨਾ ਚਾਹੀਦਾ ਹੈ। ਬਾਕੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਤੁਹਾਡੀ ਗੱਡੀ ਲੀਹ ਤੇ ਹੈ। ਬੜੀਆਂ ਕੁਰਬਾਨੀਆਂ ਹੋਈਆਂ ਹਨ, ਹੋਈਆਂ ਕੁਰਬਾਨੀਆਂ ਦਾ ਜਿਹੜਾ ਮੁੱਲ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਹਦਾ ਹੱਕ ਜਿਹੜਾ ਆ ਉਹ ਖਾਲਸਤਾਨ ਦੇ ਰੂਪ ਦੇ ਵਿੱਚ ਕੌਮ ਦੇ ਝੋਲੀ ਵਿੱਚ ਜਲਦੀ ਹੀ ਪਾਉਣ। ਜੇ ਆਪਾਂ ਸਾਰੇ ਸਿਰ ਜੋੜ ਕੇ ਇੱਕ ਦੂਜੇ ਦੀ ਮਦਦ ਕਰਾਂਗੇ, ਇਕੱਠੇ ਹੋਏ ਚੱਲਾਂਗੇ, ਤਾਂ ਹਿੰਦੁਸਤਾਨ ਦੀ ਸਰਕਾਰ ਦੀ ਸਿਰਦਰਦੀ, ਅਸੀਂ ਪਹਿਲਾਂ ਬਣੇ ਸੀ, ਅਸੀਂ ਉਹਨਾਂ ਨੂੰ ਡਰਦੇ ਸੀ, ਪਰ ਸਿਰਦਰਦੀ ਉਹਨਾਂ ਦੀ ਜ਼ਰੂਰ ਸੀ। ਪਰ ਅੱਜ ਚੱਕਰ ਇਹ ਆ ਕਿ ਅਸੀਂ ਨਹੀਂ, ਉਹ ਸਾਡੇ ਤੋਂ ਡਰਦੇ ਹਨ। ਤੁਹਾਡੀ ਏਕਤਾ ਦੇ ਵਿੱਚ ਬਹੁਤ ਬਰਕਤ ਹੈ। ਤਗੜੇ ਹੋ ਕੇ ਇਸੇ ਹੀ ਤਰੀਕੇ ਦੇ ਨਾਲ ਇਹ ਸਫਲ ਦਿਨ ਮਨਾਏ, ਸਾਡੇ ਇਕੱਠ ਕਰਨੇ ਤਾਂ ਹੀ ਸਫਲ ਹਨ ਜੇ ਅਸੀਂ ਆਪਣੇ ਨਿਸ਼ਾਨੇ ਤੇ, ਆਪਣੇ ਸਿਧਾਂਤਕ ਤੌਰ ਤੇ ਜੋ ਸਾਡੇ ਫਰਜ਼ ਹਨ ਉਹ ਪਛਾਣੀਏ ਤੇ ਇਕੱਠੇ ਹੋ ਕੇ ਹਮਲਾ ਮਾਰ ਕੇ ਸਾਰੀਆਂ ਜਥੇਬੰਦੀਆਂ ਰਲ ਮਿਲ ਕੇ ਆਪਾਂ ਇੱਕ ਦੂਜੇ ਦੀ ਮਦਦ ਕਰਕੇ ਵਰਲਡ ਸਿੱਖ ਪਾਰਲੀਮੈਂਟ ਜਿਸ ਵੀ ਤਰੀਕੇ ਨਾਲ ਤੁਹਾਡੇ ਕਿਸੇ ਕੰਮ ਆ ਸਕਦੀ ਹੈ, ਸਾਡੇ ਨਾਲ ਅਪਰੋਚ ਕਰੋ। ਅਸੀਂ ਜ਼ਰੂਰ ਰਲ ਮਿਲ ਕੇ ਸਾਰਿਆਂ ਨਾਲ ਤਾਲਮੇਲ ਕਰਕੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਤੁਹਾਡਾ ਆਇਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਓਟਵਾ ਸਿੱਖ ਸਟੇਡੀ ਵੱਲੋਂ ਵੀ, ਓਟਵਾ ਦੀ ਸੰਗਤ ਵੱਲੋਂ ਵੀ ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ। ਖਾਲਸਾ ਜੀ ਸਦਾ ਕਾਮਯਾਬੀ ਚੁੰਮੇ ਪੈਰ ਉਹਦੇ, ਸਦਾ ਕਾਮਯਾਬੀ ਚੁੰਮੇ ਪੈਰ ਉਹਦੇ, ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜਾਏ,
ਮੁੱਲ ਪਵੇਗਾ ਕਦੇ ਕੁਰਬਾਨੀਆਂ ਦਾ, ਚਾਹੇ ਅੱਜ ਪੈ ਜਾਏ ਤੇ ਚਾਹੇ ਕੱਲ ਪੈ ਜਾਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਖਾਲਿਸਤਾਨ ਜਿੰਦਾਬਾਦ। ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਜਕਾਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਹੁਣ ਆਪਦੇ ਚਰਨਾਂ 'ਚ ਬੇਨਤੀ ਹੈ ਕਿ ਚਾਹ ਪਾਣੀ ਦਾ ਲੰਗਰ, ਪ੍ਰਸ਼ਾਦਾ ਪਾਣੀ ਸਭ ਕੁਝ ਤਿਆਰ ਹੈ। ਆਪਨੇ ਕਿਰਪਾ ਕਰਕੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਕ ਵਾਰੀ ਦੂਰੋਂ ਨੇੜੇ ਆਇਆ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਬੈਠ ਕੇ ਸਾਰੇ ਬੁਲਾਰਿਆਂ ਦੇ ਵਿਚਾਰ ਸੁਣੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਲੰਗਰ ਪਾਣੀ ਛਕ ਕੇ ਜਿਹੜੀ ਬੱਸ ਦੇ ਵਿੱਚ ਤੁਸੀਂ ਆਏ ਸੀ ਉਸੇ ਹੀ ਜਗ੍ਹਾ ਤੇ ਉਸ ਬੱਸ ਦੇ ਵਿੱਚ ਆਪਾਂ ਜਾ ਕੇ ਵਾਪਸ ਜਾਣਾ ਹੈ। ਸੋ ਉੱਥੇ ਲਾਈਨ ਅਪ ਕਰ ਲੈਣਾ ਹੈ। ਹੁਣ ਸੰਗਤ ਲੰਗਰ ਵਰਤ ਰਿਹਾ। ਕੋਈ ਵੀ ਕਿਸੇ ਨੇ ਪਲੀਜ਼ ਆਪਣਾ ਗਾਰਬੇਜ ਇੱਥੇ ਛੱਡ ਕੇ ਨਹੀਂ ਜਾਣਾ। ਬੈਗ ਲੱਗੇ ਹੋਏ ਨੇ।